ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰੀਕ ਸਿੰਘ ਦੀ ਸਟੂਡੀਓ 'ਚ ਮੇਰਾ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 19 ਜਨਵਰੀ 2026 5 ਮਾਘ ਨਾਨਕ ਚਾਹੀ ਸੰਮਤ 557 ਦਾ ਦਿਨ ਹੈ। ਤਾਂ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਸੋ ਅੱਜ ਦਾ ਆਪਾਂ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ ਇਸ ਵੀਕ ਦਾ। ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਹੈ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਜੀਐਸ ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਟੀਵੀ 84 ਦੀ ਵੱਧ ਤੋਂ ਵੱਧ ਡੀਐਸ ਸਪੋਰਟ ਕਰ ਲਿਖਿਆ ਹੈ ਔਰ ਖਾਲਿਸਤਾਨ ਦੇ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਵਿੱਚ ਹੋਂਦ ਵਿੱਚ ਆਇਆ ਵਰਲਡ ਆਰਡਰ ਹੁਣ ਪੂਰੀ ਤਰ੍ਹਾਂ ਤਬਦੀਲ ਹੋਣ ਜਾ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀਕਐਂਡ ਤੇ ਜਿੱਥੇ 8 ਉਹਨਾਂ ਯੂਰਪੀਅਨ ਮੁਲਕਾਂ ਤੇ ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਅਮਰੀਕਾ ਵੱਲੋਂ ਜਿਹੜਾ ਗ੍ਰੀਨਲੈਂਡ ਤੇ ਕਬਜ਼ਾ ਕਰਨ ਤੇ ਵਿਰੋਧ ਕੀਤਾ ਹੈ। ਸੋ ਉੱਥੇ ਉਹਨਾਂ ਵਿੱਚ ਗਜ਼ਾ ਸਮੇਤ ਅੰਤਰਰਾਸ਼ਟਰੀ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਬੋਰਡ ਆਫ ਪੀਸ ਦਾ ਐਲਾਨ ਵੀ ਕੀਤਾ ਗਿਆ ਹੈ। ਸੋ ਇਸ ਬੋਰਡ ਦੀ ਜਿਹੜੀ ਹੈ ਬਣਤਰ ਤੇ ਏਜੰਡਾ ਦੱਸਦਾ ਹੈ ਕਿ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਜਿਵੇਂ ਬਦਲ ਹੋਵੇ। ਸੋ ਇਸ ਬੋਰਡ ਵਿੱਚ ਵਰਲਡ ਬੈਂਕ ਦੇ ਸਿੱਖ ਜਿਹੜੇ ਚੇਅਰਮੈਨ ਨੇ ਅਜੇ ਸਿੰਘ ਬੰਗਾ ਨੂੰ ਸ਼ਾਮਲ ਕਰਨਾ ਵੀ ਇੱਕ ਸੁਨੇਹਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਨੇਡਾ ਕੈਲਗਰੀ ਸ਼ਹਿਰ ਐਲਬਰਟਾ ਸਟੇਟ ਤੋਂ ਸਰ ਜੀਐਸ ਗਰੇਵਾਲ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਾਡੇ ਰੈਗੂਲਰ ਡੋਨਰ ਰਹੇ ਨੇ ਥਰੂ ਆਊਟ ਲੰਮੇ ਸਮੇਂ ਤੋਂ। ਹੁਣ ਕੁਛ ਗੈਪ ਰਿਹਾ ਜ਼ਾਹਰ ਹੈ ਫਾਈਨੈਂਸ਼ੀਅਲ ਜਿਹੜੀਆਂ ਅਪਸ ਡਾਊਨਸ ਵੀ ਹੁੰਦੀਆਂ ਨੇ ਲੇਕਿਨ ਜਿਵੇਂ ਇਹ ਬਿਲਕੁਲ ਨਿਰਲੇਪ ਰਹਿ ਕੇ ਅਲੋਪ ਰਹਿ ਕੇ ਆਪਣੇ ਆਪ ਦਾ ਬਿਲਕੁਲ ਪ੍ਰਗਟਾਵਾ ਨਾ ਕਰਕੇ ਸਾਡੇ ਨਾਲ ਖਲੋਂਦੇ ਨੇ ਇਹ ਸਾਡੇ ਲਈ ਹੌਸਲਾ ਵੀ ਹੈ। ਗਰੇਵਾਲ ਸਾਹਿਬ ਮੂਲ ਤੌਰ ਦੇ ਉੱਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਨੇ। ਅੱਛਾ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਔਰ ਅੱਜ ਜਿਸ ਕਿਸਮ ਦਾ ਬਾਬਾ ਵਾਰਫੇਅਰ ਸਾਡੇ ਤੇ ਥੋਪੀ ਗਈ ਹੈ ਇਹ ਸਾਰੇ ਦੇ ਬਾਰੇ ਵੀ ਉਹਨਾਂ ਦੀ ਸੋਚ ਬੜੀ ਸਪਸ਼ਟ ਰਹੀ ਹੈ। ਔਰ ਕੌਮੀ ਮਸਲਿਆਂ ਦਾ ਹੱਲ ਜੋ ਵੀ ਅੱਜ ਜਿਸ ਚੋਂ ਅਸੀਂ ਗੁਜ਼ਰ ਰਹੇ ਹਾਂ ਉਹ ਖਾਲਿਸਤਾਨ ਦੇ ਨਾਲ ਹੀ ਜੁੜਿਆ ਹੋਇਆ ਹੈ। ਜਾਂ ਜੇ ਇਉਂ ਕਹੀਏ ਕਿ ਖਾਲਿਸਤਾਨ ਦੀ ਕਾਇਮੀ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਇਸ ਬਾਰੇ ਵੀ ਗਰੇਵਾਲ ਸਾਹਿਬ ਬਿਲਕੁਲ ਸਪਸ਼ਟ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਹਰ ਆਵਰ ਦੇ ਵਿੱਚ ਹੀ ਹੁਣ ਤਾਂ ਤਬਦੀਲੀ ਹੁੰਦੀ ਹੈ। ਵੀਕਐਂਡ ਅਸੀਂ ਫਰਾਈਡੇ ਤੋਂ ਬਾਅਦ ਆਲਮੋਸਟ 48 ਘੰਟੇ ਬਾਅਦ ਵਾਪਸ ਆਏ ਔਰ ਇਹਨਾਂ ਦੇ ਵਿੱਚ ਜਦੋਂ ਅਸੀਂ ਨਿਊ ਵਰਲਡ ਆਰਡਰ ਦੇ ਹਵਾਲੇ ਨਾਲ ਗੱਲ ਕਰਦੇ ਜਾਂ ਕਰ ਰਹੇ ਤਾਂ ਬਹੁਤ ਕੁਛ ਇਸ ਵੀਕਐਂਡ ਦੇ ਵਿੱਚ
ਸਿਗਨਲ ਬਹੁਤ ਪਾਸੇ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ 20 ਜਨਵਰੀ ਤੋਂ ਆਪਣਾ ਕਾਰਜਕਾਲ ਸ਼ੁਰੂ ਕੀਤਾ ਪਿਛਲੇ ਵਰੇ, ਆਲਮੋਸਟ ਅਸੀਂ 1 ਸਾਲ ਜਿਹੜਾ ਇਸ ਸਾਰੇ ਪੀਰੀਅਡ ਦੇ ਉੱਤੇ ਜੋ ਵੀ ਫੈਸਲੇ ਰਹੇ ਉਹਨਾਂ ਤੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਕੁਝ ਮਾਮਲਿਆਂ ਦੇ ਵਿੱਚ ਅਸੀਂ ਬਿਲਕੁਲ ਮੁਖਰ ਹੋ ਕੇ ਟਿੱਪਣੀਆਂ ਕਰਦੇ ਹਾਂ, ਕੁਝ ਮਾਮਲਿਆਂ 'ਚ ਅਮਰੀਕਨ ਹਿੱਤਾਂ ਨੂੰ ਵਿਚਾਰਦੇ ਹਾਂ ਜਾਂ ਲੌਂਗ ਟਰਮ ਸਿੱਖ ਇੰਟਰਸਟ ਨੂੰ ਦੇਖਦੇ ਹਾਂ, ਉਸ ਬਾਰੇ ਅਸੀਂ ਸੰਕੋਚ ਵੀ ਵਰਤਦੇ ਹਾਂ। ਪਰ ਇੱਕ ਗੱਲ ਜਿਹੜੀ ਇਸ ਸਾਲ ਦੀ ਜੇ ਪ੍ਰੈਜ਼ੀਡੈਂਟ ਟਰੰਪ ਦੀ ਓਵਰਆਲ ਵਿਦੇਸ਼ ਨੀਤੀ ਵੀ, ਉਹਨਾਂ ਦੀ ਫਾਈਨੈਂਸ਼ੀਅਲ ਨੀਤੀ ਵੀ, ਇਸ ਵੱਲ ਜੇ ਅਸੀਂ ਇੱਕ ਪੰਛੀ ਝਾਤ ਮਾਰੀਏ ਤੇ ਇੱਕ ਗੱਲ ਜ਼ਾਹਰ ਹੈ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ 2020 ਤੋਂ 2024 ਤੱਕ ਦੇ ਪੀਰੀਅਡ ਦੇ ਦੌਰਾਨ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਪਹਿਲੀ ਟਰਮ ਵੇਲੇ ਬਾਈਡਨ ਈਰਾ 4 ਸਾਲ ਤੁਸੀਂ ਇਸ ਚੋਂ ਮਾਈਨਸ ਕਰ ਦਿਓ ਔਰ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ 2020 ਵਾਲਾ ਦੌਰ ਸੀ ਬਿਫੋਰ ਪਹਿਲੀ ਟਰਮ ਵਾਲਾ, ਉਸ ਤੋਂ ਬਿਲਕੁਲ ਜਿਵੇਂ ਕਹੋ ਕਿ ਪੋਲਸ ਅਪਾਰਟ ਉਹਨਾਂ ਦੀ ਨੀਤੀ ਨਜ਼ਰ ਆਉਂਦੀ ਹੈ। ਹਾਲਾਂ ਇਹ ਨਹੀਂ ਹੈ ਜਿਹੜੇ ਬਹੁਤ ਸਾਰੇ ਅੱਜ ਅਸੀਂ ਉਹਨਾਂ ਦੇ ਐਕਸ਼ਨ ਦੇਖ ਰਹੇ ਹਾਂ, ਇਸ ਦਾ ਥੋੜ੍ਹਾ ਬਹੁਤ ਲਿਸ਼ਕਾਰਾ ਜਾਂ ਇਸ ਦੀ ਇੰਡੀਕੇਸ਼ਨ ਉਹਨਾਂ ਨੇ ਆਪਣੀ ਪਹਿਲੀ ਟਰਮ ਵੇਲੇ ਵੀ ਦਿੱਤੀ, ਜਿਨ੍ਹਾਂ ਜ਼ਾਹਰ ਹੈ ਗ੍ਰੀਨਲੈਂਡ ਵੀ ਸੀ। ਪਰ ਜਿਵੇਂ ਭਾਰਤ ਪ੍ਰਤੀ ਬਹੁਤ ਜ਼ਿਆਦਾ ਝੁਕਾਅ ਜਾਂ ਈਵਨ ਕੁਆਡ ਬਣਾ ਕੇ ਚੀਨ ਨੂੰ ਘੇਰਨ ਦੀ ਲਾਈਨ ਇਉਂ ਜਾਪਦਾ ਹੈ ਕਿ ਜਿਵੇਂ ਹੁਣ ਚਾਈਨਾ ਔਰ ਰਸ਼ੀਆ ਇਹ ਮੁੱਦੇ ਹੀ ਬੈਕ ਬਰਨਰ ਤੇ ਚਲੇ ਗਏ ਹੋਣ ਔਰ ਸਭ ਤੋਂ ਪਹਿਲਾਂ ਆਪਣੇ ਜਿਹੜੇ ਹੁਣ ਤੱਕ 1945 ਤੋਂ ਲੈ ਕੇ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਅਮਰੀਕਾ ਦੇ ਅਲਾਈ ਸਨ, ਉਹਨਾਂ ਦੀ ਜਿਹੜੀ ਹੈ ਉਹ ਪ੍ਰੂਨਿੰਗ ਹੋ ਰਹੀ ਹੈ। ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਲੋਕ ਨੇ ਉਹ ਸਮਝਦੇ ਨੇ ਵੀ ਪ੍ਰੂਨਿੰਗ ਕੀ ਹੁੰਦੀ ਹੈ। ਹੁਣ ਵੈਸੇ ਤਾਂ ਪ੍ਰੂਨਿੰਗ ਕੀਤੀ ਜਾਂਦੀ ਹੈ ਵੀ ਪਲਾਂਟ ਵਧੇ ਫੁੱਲੇ, ਲੇਕਿਨ ਇਹ ਕਿੱਧਰ ਨੂੰ ਜਾਏਗਾ ਇਸ ਦਾ ਪਤਾ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਪੀਰੀਅਡ 'ਚ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਅਮਰੀਕਾ ਦੀ, ਖਾਸ ਤੌਰ 'ਤੇ ਜਦੋਂ ਸੈਕੰਡ ਵਰਲਡ ਵਾਰ ਐਂਡ ਹੋਣ ਦੇ 2-3 ਸਾਲ ਦੇ ਵਿੱਚ ਨੈਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਅਮਰੀਕਾ ਦੀ ਅਗਵਾਈ ਵਿੱਚ ਬਣੀ, ਅਮਰੀਕਾ ਵੀ ਉਹਦਾ ਮੈਂਬਰ ਹੈ ਔਰ ਮਕਸਦ ਅਮਰੀਕਾ ਦੇ ਉਸ ਵੇਲੇ ਦੇ ਪ੍ਰੈਜ਼ੀਡੈਂਟ, ਕਿਉਂਕਿ ਰੂਜ਼ਾਵੈਲਟ ਤਾਂ ਵਾਰ ਐਂਡ ਹੋਣ ਦੇ ਨਾਲ ਹੀ ਜਿਹੜੇ ਨੇ ਉਹ ਚੱਲ ਵਸੇ ਸੀ ਔਰ ਟਰੂਮੈਨ ਲੀਡ ਕਰ ਰਹੇ ਸੀ, ਉਦੋਂ ਹੀ ਇਹ ਰਿਅਲਾਈਜ਼ ਹੋ ਗਿਆ ਸੀ ਕਿ ਭਾਈ ਹੁਣ ਇੱਕ ਪਾਸੇ ਜੇ ਫਾਸ਼ਿਸਟ ਫੋਰਸਿਸ ਇਟਲੀ ਦੀਆਂ ਜਾਂ ਨਾਜ਼ੀ ਫੋਰਸਿਸ ਜਰਮਨ ਦੀਆਂ ਇਹ ਆਈਡੀਓਲੋਜੀ ਮੁੱਕੀ ਹੈ ਤੇ ਇੱਕ ਦੁਸ਼ਮਣ ਜਾਂ ਇੱਕ ਆਈਡੀਓਲੋਜੀ ਜਿਹੜੀ ਨਾ ਪੱਖੀ ਸੀ, ਇਨਸਾਨ ਦੁਸ਼ਮਣ ਸੀ, ਉਹਦੇ ਐਂਡ ਤੋਂ ਬਾਅਦ ਇੱਕ ਨਵੀਂ ਆਈਡੀਓਲੋਜੀ ਕਮਿਊਨਿਜ਼ਮ ਦੇ ਥੱਲੇ, ਜਿਸ ਨੂੰ ਪ੍ਰੈਜ਼ੀਡੈਂਟ ਰੀਗਨ ਨੇ ਲੇਟਰ ਔਨ ਈਵਲ ਐਮਪਾਇਰ ਕਿਹਾ ਸੀ, ਇਹ ਅਮਰੀਕਾ ਦੇ ਵਿੱਚ ਇਮੀਡੀਏਟਲੀ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਫੀਲਿੰਗ ਆ ਗਈ ਸੀ ਕਿ ਬਈ ਇਹ ਜਿਹੜਾ ਪਾਰਟ ਹੈ ਇਹ ਹੁਣ ਅਗਲਾ ਖਤਰਾ ਕਮਿਊਨਿਜ਼ਮ ਹੈ। ਔਰ ਜ਼ਾਹਰ ਹੈ 1991 ਦੇ ਵਿੱਚ ਜਦੋਂ ਕਿ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਦਾ ਹੈ ਤੇ ਜੇ ਅਸੀਂ ਇਹ ਕਹੀਏ ਕਿ 45 ਤੋਂ 91 ਤੱਕ ਆਲਮੋਸਟ 46 ਸਾਲ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਹੋਈ, ਜਿਹਨੂੰ ਕੋਲਡ ਵਾਰ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਮਿਲੀਅਨਸ ਆਫ ਲੋਕ ਮਰੇ, ਉਹ ਭਾਵੇਂ ਤੁਸੀਂ ਜਦੋਂ ਅੱਜ ਅਸੀਂ ਸਾਊਥ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਵੈਨਜ਼ੂਏਲਾ 'ਚ ਕੀ ਹੋਇਆ, ਕਿਊਬਾ 'ਚ ਕੀ ਹੋਣ ਜਾ ਰਿਹਾ, ਕੋਲੰਬੀਆ 'ਚ ਕੀ ਹੋ ਸਕਦਾ ਹੈ, ਜਾਂ ਵੀਅਤਨਾਮ 'ਚ ਕੀ ਹੋਇਆ, ਕੋਰੀਆ 'ਚ ਕੀ ਹੋਇਆ, ਔਰ ਜਿੰਨੇ ਤੁਸੀਂ ਕਨਫਲਿਕਟ ਏਸ਼ੀਆ ਦੇ ਵਿੱਚ ਹੋਣ, ਅਫਰੀਕਾ 'ਚ ਹੋਣ, ਲੈਟਿਨ ਅਮਰੀਕਾ 'ਚ ਹੋਣ ਦੇਖੋਗੇ ਤੇ ਇਹ ਉਹ ਪ੍ਰੋਕਸੀ ਵਾਰਫੇਅਰ ਸੀ ਦੋਨੋਂ ਪਾਵਰਸ ਦੇ ਵਿਚਾਲੇ। ਔਰ 1991 ਦੇ ਵਿੱਚ ਕਮਿਊਨਿਜ਼ਮ ਦਾ ਖਾਤਮਾ ਹੋਇਆ। ਪਰ ਇਸ ਸਾਰੇ ਦੇ ਵਿੱਚ ਜਿੰਨੀਆਂ ਵੀ ਵਾਰਸ ਹੋਈਆਂ, ਉਹ ਭਾਵੇਂ ਕੋਰੀਅਨ ਵਾਰ ਸੀ, ਵੀਅਤਨਾਮ ਵਾਰ ਸੀ, ਇਰਾਕ ਵਾਰ 2003 ਦੀ, ਅਫਗਾਨਿਸਤਾਨ ਵਾਰ, ਇਹਨਾਂ ਸਾਰਿਆਂ ਦੇ ਵਿੱਚ ਨੈਟੋ, ਜਿਹਦੇ 'ਚ ਜ਼ਾਹਰ ਹੈ ਯੂਰਪੀਅਨ ਕੰਟਰੀਜ਼ ਦਾ ਹੀ ਮੁੱਖ ਸ਼ਮੂਲੀਅਤ ਸੀ, ਯੂਰਪ ਦੇ ਵਿੱਚ ਵੀ, ਕਿਉਂਕਿ ਯੂਰਪ ਦਾ ਸਾਰਾ ਯੂਰਪ ਨਹੀਂ ਸੀ, ਅੱਧਾ ਯੂਰਪ ਜਿਹੜਾ ਈਸਟਰਨ ਯੂਰਪ ਹੈ ਉਹ ਤਾਂ ਰਸ਼ੀਆ ਦੇ ਇਨਫਲੂਐਂਸ ਸੀ, ਸੋਵੀਅਤ ਯੂਨੀਅਨ ਦੇ, ਜਿਨ੍ਹਾਂ ਦੇ ਵਿੱਚ ਰੋਮਾਨੀਆ, ਹੰਗਰੀ, ਪੋਲੈਂਡ, ਚੈਕੋਸਲੋਵਾਕੀਆ, ਈਸਟ ਜਰਮਨੀ, ਇਹ ਸਾਰੇ ਸੀ।
ਪਰ ਦੂਸਰੇ ਜਿਹੜੇ ਨੇ ਉਹ ਨੈਟੋ ਦਾ ਹਿੱਸਾ ਸੀ, ਔਰ ਜੋ ਹੀ ਸੋਵੀਅਤ ਯੂਨੀਅਨ ਟੁੱਟਿਆ ਦੋਨੋਂ ਜਰਮਨੀਜ਼ ਯੂਨਾਈਟ ਹੋਈਆਂ, ਔਰ ਇਹ ਜਿਹੜੇ ਪੋਲੈਂਡ, ਰੋਮਾਨੀਆ, ਹੰਗਰੀ, ਚੈਕੋਸਲੋਵਾਕੀਆ, ਚੈਕ ਰਿਪਬਲਿਕ, ਸਲੋਵੇਨੀਆ, ਇਹ ਅੱਡ-ਅੱਡ ਮੁਲਕ ਵੀ ਬਣੇ, ਯੂਗੋਸਲਾਵੀਆ ਵੀ ਟੁੱਟਿਆ। ਸੋ ਇਸ ਸਾਰੇ ਤੋਂ ਬਾਅਦ ਇੱਕ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਮੰਗ ਇਹ ਵੀ ਸੀ ਕਿ ਵੀ ਨੈਟੋ ਨੂੰ ਹੁਣ ਇਹਦੀ ਲੋੜ ਨਹੀਂ ਰਹੀ, ਔਰ ਈਵਨ ਉਸ ਸਟੇਜ ਦੇ ਉੱਤੇ ਰਸ਼ੀਆ ਨੇ ਵੀ ਜਿਹੜਾ ਉਹ ਨੈਟੋ ਜੁਆਇਨ ਕਰਨ ਦੀ ਖਾਹਿਸ਼ ਜ਼ਾਹਰ ਕੀਤੀ ਸੀ, ਔਰ ਕਲਿੰਟਨ ਈਰਾ ਦੇ ਵਿੱਚ ਇਸ ਬਾਰੇ ਗੱਲ ਥਾਟ ਵੀ ਹੋਇਆ। ਔਰ ਲੇਕਿਨ ਅਮਰੀਕਾ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਕੀ ਚੱਲ ਰਿਹਾ ਸੀ ਜ਼ਾਹਰ ਹੈ ਉਸ ਦੇ ਵਿੱਚ ਜੇ ਇਹ ਕਹੀਏ ਕਿ ਕਿਤੇ ਨਾ ਕਿਤੇ ਇਮਾਨਦਾਰੀ ਦੀ ਘਾਟ ਸੀ, ਔਰ ਇਹ ਵਰਬਲ ਐਸ਼ੋਰੈਂਸ ਦਿੱਤੀ ਗਈ ਸੀ ਗੋਰਬਾਚੇਵ ਨੂੰ ਉਸ ਪੀਰੀਅਡ ਦੇ ਵਿੱਚ ਕਿ ਭਾਈ ਹੁਣ ਨੈਟੋ ਦੀ ਐਕਸਪੈਂਸ਼ਨ ਨਹੀਂ ਹੋਏਗੀ, ਨੈਟੋ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਨੈਟੋ ਤਾਂ ਬਣੀ ਸੋਵੀਅਤ ਯੂਨੀਅਨ ਨੂੰ ਕਾਊਂਟਰ ਕਰਨ ਲਈ ਸੀ। ਲੇਕਿਨ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਕਿਵੇਂ ਫਿਰ ਪੋਲੈਂਡ ਨੂੰ ਨੈਟੋ ਜੁਆਇਨ ਕਰਵਾਈ ਗਈ, ਔਰ ਜਿਹੜੀ 3 ਸਾਲ ਤੋਂ ਯੂਕਰੇਨ ਦੇ ਨਾਲ ਰਸ਼ੀਆ ਦੀ ਵਾਰ ਚੱਲ ਰਹੀ ਹੈ ਉਸ ਦਾ ਕਾਰਨ ਵੀ ਯੂਕਰੇਨ ਨੂੰ ਨੈਟੋ ਦੇ ਵਿੱਚ ਲਿਆਉਣ ਦਾ ਸੀ, ਔਰ ਰਸ਼ੀਆ ਨੂੰ ਇਹ ਲੱਗਦਾ ਸੀ ਕਿ ਭਾਈ ਉਹਦੇ ਬਾਰਡਰਸ ਦੇ ਉੱਤੇ ਹੀ ਆ ਕੇ ਇਹ ਫੋਰਸ ਬੈਠ ਗਈ ਹੈ ਨੈਟੋ। ਹੁਣ ਉਹ ਨੈਟੋ ਜਿਹਨੇ ਇਸ ਸਾਰੇ ਪੀਰੀਅਡ ਦੇ ਵਿੱਚ ਹਾਫ ਸੈਂਚਰੀ ਤੋਂ ਜ਼ਿਆਦਾ ਸਾਥ ਦਿੱਤਾ, ਉਹਨੂੰ ਖਿਲਾਰ ਕੇ ਰੱਖ ਦਿੱਤਾ ਇਸ ਨਵੇਂ ਵਰਲਡ ਆਰਡਰ ਦੇ ਚੱਲਦੇ ਆ। ਹੁਣ ਇਸ਼ੂ ਬੇਸ਼ੱਕ ਇਹ ਜਦੋਂ ਟੈਰਿਫ ਵਾਰ ਦੀ ਸ਼ੁਰੂਆਤ ਹੋਈ ਉਸ ਦੇ ਵਿੱਚ ਕੋਈ ਲਿਹਾਜ਼ ਨਹੀਂ ਸੀ। ਕੈਨੇਡਾ ਜਿਹੜਾ ਨੈਟੋ ਦਾ ਮੈਂਬਰ ਵੀ ਰਿਹਾ, ਹਾਲਾਂਕਿ ਕੈਨੇਡਾ ਕੋਈ ਯੂਰਪ ਦੇ ਵਿੱਚ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਉਹਦੇ 'ਚ ਵੀ ਸਾਥ ਦਿੱਤਾ, ਔਰ ਨੈਫਟਾ ਵਰਗੀਆਂ ਜਿਹੜੀਆਂ ਟ੍ਰੀਟੀਜ਼ ਦਾ ਵੀ ਹਿੱਸਾ ਰਿਹਾ। ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਪੀਰੀਅਡ 'ਚ ਕੈਨੇਡਾ ਨੂੰ 51ਵਾਂ ਸੂਬਾ ਬਣਨ ਦੀ ਗੱਲ, ਔਰ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿ ਕੇ ਸੰਬੋਧਨ ਕਰਨ ਦੀ, ਔਰ ਦੂਸਰਾ ਔਰ ਜੇ ਅਸੀਂ ਮੈਕਸੀਕੋ ਦੇ ਹਵਾਲੇ ਨਾਲ ਗੱਲ ਕਰੀਏ ਜਿਹੜਾ ਨਾਫਤਾ ਦਾ ਹਿੱਸਾ ਸੀ, ਜਿਹੜਾ ਨਾਰਥ ਅਮਰੀਕਨ ਜਿਹੜੀ ਹੈ ਉਹ ਫੋਰਨ ਟ੍ਰੇਡ ਐਗਰੀਮੈਂਟ, ਹੁਣ ਜਿੱਥੇ ਉਹ ਵੈਨਜ਼ੂਏਲਾ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਔਰ ਕੋਲੰਬੀਆ ਔਰ ਕਿਊਬਾ ਨੂੰ ਜਿਹੜਾ ਨੈਕਸਟ ਰੱਖਿਆ ਗਿਆ ਉਹਦੇ 'ਚ ਮੈਕਸੀਕੋ ਦਾ ਜ਼ਿਕਰ ਵੀ ਕੀਤਾ ਗਿਆ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਇਹ ਐਲਾਈਜ਼ ਔਰ ਉਹਦਾ ਹੀ ਨਤੀਜਾ ਹੈ ਕਿ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਜਾ ਕੇ ਚਾਈਨਾ ਦੇ ਨਾਲ ਉਹਨਾਂ ਦੀ ਡੀਲ ਸਾਈਨ ਹੋ ਗਈ ਹੈ, ਔਰ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਜੀ ਬਹੁਤ ਚੰਗੀ ਗੱਲ ਹੈ ਚੀਨ ਦੇ ਨਾਲ ਡੀਲ ਸਾਈਨ ਹੋ ਗਈ, ਪਰ ਇੱਕ ਝਟਕਾ ਤਾਂ ਟੈਰਿਫ ਦੇ ਥੱਲੇ ਯੂਰਪ ਨੂੰ ਦਿੱਤਾ ਗਿਆ, ਨੈਟੋ ਨੂੰ ਮਿਲਿਆ, ਪਰ ਉਹ ਸੰਭਲ ਕੇ ਕੁਛ ਨਾ ਕੁਛ ਡੀਲ ਹੋ ਗਈ, ਕੋਈ ਚੱਲ ਪਿਆ, ਕੋਈ ਰਹਿ ਗਿਆ। ਪਰ ਦੂਸਰਾ ਜਿਹੜਾ ਝਟਕਾ ਜਿਸ ਦੇ ਵਿੱਚ ਹੁਣ ਡਿਵੀਜ਼ਨਸ ਬੜੀਆਂ ਕਲੀਅਰਲੀ ਮਾਰਕਡ ਡਿਵੀਜ਼ਨਸ ਨੇ, ਉਹ ਵੈਨਜ਼ੂਏਲਾ ਦੇ ਸਕਸੈਸਫੁਲ ਆਪਰੇਸ਼ਨ ਤੋਂ ਬਾਅਦ ਗ੍ਰੀਨਲੈਂਡ ਨੂੰ ਜਿਹੜਾ ਕਿ ਜਿਹਦੇ ਉੱਤੇ ਡੈਨਮਾਰਕ ਦੀ ਸੋਵਰਨਿਟੀ ਹੈ, ਹਾਲਾਂਕਿ ਆਬਾਦੀ ਉਹਦੀ 50,000 ਦੇ ਲਗਭਗ ਹੀ ਹੈ, ਕੋਈ ਐਸਾ ਨਹੀਂ ਹੈ, ਲੇਕਿਨ ਉਸ ਦੀ ਜੰਗੀ ਇੰਪੋਰਟੈਂਸ ਨੂੰ ਜਿਵੇਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਉਭਾਰਿਆ ਜਾ ਰਿਹਾ, ਔਰ ਇਹ ਨਹੀਂ ਹੈ ਕਿ ਵੀ ਜੰਗੀ ਇੰਪੋਰਟੈਂਸ ਹੈ ਨਹੀਂ ਹੈ, ਇਹ ਜੰਗੀ ਇੰਪੋਰਟੈਂਸ ਈਵਨ ਜਦੋਂ 1950s ਦੇ ਵਿੱਚ ਬਿਗਨਿੰਗ ਦੇ ਵਿੱਚ ਹੀ ਐਗਰੀਮੈਂਟ ਜਿਹੜਾ ਡੈਨਮਾਰਕ ਦੇ ਨਾਲ ਅਮਰੀਕਾ ਦਾ ਹੋਇਆ, ਉਦੋਂ ਅਮਰੀਕਾ ਦੇ ਬੇਸ ਵੀ ਨੇ ਉੱਥੇ, ਫੌਜੀ ਬੇਸ ਵੀ ਨੇ, ਔਰ ਗ੍ਰੀਨਲੈਂਡ ਨੂੰ ਡਿਫੈਂਡ ਕਰਨ ਦੇ ਲਈ ਅਮਰੀਕਾ ਉਹਨਾਂ ਫੌਜੀ ਬੇਸਾਂ ਜਿੰਨਾ ਮਰਜ਼ੀ ਵਧਾ ਲਏ, ਹੋਰ ਭੇਜ ਦੇ, ਹੋਰ ਬੇਸ ਬਣਾ ਲਏ, ਗੱਲ ਉੱਥੇ ਨਹੀਂ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕੁਝ ਚੀਜ਼ਾਂ ਜਿਉਂ-ਜਿਉਂ ਡਿਵੈਲਪ ਹੁੰਦੀਆਂ ਨੇ ਸਾਨੂੰ ਵੀ ਸਮਝਣ ਦਾ ਜਾਂ ਸਿੱਖਣ ਦਾ ਮੌਕਾ ਮਿਲਦਾ ਹੈ। ਹੁਣ ਜਿਸ ਮੌਨਰੋ ਡਾਕਟਰੀਨ ਦਾ ਜ਼ਿਕਰ ਹੁੰਦਾ ਹੈ ਜਾਂ ਮੌਨਰੋ ਫੋਰਨ ਪਾਲਿਸੀ ਦਾ ਜ਼ਿਕਰ ਹੁੰਦਾ ਹੈ, ਪ੍ਰੈਜ਼ੀਡੈਂਟ ਅਮਰੀਕਾ ਦੇ 1822-23 ਦੇ ਨੇੜੇ ਜਿਹੜੇ ਮੌਨਰੋ ਸਨ, ਜਿਹਨੂੰ ਟਰੰਪ ਨੇ ਮੌਨਰੋ ਦੇ ਨਾਲ ਆਪਣਾ ਨਾਮ ਵੀ ਜੋੜਿਆ, ਔਰ ਮੌਨਰੋ ਡਾਕਟਰੀਨ ਸੀ ਕਿ ਵੀ ਜਿਹੜਾ ਜਿਸ ਖਿੱਤੇ 'ਚ ਜਿਹੜਾ ਹੈ ਉਹਦੇ 'ਚ ਸੋਵਰਨਿਟੀ ਹੈ, ਵੈਸਟਰਨ ਹੈਮੀਸਫੀਅਰ ਅਮਰੀਕਾ ਦੇ ਇਨਫਲੂਐਂਸ ਹੈ, ਔਰ ਅਮਰੀਕਾ ਇੱਥੇ ਕੋਈ ਇੰਟਰਫੀਅਰੈਂਸ ਨਾ ਹੋਏ, ਇਵੇਂ ਹੀ ਅੱਡ ਉਹੀ ਟਰੰਪ ਨੂੰ ਨੀਤੀ ਨੂੰ ਲਾਗੂ ਕਰ ਰਹੇ ਨੇ। ਪਰ ਮੈਂ ਇਹ ਦੇਖ ਰਿਹਾ ਸੀ ਕਿ ਉਸੇ ਹੀ ਮੌਨਰੋ ਡਾਕਟਰੀਨ ਵਾਲੇ ਪ੍ਰੈਜ਼ੀਡੈਂਟ ਮੌਨਰੋ ਦੇ ਪੀਰੀਅਡ 'ਚ ਇੱਕ ਡੀਲ ਹੋਈ ਡੈਨਮਾਰਕ ਦੇ ਨਾਲ, ਜਿਹੜੇ ਵਰਜਿਨ ਆਈਲੈਂਡ ਨੇ ਇਹ ਡੈਨਮਾਰਕ ਦੀ ਪ੍ਰਾਪਰਟੀ ਸੀ, ਇਹ ਡੈਨਮਾਰਕ ਨੇ ਸੈੱਲ ਕੀਤਾ ਅਮਰੀਕਾ ਨੂੰ, ਔਰ ਉਸੇ ਡੀਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਗ੍ਰੀਨਲੈਂਡ ਜਿਹੜਾ ਇਸ ਦੇ ਉੱਤੇ ਅਮਰੀਕਾ ਆਪਣਾ ਕਦੇ ਅਧਿਕਾਰ ਨਹੀਂ ਜਮਾਏਗਾ,
ਇਹ ਡੈਨਮਾਰਕ ਦਾ ਹਿੱਸਾ ਹੀ ਰਹੇਗਾ। ਸੋ ਆਲਰੇਡੀ ਗੱਲ ਕੱਲੀ ਇਹ ਨਹੀਂ ਹੈ ਕਿ UN ਜਾਂ ਇੰਟਰਨੈਸ਼ਨਲ ਪ੍ਰੋਟੋਕਾਲ ਤੋੜੇ ਜਾ ਰਹੇ ਨੇ, ਈਵਨ ਜਿਹੜੀਆਂ ਅਮਰੀਕਾ ਦੀਆਂ ਆਪਣੀਆਂ ਟ੍ਰੀਟੀਜ਼ ਨੇ। ਔਰ ਇਹ ਫੈਕਟ ਹੈ ਕਿ ਉਸ ਪ੍ਰੈਜ਼ੀਡੈਂਟ ਮੌਨਰੋ ਦੇ ਥੱਲੇ ਹੀ ਇਹ ਡੈਨਮਾਰਕ ਦੇ ਨਾਲ ਜਿੱਥੇ ਵਰਜਿਨ ਆਈਲੈਂਡ ਖਰੀਦੇ ਅਮਰੀਕਾ ਨੇ, ਉੱਥੇ ਜਿਹੜਾ ਗ੍ਰੀਨਲੈਂਡ ਨੂੰ ਉਵੇਂ ਹੀ ਰਹਿਣ ਦੇਣ ਦਾ ਜਿਹੜਾ ਉਹ ਐਦ ਕੀਤਾ ਗਿਆ। ਲੇਕਿਨ ਹੁਣ ਇਉਂ ਜਾਪਦਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਆਮਦਾ ਨੇ, ਉਹਨਾਂ ਨੇ ਇਸ ਦੇ ਉੱਤੇ ਬਿਲਕੁਲ ਉਹਨਾਂ ਨੇ ਖੁੱਲ੍ਹ ਕੇ ਕਿਹਾ ਕਿ ਭਾਈ ਜਾਂ ਸੌਦਾ ਕਰ ਲਓ, ਵੇਚ ਦਿਓ, ਨਹੀਂ ਤਾਂ ਅਸੀਂ ਇਹਨੂੰ ਲੈਣਾ ਹੀ ਲੈਣਾ। ਹੁਣ ਇਸ ਦੇ ਨਤੀਜੇ ਵਜੋਂ ਜ਼ਾਹਰ ਹੈ ਕਿ ਜਿਹੜੀਆਂ ਪ੍ਰੋਮੀਨੈਂਟ 8 ਮੁਲਕਾਂ ਨੇ ਇਸ ਦੇ ਉੱਤੇ ਜਿਹੜੀ ਹੈ ਉਹ ਪੂਰੀ ਲਾਈਨ ਲਈ ਉਸ ਦੇ ਉੱਤੇ ਕਿ ਭਾਈ ਇਹ ਜਿਹੜਾ ਸਾਨੂੰ ਇਹ ਠੀਕ ਨਹੀਂ ਹੈ, ਇਹ ਉਲੰਘਣਾ ਹੈ ਸਾਰੇ ਐਗਰੀਮੈਂਟਸ ਦੀ, ਔਰ ਦੂਜਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਏਗਾ। ਉਹਨਾਂ 8 ਮੁਲਕਾਂ ਦੇ ਵਿੱਚ ਜਿਹੜਾ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ, ਨੀਦਰਲੈਂਡ ਔਰ ਫਿਨਲੈਂਡ। ਹੁਣ ਇਹਨਾਂ 8 ਮੁਲਕਾਂ ਨੇ ਇਸ ਦੇ ਉੱਤੇ ਲਾਈਨ ਲਈ। ਔਰ ਡੈਨਮਾਰਕ ਦੇ ਵਿੱਚ ਤਾਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਹੋਏ ਨੇ, ਜਿਨ੍ਹਾਂ ਨੂੰ ਉਹਨਾਂ ਦੀ ਪ੍ਰਾਈਮ ਮਿਨਿਸਟਰ ਔਰ ਦੂਸਰੇ ਲੀਡ ਕਰ ਰਹੇ ਨੇ। ਹੁਣ ਜਿਉਂ ਹੀ ਇਹਨਾਂ 8 ਮੁਲਕਾਂ ਨੇ, ਹਾਲਾਂ ਬਾਕੀਆਂ 'ਚੋਂ ਕੁਝ ਚੁੱਪ ਨੇ, ਕਿਸੇ ਨੇ ਵੈਰੀ ਸੈਡ ਕਿਹਾ, ਕਿਸੇ ਨੇ ਕਿਹਾ ਨਾਟ ਰਾਈਟ, ਕੁਛ ਨੇ ਜਿਹੜਾ ਮੋਰ ਵੋਕਲ ਹੋਇਆ, ਜਿਵੇਂ ਫਰਾਂਸ ਨੇ ਇਸ ਦੇ ਉੱਤੇ ਜ਼ਿਆਦਾ ਤਿੱਖਾ ਰਿਐਕਸ਼ਨ ਦਿੱਤਾ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾ ਝਟਕਾ ਇਹਨਾਂ 8 ਮੁਲਕਾਂ ਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਗ੍ਰੀਨਲੈਂਡ ਲੈਣ ਦਾ, ਤੁਹਾਡੇ ਤੇ 1 ਫਰਵਰੀ ਤੋਂ ਜਿਹੜਾ ਹੈ ਉਹ 10% ਐਕਸਟਰਾ ਟੈਰਿਫ, ਔਰ ਫਿਰ ਜਿਹੜਾ ਜੂਨ 2026 ਤੋਂ 25% ਹੋਰ ਟੈਰਿਫ। ਹੁਣ ਇਹ ਆਪਣੇ ਆਪ ਦੇ ਵਿੱਚ ਆਲਰੇਡੀ ਉਹਨਾਂ ਦੇ ਨਾਲ ਜਿਹੜੀ ਡੀਲ ਹੋਈ ਹੈ ਉਹ ਬੜੇ ਮੁਸ਼ਕਲ ਦੇ ਨਾਲ, ਹਾਲਾਂ ਉਹਨਾਂ ਦੀ ਜੇ ਯੂਰਪੀਅਨ ਮੁਲਕਾਂ ਦੇ ਅਮਰੀਕਾ ਦੇ ਵਿੱਚ ਵਪਾਰ ਹੈ ਸਾਰਿਆਂ ਦਾ, ਪਹਿਲਾਂ ਹੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਜਿਹੜਾ ਕੀਤਾ। ਪਰ ਇਹ ਇੱਕ ਸਟਰੋਂਗ ਜਿਹੜਾ ਹੈ ਉਹ ਮੈਸੇਜ ਦਿੱਤਾ ਗਿਆ ਕਿ ਭਾਈ ਇਹ ਤੁਹਾਡਾ ਵਿਰੋਧ ਅਸੀਂ ਸਹਾਰਾਂਗੇ ਨਹੀਂ। ਔਰ ਇਹਨਾਂ 8 ਮੁਲਕਾਂ ਦੇ ਉੱਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹੀ ਜਿਹੜੇ ਨੇ ਉਹ 10% ਔਰ ਫਿਰ ਜਿਹੜਾ ਹੈ ਉਹ ਜੂਨ ਤੋਂ 25% ਟੈਰਿਫ ਦਾ ਜਿਹੜਾ ਐਲਾਨ। ਹੁਣ ਇਹਦੇ ਰਿਐਕਸ਼ਨ ਦੇ ਵਿੱਚ ਜਿੱਥੇ ਇਹਨਾਂ ਮੁਲਕਾਂ ਨੇ ਆਪੋ ਆਪਣੇ ਰਿਐਕਸ਼ਨ ਦਿੱਤੇ ਨੇ, ਉਹਦੇ 'ਚ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਟਰੰਪ ਨੇ ਨਾਰਵੇ ਨੂੰ ਇਹ ਕਿਹਾ ਕਿ ਵੀ ਇਹ ਜਿਹੜਾ ਜੋ ਮੇਰਾ ਸਟੈਂਡ ਹੈ ਗ੍ਰੀਨਲੈਂਡ ਤੇ, ਮੈਨੂੰ ਤੁਸੀਂ ਕਿਉਂਕਿ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ, ਮੈਂ ਹੁਣ ਇੰਨੀ ਸ਼ਾਂਤੀ ਕੀਤੀ, ਦੂਜੀ ਕੀਤੀ, ਤੁਸੀਂ ਮੈਨੂੰ ਦਿੱਤਾ ਨਹੀਂ, ਹੁਣ ਮੈਨੂੰ ਕੋਈ ਸ਼ਾਂਤੀ ਦੀ ਪਰਵਾਹ ਨਹੀਂ। ਹਾਲਾਂ ਨਾਰਵੇ ਦੀ ਗਵਰਨਮੈਂਟ ਨੇ ਕਿਹਾ ਕਿ ਜਨਾਬੇ ਆਲਾ ਇਹ ਜਿਹੜਾ ਨੋਬਲ ਕਮੇਟੀ ਬਣੀ ਹੋਈ ਹੈ, ਕਮੇਟੀ ਨੇ ਡਿਸਾਈਡ ਕਰਨਾ ਹੁੰਦਾ, ਸਾਡਾ ਸਰਕਾਰੀ ਤੌਰ ਦੇ ਉੱਤੇ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ। ਪਰ ਪ੍ਰੈਜ਼ੀਡੈਂਟ ਟਰੰਪ ਜਿਹੜੀ ਗੱਲ ਉਹਨਾਂ ਦੇ ਦਿਮਾਗ 'ਚ ਆ ਜਾਏ ਉਹਨੂੰ ਕੱਢ ਕੋਈ ਸਕਦਾ ਨਹੀਂ ਹੈ। ਪਰ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਹੁਣ ਗ੍ਰੀਨਲੈਂਡ ਇਸ਼ੂ ਦੇ ਉੱਤੇ ਭਾਵੇਂ 8 ਦੇ ਉੱਤੇ ਟੈਰਿਫ ਲਾਇਆ, ਲੇਕਿਨ ਅਜੇ ਵੀ ਯੂਕੇ, ਕਿਉਂਕਿ ਯੂਕੇ ਦਾ ਤਾਂ ਬਹੁਤ ਕੁਛ ਦਾਰਮਦਾਰ ਹੈ ਅਮਰੀਕਾ ਦੇ ਨਾਲ, ਉਹਨਾਂ ਨੇ ਅਮਰੀਕਾ ਨੂੰ ਕਿਹਾ, US ਯੂਰਪੀਅਨ ਯੂਨੀਅਨ ਯੂਕੇ ਨੇ ਕਿ ਵੀ ਅਸੀਂ ਜਿਹੜਾ ਅਜੇ ਵੀ ਉਹਨਾਂ ਨੇ ਕਿਹਾ ਵੀ ਗੱਲਬਾਤ ਕਰਾਂਗੇ। ਔਰ ਅਜੇ ਉਹਨਾਂ ਨੇ ਜਿਹੜੀ ਪੋਸੀਬਿਲਿਟੀ ਆਫ ਰੀਟੈਲੀਏਸ਼ਨ ਹੈ ਉਸ ਨੂੰ ਓਪਨ ਰੱਖਿਆ। ਔਰ ਜਰਮਨੀ ਇਸ ਦੇ ਉੱਤੇ, ਜਰਮਨੀ ਔਰ ਫਰਾਂਸ ਜ਼ਿਆਦਾ ਵੋਕਲ ਨੇ। ਯੂਰਪ ਰੈਡਿੰਗ ਸਟੈਪਸ ਅਗੇਂਸਟ ਟਰੰਪ ਟੈਰਿਫ ਬਲੈਕਮੇਲ ਔਨ ਗ੍ਰੀਨਲੈਂਡ। ਜਰਮਨੀ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਅਮਰੀਕਾ ਇਹ ਬਲੈਕਮੇਲ ਕਰ ਰਿਹਾ ਇਸ ਗ੍ਰੀਨਲੈਂਡ ਦੇ ਇਸ਼ੂ ਤੇ, ਔਰ ਅਸੀਂ ਇਸ ਦੇ ਉੱਤੇ ਜਿਹੜਾ ਸਖਤੀ ਦੇ ਨਾਲ ਪਹਿਰਾ ਦੇਵਾਂਗੇ। ਹੁਣ ਇੱਕ ਪਾਸੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਡਿਸਕਸ਼ਨ ਦਾ ਸਬਜੈਕਟ ਵੀ, ਪੋਲਰਾਈਜੇਸ਼ਨ ਦਾ ਵੀ, ਯੂਰਪੀਅਨ ਯੂਨੀਅਨ ਦਾ ਤਾਂ ਨੈਟੋ ਦਾ ਤਾਂ ਭੋਗ ਪੈਣ ਦੀ ਗੱਲ ਹੀ ਹੈ। ਔਰ ਜਿਵੇਂ ਅਸੀਂ ਪਿਛਲੇ ਹਫਤੇ ਕਿਹਾ ਸੀ ਕਿ ਸਿੰਬੋਲਿਕਲੀ ਨਾਰਵੇ ਨੇ, ਫਰਾਂਸ ਨੇ, ਯੂਕੇ ਨੇ, ਭਾਵੇਂ ਕਿਸੇ ਨੇ 15 ਫੌਜੀ ਭੇਜੇ ਨੇ ਉੱਥੇ ਗ੍ਰੀਨਲੈਂਡ, ਕਿਸੇ ਨੇ 2 ਭੇਜੇ ਨਾਰਵੇ ਨੇ ਜਾਂ ਦੂਜਿਆਂ ਨੇ, ਸਿੰਬੋਲਿਕ ਇਹ ਦੱਸਣ ਦੇ ਲਈ ਕਿ ਵੀ ਅਸੀਂ ਡਿਫੈਂਡ ਕਰਾਂਗੇ। ਹਾਲਾਂ ਡਿਫੈਂਡ ਕੀ ਕਰਨਾ ਹੈ ਜੇ ਹੁਣ ਜਾ ਹੀ ਚੜ੍ਹੇਗਾ ਅਮਰੀਕਾ, ਆਲਰੇਡੀ ਉਹਨਾਂ ਦੇ ਬੇਸ ਨੇ ਉੱਥੇ ਹੋਰ ਦੁੱਗਣੇ ਕਰ ਦੇਣਗੇ। ਲੇਕਿਨ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਬੜੀ ਬੁਰੀ ਤਰ੍ਹਾਂ ਜਿਹੜੀ ਸਾਰਾ ਹੀ ਅਮਰੀਕਾ ਦਾ ਮਿਲਟਰੀ ਲੈਵਲ ਦੇ ਉੱਤੇ ਵੀ, ਨੈਟੋ ਤਾਂ ਜ਼ਾਹਰ ਹੈ ਮਿਲਟਰੀ ਅਲਾਇੰਸ ਹੀ ਸੀ, ਇਹ ਵੀ ਜਾਂਦਾ ਲੱਗਾ। ਹੁਣ ਦੂਸਰੇ ਪਾਸੇ ਲੱਗ ਰਿਹਾ ਵੀ ਆਲਰੇਡੀ ਅਸੀਂ ਪਿਛਲੇ ਦਿਨਾਂ ਹੀ ਦੇਖਿਆ ਕਿ ਅਮਰੀਕਾ ਨੇ
36 ਆਰਗੇਨਾਈਜੇਸ਼ਨਸ ਜਿਹੜੀਆਂ ਇੰਟਰਨੈਸ਼ਨਲ UN ਨਾਲ ਰਿਲੇਟਡ, ਜਿਨ੍ਹਾਂ 'ਚ ਬਹੁਤ ਸਾਰੀ ਵਰਲਡ ਬੈਂਕ ਜਿਹੜੇ ਇੰਟਰਨੈਸ਼ਨਲ ਰੈੱਡ ਕਰਾਸ ਤੋਂ ਲੈ ਕੇ ਔਰ ਯੂਨੈਸਕੋ ਔਰ ਜਿਹੜੀਆਂ ਫੀਡ ਦਾ ਹੰਗਰੀ ਔਰ ਵੈਕਸੀਨੇਸ਼ਨ ਪ੍ਰੋਗਰਾਮ ਔਰ ਦੂਸਰੇ ਹਿਊਮੈਨਿਟੇਰੀਅਨ ਜਿੰਨੇ 36 ਚੋਂ ਅਮਰੀਕਾ ਨਿਕਲਿਆ ਤੇ ਨਜ਼ਰ ਆ ਰਿਹਾ ਕਿ ਬਈ UN ਦਾ ਤਾਂ ਆਲਮੋਸਟ ਭੋਗ ਪਾਉਣ ਦੀ ਲਾਈਨ ਹੀ ਹੈ, ਕਿਉਂਕਿ ਏਡ ਵੀ ਕਾਫੀ ਰੁਕੀ ਹੋਈ ਹੈ ਔਰ ਬਹੁਤ ਸਾਰਾ ਮਨੀ ਕੱਟ ਆਫ ਕੀਤੀ ਹੋਈ ਹੈ। ਪਰ ਇਹ ਚੱਲ ਰਿਹਾ ਸੀ ਕਿ ਵੀ UN ਨੂੰ ਖਤਮ ਕਰਕੇ ਜਾਂ UN ਜਾਂ ਸਿਕਿਉਰਿਟੀ ਕੌਂਸਲ ਜੇ ਸਾਰੇ ਦੇ ਥੱਲੇ ਜਿਹਨੇ ਭਾਵੇਂ ਕਿਤੇ ਉਹਨਾਂ ਦੀ ਅਥਾਰਟੀ ਚੱਲਦੀ ਹੈ ਕਿਤੇ ਨਹੀਂ ਚੱਲਦੀ, ਬਹੁਤ ਸਾਰੇ ਮੁੱਦਿਆਂ ਦਾ ਅਸੀਂ ਦੇਖਿਆ ਕਿ UN ਫੇਲ ਵੀ ਹੋਈ, ਕਿਉਂਕਿ ਅਮਰੀਕਾ ਜਾਂ ਈਵਨ ਭਾਰਤ ਵਰਗਾ ਮੁਲਕ ਵੀ ਮਾਈਟ ਇਜ਼ ਰਾਈਟ ਦੇ ਥੱਲੇ ਸੋਵਰਨਿਟੀ ਵਾਇਲੇਟ ਕਰਦਾ। ਇਜ਼ਰਾਈਲ ਨੇ ਇੱਕੋ ਵੇਲੇ 4-5 ਮੁਲਕਾਂ ਦੇ ਉੱਤੇ ਬੰਬਾਰਡਮੈਂਟ ਕੀਤੀ ਹੈ। ਇਹ ਸਾਰੇ ਦੇ ਚੱਲਦਿਆਂ ਵੀ ਫਿਰ ਵੀ UN ਇੱਕ 8-10 ਬਿਲੀਅਨ ਡਾਲਰ ਦਾ ਦੇ ਥੱਲੇ ਜਿਹੜਾ ਇੱਕ ਪੋਸਟ ਸੈਕੰਡ ਵਰਲਡ ਵਾਰ ਇੱਕ ਬਾਡੀ ਬਣੀ। ਪਰ ਹੁਣ ਜਿਹੜਾ ਦੂਸਰਾ ਸਟੈਪ ਹੈ ਜਿਹਦੇ ਬਾਰੇ ਅਜੇ ਬਹੁਤ ਸਾਰੇ ਐਕਸਪਰਟਸ ਆਪੋ ਆਪਣੇ ਜਿਹੜੀਆਂ ਨੇ ਉਹ ਬਿਰਤੀਆਂ ਨੂੰ ਇਕਾਗਰ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਸ ਚੋਂ ਕੀ ਇਹ ਹੈ ਜਿਹੜਾ ਮੂਵ ਕੀ ਹੈ। ਪਰ ਪ੍ਰੈਜ਼ੀਡੈਂਟ ਟਰੰਪ ਨੇ ਵੀਕਐਂਡ ਦੇ ਉੱਤੇ ਜਿਹੜਾ ਬੋਰਡ ਆਫ ਪੀਸ ਇਸ ਦੇ ਨਾਂ ਥੱਲੇ ਕੁਛ ਨੂੰ ਨੋਮੀਨੇਟ ਕੀਤਾ। ਹੁਣ ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ ਸ਼ਰਮ ਉਲ ਸ਼ੇਖ ਦੇ ਵਿੱਚ ਪਿਛਲੇ ਸਾਲ ਇਜਿਪਟ 'ਚ 20 ਮੁਲਕਾਂ ਦੇ ਨੁਮਾਇੰਦੇ ਜਿਹੜੇ ਨੇ, ਜਿਹਨਾਂ 'ਚ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਔਰ ਮੋਦੀ ਵੀ ਇਨਵਾਈਟਡ ਸੀ, ਉਹ ਤਾਂ ਨਹੀਂ ਸੀ ਆਇਆ, ਉਹਨਾਂ ਦਾ ਡਿਪਟੀ ਫੋਰਨ ਮਿਨਿਸਟਰ ਆਇਆ ਸੀ, ਸ਼ਾਬਾਜ਼ ਸ਼ਰੀਫ ਆਇਆ ਸੀ ਪਾਕਿਸਤਾਨ ਤੋਂ, ਸ਼ਰਮ ਉਲ ਸ਼ੇਖ ਇਜਿਪਟ ਦੇ ਵਿੱਚ ਇਹਨਾਂ 20 ਮੁਲਕਾਂ ਨੇ ਇਹ ਕਿਹਾ ਸੀ ਕਿ ਵੀ ਜਿਹੜੀ ਹੈ ਗਜ਼ਾ ਪੀਸ ਪਲਾਨ ਉੱਥੇ ਜਿਹੜੀ ਹੈ ਉਹ ਪੀਸ ਹੋਣੀ ਚਾਹੀਦੀ ਹੈ, ਉਹਨੂੰ ਰੀਬਿਲਡ ਕਰਨਾ ਹੈ ਉਹ ਸਾਰੇ ਦੇ ਨਾਲ। ਫਿਰ ਉਹਦੇ 'ਚ ਜਿਹੜੀ ਹੈ ਜਿਹੜੇ ਉਹਦੇ ਕੁਛ 20 ਪੁਆਇੰਟ ਸੀ ਉਹ ਸਾਰੇ ਐਗਰੀਮੈਂਟ ਦੇ, ਉਹਦੇ 'ਚ ਇਹ ਸੀ ਕਿ ਵੀ ਡਿਸਆਰਮ ਕੀਤਾ ਜਾਏਗਾ ਹਮਾਸ ਨੂੰ, ਪਰ ਗਜ਼ਾ ਦੀ ਰੀਸਟਰਕਚਰਿੰਗ ਦੇ ਵਿੱਚ, ਰੀਬਿਲਡਿੰਗ 'ਚ ਗਜ਼ਾ ਵਾਲਿਆਂ ਨੂੰ ਉੱਥੋਂ ਡਿਸਪਲੇਸ ਨਹੀਂ ਕੀਤਾ ਜਾਏਗਾ, ਉਹਨਾਂ ਦੀ ਫਰੀडम ਹੈ, ਉਹ ਜਾਣ ਫਿਰ ਜਦੋਂ ਮਰਜ਼ੀ ਵਾਪਸ ਆ ਜਾਣ। ਔਰ ਇਸਲਾਮਿਕ ਮੁਲਕਾਂ ਦੀ ਫੌਜ ਜਿਹੜੀ ਹੈ ਉੱਥੇ ਲਾ ਐਂਡ ਆਰਡਰ ਦਾ ਕਰੇਗੀ, ਇਜ਼ਰਾਈਲ ਆਪਣੀ ਓਰੀਜਨਲ ਪੋਜੀਸ਼ਨ ਤੇ ਹਟੇਗਾ। ਔਰ ਇਸ ਸਾਰੇ ਦੇ ਚੱਲਦਿਆਂ ਉਹਦਾ ਪਹਿਲਾ ਫੇਜ਼ ਤਾਂ ਜਿਹੜਾ ਹੈ ਉਹ ਸੀਜ਼ਫਾਇਰ ਜਿਹੜਾ ਭਾਵੇਂ ਅਜੇ ਕੱਚਾ ਪੱਕਾ ਹੋਲਡ ਕਰਦਾ, ਹਾਲਾਂ 800 ਤੋਂ ਜ਼ਿਆਦਾ ਵਾਇਲੇਸ਼ਨਸ ਇਜ਼ਰਾਈਲ ਨੇ ਕੀਤੀਆਂ ਨੇ ਤੇ 1000 ਤੋਂ ਜ਼ਿਆਦਾ ਬੇਗੁਨਾਹ ਮਾਰੇ ਨੇ, ਜਿਨ੍ਹਾਂ 'ਚ ਬਹੁਤ ਸਾਰੇ ਬੱਚੇ ਨੇ। ਪਰ ਇਹਦੇ ਬਾਵਜੂਦ ਜਿਸ ਲੈਵਲ ਦੇ ਉੱਤੇ ਤਬਾਹੀ ਚੱਲ ਰਹੀ ਸੀ ਉਹ ਘੱਟੋ ਘੱਟ ਰੁਕੀ ਹੋਈ ਹੈ। ਹੁਣ ਇਹ ਸੀ ਕਿ ਵੀ ਜਿਹੜਾ ਨੈਕਸਟ ਫੇਜ਼ ਹੈ, ਫੇਜ਼ 2, ਉਹਦੇ ਲਈ ਕੀ ਕੀਤਾ ਜਾਏ। ਸੋ ਬਹੁਤ ਸਾਰੇ ਇਹ ਐਕਸਪੈਕਟ ਤਾਂ ਕਰ ਰਹੇ ਸੀ ਕਿ ਇਸਲਾਮਿਕ ਮੁਲਕਾਂ ਦੇ ਕਿਹੜੇ ਮੁਲਕ ਨੇ ਉਹਨਾਂ ਦੀ ਸਟੇਸ਼ਨਰੀ ਜਿਹੜੀ ਉੱਥੇ ਜਾਏ, ਹਮਾਸ ਹੋਏਗੀ ਡਿਸਆਰਮ ਕਿ ਨਹੀਂ ਹੋਏਗੀ। ਹਾਲਾਂਕਿ ਹਮਾਸ ਦਾ ਕਹਿਣਾ ਸੀ ਕਿ ਜੇ ਐਡਮਿਨਿਸਟ੍ਰੇਸ਼ਨ ਫਲਸਤੀਨੀ ਨੁਮਾਇੰਦਿਆਂ ਦੇ ਹਵਾਲੇ ਕਰ ਦਿੱਤਾ ਜਾਏ ਤਾਂ ਸਾਨੂੰ ਕੋਈ ਹਰਜ਼ ਨਹੀਂ ਹੈ ਉਸ 'ਚ ਜਿਹੜਾ ਆਪਣੇ ਆਪ ਨੂੰ ਪਿੱਛੇ ਹਟਾਉਂਦਾ। ਹੁਣ ਇਸ ਸਾਰੇ 'ਚ ਐਕਸਪੈਕਟਡ ਤਾਂ ਇਹੀ ਸੀ, ਲੇਕਿਨ ਜਿਹੜਾ ਬੋਰਡ ਆਫ ਪੀਸ ਐਲਾਨਿਆ ਪ੍ਰੈਜ਼ੀਡੈਂਟ ਟਰੰਪ ਨੇ, ਉਸ ਦਾ ਜਿਸ ਲੈਵਲ ਦਾ ਸਟਰਕਚਰ ਹੈ ਔਰ ਉਸ ਦਾ ਜਿਹੜਾ ਮੈਂਡੇਟ ਹੈ, ਉਸ ਤੋਂ ਇਹ ਲੱਗਦਾ ਹੈ ਕਿ ਇਹ UN ਸਿਕਿਉਰਿਟੀ ਕੌਂਸਲ ਦਾ ਹੀ ਬਦਲ ਹੈ। ਔਰ ਕਿਉਂਕਿ ਅਮਰੀਕਾ ਆਪਣੇ ਲੈਵਲ ਦੇ ਉੱਤੇ ਸਾਰਿਆਂ ਨੂੰ ਹੁਣ ਦੁਨੀਆ ਦੇ ਵਿੱਚ ਵਨ ਪੋਲਰ ਵਰਲਡ ਬਣਾ ਕੇ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਕਿਉਰਿਟੀ ਕੌਂਸਲ ਦੇ ਵਿੱਚ 5 ਵੀਟੋ ਵਿਲਡਿੰਗ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਰਸ਼ੀਆ ਵੀ ਹੈ, ਚਾਈਨਾ ਵੀ ਹੈ, ਫਰਾਂਸ ਵੀ ਹੈ, UK ਵੀ ਹੈ ਔਰ ਜ਼ਾਹਰ ਹੈ ਅਮਰੀਕਾ ਵੀ ਹੈ। ਹੁਣ ਇਹਦੇ 'ਚ ਜਿਹੜੇ ਮੁੱਢਲੇ ਤੌਰ ਤੇ ਇਹਦਾ ਮੈਂਡੇਟ ਦਿੱਤਾ ਗਿਆ ਉਹ ਗਲੋਬਲ ਬਣਾ ਦਿੱਤਾ ਗਿਆ ਔਰ ਇਸ ਨੂੰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇ ਸਿੰਘ ਬੰਗਾ, ਟਰਬਨਡ ਸਿੱਖ 6 ਫੁੱਟੇ, ਉਹਨਾਂ ਨੂੰ ਵੀ ਜਿਹੜੇ ਮੁੱਢਲੇ 4-5 ਮੈਂਬਰ ਬੋਰਡ ਆਫ ਪੀਸ ਦੇ ਅਨਾਉਂਸ ਕੀਤੇ ਗਏ, ਉਹਨਾਂ ਦੇ ਵਿੱਚ ਅਜੇ ਸਿੰਘ ਬੰਗਾ ਦਾ ਨਾਮ ਵੀ ਹੈ। ਹਾਲਾਂ ਇਹ ਕਿਹਾ ਜਾ ਸਕਦਾ ਹੈ ਕਿ ਵੀ ਬਹੁਤ ਕੁਝ ਪ੍ਰੋਜੈਕਟ ਜਿਹੜੇ ਨੇ ਉਹ ਵਰਲਡ ਬੈਂਕ ਨੇ ਫਾਈਨੈਂਸ ਕਰਨੇ ਨੇ, ਇਸ ਲਈ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੂੰ ਉਹਦਾ ਹਿੱਸਾ ਬਣਾਉਣਾ। ਪਰ ਇਹਦੇ 'ਚ ਕੋਈ ਜ਼ਰੂਰੀ ਵੀ ਨਹੀਂ ਸੀ ਕਿ ਬਾਈ ਨੇਮ। ਸੋ ਜਿਹੜੇ ਪਹਿਲੇ ਮੁੱਢਲੇ ਤੌਰ ਦੇ ਉੱਤੇ ਉਹਨਾਂ ਨੇ ਇਸ ਦੇ ਲਈ ਮੈਂਬਰ ਬਣਾਏ, ਉਹਨਾਂ 'ਚ ਮੁੱਖ ਪਹਿਲੇ 3-4 ਨਾਵਾਂ ਦੇ ਵਿੱਚ ਹੀ ਅਜੈ ਸਿੰਘ ਬੰਗਾ ਦਾ ਨਾਂ ਸੀ, ਫਿਰ ਮਿਸਟਰ ਰੂਬੀਓ
ਜਿਹੜੇ ਕਿ ਫੋਰਨ ਮਿਨਿਸਟਰ ਨੇ, ਔਰ ਇਹ US ਸਪੈਸ਼ਲ ਐਨਵਾਇਰ ਟੂ ਮਿਡਲ ਈਸਟ ਸਟੀਵ ਵਿਟਕੌਫ, ਫਿਰ ਟਰੰਪ ਦੇ ਆਪਣੇ ਜਵਾਈ ਸਨ ਇਨ ਲਾ ਜੇਰਡ ਕੁਸ਼ਨਰ, ਸਾਬਕਾ UK ਦੇ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ, ਪ੍ਰਾਈਵੇਟ ਐਕੁਇਟੀ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ CEO ਮਾਰਕ ਰੋਵਨ ਤੇ US ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰੋਬਰਟ ਗੈਬਰੀਅਲ, ਇਹ ਉਸ ਦੇ ਮੁੱਢਲੇ ਜਿਹੜੇ ਨੇ ਮੈਂਬਰ ਨੋਮੀਨੇਟ ਕੀਤੇ ਗਏ। ਔਰ ਉਹਦੇ 'ਚ ਇਹ ਕਿਹਾ ਗਿਆ ਕਿ ਬਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਨੁਮਾਇੰਦੇ ਜਿਹੜੇ ਨੇ ਉਹ ਕੀਤੇ ਜਾਣਗੇ। ਹੁਣ ਜਿਹੜੀ ਓਵਰਆਲ ਇਹ ਸਾਰੇ ਜਿਹੜੀ ਫੌਜ ਉੱਥੇ ਰੱਖਣੀ ਹੈ ਜਾਂ ਜਿਹਨੂੰ ਕਰਨਾ, ਉਹਦੇ ਲਈ ਜਿਹੜਾ ਮੇਜਰ ਉਹਨਾਂ ਨੇ ਆਪਣਾ US ਸਪੈਸ਼ਲ ਆਪਰੇਸ਼ਨਸ ਕਮਾਂਡ ਸੈਂਟਰ ਬਣਾਇਆ, ਉਸ ਦੇ ਜਿਹੜੇ ਮੇਜਰ ਜਨਰਲ ਜੈਫਰਸ ਇਸ ਦੇ ਇੰਚਾਰਜ ਹੋਣਗੇ, ਕਮਾਂਡਰ ਹੋਣਗੇ ਆਫ ਦਾ ਇੰਟਰਨੈਸ਼ਨਲ ਸਟੈਬਿਲਾਈਜੇਸ਼ਨ ਫੋਰਸ, ਉਹਦਾ ਨਾਂ ISF ਰੱਖਿਆ ਗਿਆ, ਔਰ ਉਹ ਸਪੈਸ਼ਲ ਜਿਹੜੇ ਆਪਰੇਸ਼ਨਸ ਨੂੰ ਲੀਡ ਕਰਨਗੇ। ਹੁਣ ਜਿਹੜਾ ਇਸ ਦੇ ਵਿੱਚ ਮੁੱਢਲੀ ਸਟੇਟਮੈਂਟ 'ਚ ਕਿਹਾ ਗਿਆ ਕਿ ਬਈ ਅਮਰੀਕਾ ਜਿਹੜਾ ਹੈ ਉਹ ਕੀ ਅਰਬ ਨੇਸ਼ਨਸ ਦੇ ਨਾਲ, ਇਜ਼ਰਾਈਲ ਦੇ ਨਾਲ ਕਲੋਜ਼ ਪਾਰਟਨਰਸ਼ਿਪ ਰੱਖੇਗਾ, ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਵੀ, ਟੂ ਅਚੀਵ ਦਾ ਆਬਜੈਕਟਿਵਸ ਆਫ ਕੰਪਰੈਹੈਂਸਿਵ ਪੀਸ ਪਲਾਨ। ਹੁਣ ਇਸ ਸਾਰੇ 'ਚ ਜਿਹੜਾ ਦੂਸਰਾ ਪਾਰਟ ਹੈ ਕਿ ਜਦੋਂ ਇਸ ਨੂੰ ਐਕਸਪੈਂਡ ਕਰਨ ਦੀ ਲਾਈਨ ਹੈ, ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸ ਬੋਰਡ ਆਫ ਪੀਸ ਸ਼ਾਮਲ ਹੋਣ ਲਈ ਰੂਸ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਨੂੰ ਵੀ ਜਿਹੜਾ ਉਹ ਭੇਜਿਆ ਗਿਆ ਇਨਵੀਟੇਸ਼ਨ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੂੰ ਵੀ ਇਨਵਾਈਟ ਕੀਤਾ ਗਿਆ, ਔਰ ਜਿਵੇਂ ਜਿਹੜੇ ਸਰਜੀਓ ਅਮਰੀਕਾ ਦੇ ਐਂਬੈਸਡਰ ਭਾਰਤ 'ਚ ਨੇ, ਉਹਨਾਂ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਕਿਹਾ ਕਿ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਇਸ ਬੋਰਡ ਆਫ ਪੀਸ ਦੇ ਵਿੱਚ ਆਉਣ ਦੇ ਲਈ। ਔਰ ਇਹ ਜਿਹੜਾ ਹੁਣ ਇਸ ਦਾ ਜਿਹੜਾ ਮੈਂਡੇਟ ਹੈ, ਉਹਦੇ 'ਚ ਕਿਹਾ ਗਿਆ ਕਿ ਵੀ ਇਹ ਜਿਹੜਾ ਇਹ ਬੋਰਡ ਹੈ, ਇਹ ਵਾਈਟਲ ਸਟੈਪ ਹੈ ਇਨ ਇੰਪਲੀਮੈਂਟਿੰਗ ਫੇਜ਼ 2 ਆਫ ਟਰੰਪਸ ਕੰਪਰੈਹੈਂਸਿਵ ਪਲਾਨ ਟੂ ਐਂਡ ਦਾ ਗਾਜ਼ਾ ਕਨਫਲਿਕਟ, ਜਿਹੜਾ 20 ਪੁਆਇੰਟ ਰੋਡ ਮੈਪ ਸੀ। ਔਰ ਇਹ ਉਹਨਾਂ ਨੇ ਮੰਨ ਕੇ ਤੁਰੇ ਨੇ ਕਿ ਇਸ ਦੇ ਨਾਲ ਜਿਹੜਾ ਬਾਕੀ ਉਹਦੀ ਇਕਨੋਮਿਕਲ ਡਿਵੈਲਪਮੈਂਟ ਔਰ ਉਹਨੂੰ ਅੱਗੇ ਕਰਨਾ ਔਰ ਮਿਰੈਕਲ ਸਿਟੀ ਬਣਾਉਣਾ, ਔਰ ਇਹ ਅੱਗੇ ਉਹਦੀ ਲੰਬੀ ਚੌੜੀ ਡਿਟੇਲ ਹੈ। ਔਰ ਇਹਦੇ 'ਚ ਇਹ ਵੀ ਕਿਹਾ ਗਿਆ ਵੀ ਕੋਈ ਗਜ਼ਾ 'ਚੋਂ ਜਾਏਗਾ ਨਹੀਂ, ਜੇ ਕੋਈ ਜਾਣਾ ਚਾਹੁੰਦਾ ਮਰਜ਼ੀ ਨਾਲ ਤਾਂ ਉਹ ਵਾਪਸ ਆ ਸਕਦਾ। ਹੁਣ ਇਸ ਸਾਰੇ 'ਚ ਜਦੋਂ ਰਸ਼ੀਆ, ਇੰਡੀਆ, ਪਾਕਿਸਤਾਨ ਇਹਨਾਂ ਨੂੰ ਵੀ ਇਨਵਾਈਟ ਕਰਨਾ ਉਹ ਸਾਰੇ ਦਾ ਹਿੱਸਾ ਬੋਰਡ ਦਾ ਬਣਾ ਕੇ, ਤੇ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੇ ਯੂਰਪੀਅਨ ਮੁਲਕਾਂ ਨੂੰ ਵੀ ਲੱਗਾ ਕਿ ਵੀ ਇਹ ਤਾਂ UN ਨੂੰ ਨਿਊਟਰਲਾਈਜ਼ ਕਰਨ ਦੀ ਲਾਈਨ ਹੈ। ਹੁਣ ਇਹ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ 'ਚ ਵੀ ਇਹਨਾਂ 'ਚੋਂ ਕਿੰਨੇ ਇਹਨੂੰ ਐਕਸੈਪਟ ਕਰਦੇ ਨੇ। ਜਿਵੇਂ ਅਸੀਂ ਕਿਹਾ ਕਿ ਫਰਾਂਸ ਨੇ ਕਹਿ ਦਿੱਤਾ ਕਿ ਵੀ ਅਸੀਂ ਟਰੰਪਸ ਗਾਜ਼ਾ ਪਲਾਨ, ਫਰਾਂਸ ਵਾਂਟ ਜੁਆਇਨ, ਕੈਨੇਡਾ ਵਾਂਟ ਪੇ। ਹੁਣ ਇਹ ਵੀ ਆਇਆ ਵੀ ਇਹ ਜਿਹੜੇ ਨੋਮੀਨੀ ਨੇ ਇਹ 3 ਸਾਲ ਤੱਕ ਮੈਂਬਰ ਹੋਣਗੇ, ਲੇਕਿਨ ਪਹਿਲੇ ਸਾਲ ਦੇ ਵਿੱਚ ਇਹਨਾਂ ਨੂੰ ਇਹ ਦੱਸਣਾ ਪਏਗਾ ਜੇ ਉਹ ਪੱਕੇ ਮੈਂਬਰ ਰਹਿਣਾ ਚਾਹੁੰਦੇ ਨੇ ਤੇ $1 ਬਿਲੀਅਨ ਉਹਨਾਂ ਨੂੰ ਦੇਣਾ ਹੋਏਗਾ। ਹੁਣ ਇਹ ਆਪਣੇ ਆਪ 'ਚ ਕੁਆਇਟ ਕੰਪਲੈਕਸ ਸਾਰੀ ਪ੍ਰੋਸੈਸ ਹੈ, ਇਹ ਟੈਸਟ ਵੀ ਹੋਏਗਾ, ਔਰ ਆਲਰੇਡੀ ਜਿੱਥੇ ਟੈਰਿਫ ਦਾ ਕਨਫਿਊਜ਼ਨ ਹੀ ਅਜੇ ਦੂਰ ਨਹੀਂ ਸੀ ਹੋਇਆ, ਔਰ ਮੈਂ ਸਮਝਦਾ ਵੀ ਇਹ ਭਾਰਤ ਦੇ ਲਈ ਇੱਕ ਹੋਰ ਵੀ ਕੰਪਲੈਕਸ ਸਿਚੁਏਸ਼ਨ ਹੈ, ਕਿਉਂਕਿ ਜੇ ਭਾਰਤ ਜੁਆਇਨ ਕਰਦਾ ਉੱਥੇ ਇਜ਼ਰਾਈਲ ਨਾਲ ਜਿਹੜੇ ਭਾਰਤ ਦੀ ਰਿਲੇਸ਼ਨਸ਼ਿਪ ਹੈ ਉਹ ਕਿਵੇਂ ਪ੍ਰਭਾਵਿਤ ਹੋਏਗੀ। ਸ਼ਾਹਬਾਜ਼ ਸ਼ਰੀਫ ਦੇ ਨਾਲ ਬਰਾਬਰੀ ਤੇ ਬਹਿਣਾ ਪਾਕਿਸਤਾਨ ਦੇ ਨਾਲ। ਆਲਰੇਡੀ ਜਦੋਂ ਇੰਡੀਆ UN ਸਿਕਿਉਰਿਟੀ ਕੌਂਸਲ ਦੀ ਆਪਣੀ ਮੈਂਬਰਸ਼ਿਪ ਮੰਗਦਾ ਸੀ ਤੇ ਉਹਦੇ 'ਚ ਆਪਣਾ ਸਭ ਤੋਂ ਵੱਡਾ ਮੁਲਕ ਹੋਣਾ ਤੇ ਨਿਊਕਲੀਅਰ ਹੋਣਾ ਦਾਅਵਾ ਕਰਦਾ ਸੀ, ਤੇ ਪਾਕਿਸਤਾਨ ਦਾ ਵੀ ਦਾਅਵਾ ਸੀ ਕਿ ਅਸੀਂ ਨਿਊਕਲੀਅਰ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰੇ 'ਚ ਅਜੈ ਸਿੰਘ ਬੰਗਾ, ਹਾਲਾਂ ਉਹ ਵਰਲਡ ਬੈਂਕ ਦੇ ਬੜੇ ਕਾਮਯਾਬ ਜਿਹੜੇ ਨੇ ਪ੍ਰੈਜ਼ੀਡੈਂਟ ਨੇ, ਔਰ ਬੰਗਿਆਂ ਨਵਾਂ ਸ਼ਹਿਰ ਜ਼ਿਲ੍ਹੇ ਨਾਲ ਉਹਨਾਂ ਦਾ ਸੰਬੰਧ ਹੈ, ਲੇਕਿਨ ਮੁੱਢਲੇ ਦਿਨਾਂ 'ਚ ਇੱਕ ਜਿਨ੍ਹਾਂ ਦੇ ਹਾਲਾਂ ਐਜ਼ ਏ ਵਰਲਡ ਬੈਂਕ ਪ੍ਰੈਜ਼ੀਡੈਂਟ ਉਹਨਾਂ ਦਾ ਇੱਕ ਰੋਲ ਹੋਏਗਾ ਫਾਈਨੈਂਸ਼ੀਅਲ ਪਾਰਟ ਤੋਂ, ਲੇਕਿਨ ਇਹ ਕੁਝ ਚੀਜ਼ਾਂ ਸੰਕੇਤਾਤਮਕ ਹੁੰਦੀਆਂ ਨੇ ਕਿ ਜਿੱਥੇ ਜਿਹੜਾ ਪਹਿਲੇ ਮੁੱਢਲੇ 4-5 ਬੰਦੇ ਅਪਾਇੰਟ ਹੋਏ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਥਾਂ ਹੋਣਾ, ਮੇਬੀ ਇਹ ਜਿੱਥੇ ਅਸੀਂ
आ रहे नवे वर्ल्ड ऑर्डर की गल करते हैं, हालांकि कोई अजय सिंह बंगा को खालिस्तानी नहीं है, वो प्रो इंडिया टू द बूट है, उत्थे ही पढ़िया लिखिया उन्होंने इंडिया और इकोनॉमिस्ट है, इस किस्म के लोगों का कोई पोलिटिकल, लेकिन कुछ चीज़ां सिंबॉलिक होंदियां लेट वी सी कि ये जड़ा बोर्ड ऑफ पीस है ये किन्नी क कामयाबी दे नाल अपने मुढ़ले स्टैप लैंदा है, इस तो ही आने वाले पीरीयड दे ਭਵਿੱਖ ਨੂੰ ਫਿਰ ਦੇਖਿਆ ਔਰ ਸਮਝਿਆ ਜਾ ਸਕਦਾ। ਬਿਲਕੁਲ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂ ਰਾਸ਼ਟਰ ਦੇ ਉਭਾਰ ਨਾਲ ਘੱਟ ਗਿਣਤੀਆਂ ਦੀ ਨਸਲਕੁਸ਼ੀ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਵਾਸ਼ਿੰਗਟਨ ਸਥਿਤ US ਹੋਲੋਕਾਸਟ ਮਿਊਜ਼ੀਅਮ ਦੀ ਇੱਕ ਤਾਜ਼ਾ ਰਿਪੋਰਟ ਵਿੱਚ 168 ਮੁਲਕਾਂ ਦੇ ਸਰਵੇ ਵਿੱਚ ਭਾਰਤ ਨੂੰ ਇਸ ਨਸਲਕੁਸ਼ੀ ਲਈ ਚੌਥੇ ਨੰਬਰ ਤੇ ਰੱਖਿਆ ਗਿਆ ਹੈ। ਕੀ ਘੱਟ ਗਿਣਤੀਆਂ ਵਿਸ਼ੇਸ਼ਕਰ ਮੁਸਲਮਾਨਾਂ, ਈਸਾਈਆਂ ਤੇ ਸਿੱਖਾਂ ਨੂੰ ਅਹਿਸਾਸ ਹੈ ਕਿ ਉਹਨਾਂ ਨਾਲ ਕੀ ਹੋਣ ਜਾ ਰਿਹਾ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਐਮੀ ਅਵਾਰਡ ਜੇਤੂ AR ਰਹਿਮਾਨ, ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ਦਿੱਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਸਾਲਾਂ 'ਚ ਮੈਨੂੰ ਕੰਮ ਲੱਭਣ 'ਚ ਦਿੱਕਤ ਹੋ ਰਹੀ ਹੈ ਔਰ ਈਵਨ ਜਿਹੜੀ ਬਾਲੀਵੁੱਡ ਦੀ ਫਿਲਮ ਇੰਡਸਟਰੀ ਹੈ ਉਸ ਦੇ ਵਿੱਚ ਵੀ ਬੜਾ ਫਿਰਕੂਪਣਾ ਆ ਗਿਆ ਔਰ ਉਹਨਾਂ ਨੇ ਆਪਣੇ ਦਿਲ ਦੀ ਗੱਲ ਕੀਤੀ। ਔਰ ਜਿਉਂ ਹੀ ਉਹਨਾਂ ਦਾ ਇਹ ਕਹਿਣਾ ਸੀ ਤੇ ਇੱਕਦਮ ਜਿਹੜੇ ਹਿੰਦੂ ਤਵੀ ਤਾਂ ਉਹਨਾਂ ਦੇ ਉੱਤੇ ਝਪਟੇ ਜਿਹੜਾ ਉਹਨਾਂ ਦਾ ਫੇਵਰੇਟ ਹੁੰਦਾ ਵੀ ਜੇ ਇੱਥੇ ਫਿਰਕੂਪਣਾ ਤੇ ਜਾਓ, ਛੱਡੋ ਇੰਡੀਆ, ਪਾਕਿਸਤਾਨ ਜਾਓ। ਹਾਲਾਂਕਿ ਉਹ ਤਮਿਲਨਾਡੂ ਨਾਲ ਸੰਬੰਧਿਤ ਜਿਹੜੇ ਨੇ ਸਾਊਥ ਇੰਡੀਅਨ ਨੇ
ਔਰ ਬਹੁਤ ਵੱਡੀ ਉਹਨਾਂ ਦੀ ਸਰਵਿਸ ਦੁਨੀਆ 'ਚ, ਭਾਰਤ ਦਾ ਨਾਂ ਸੰਗੀਤ ਦੀ ਦੁਨੀਆ 'ਚ ਇੱਕ ਜ਼ਮਾਨੇ ਦੇ ਵਿੱਚ ਜਦੋਂ ਬਿਸਮਿਲ੍ਲਾ ਖਾਨ ਜਿਹੜੇ ਆਪਣੇ ਸ਼ਹਿਨਾਈ ਵਾਦਨ ਲਈ ਜਾਣੇ ਜਾਂਦੇ ਸੀ, ਜਿਨ੍ਹਾਂ ਨੂੰ ਭਾਰਤ ਰਤਨ ਵੀ ਉਹਨਾਂ ਨੇ ਦਿੱਤਾ, ਉਹ ਇੱਕ ਵੱਡਾ ਨਾਂ ਸੀ। ਫਿਰ ਮਿਊਜ਼ਿਕ ਦੀ ਦੁਨੀਆ 'ਚ ਜਿਹੜੇ ਐਮੀ ਅਵਾਰਡ ਜਾਂ ਦੂਜੇ ਨੇ, ਹਾਲਾਂ ਜਿਹੜੇ AR ਰਹਿਮਾਨ ਦੇ ਮਿਊਜ਼ਿਕ ਦੇ ਉੱਤੇ ਜਿਹਨੇ ਗੀਤ ਗਾਇਆ ਅੰਮ੍ਰਿਤਸਰ ਦਾ ਜੰਪਲ ਸੁਖਵਿੰਦਰ ਸਿੰਘ, ਸਾਨੂੰ ਕਿਸੇ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਵੀ AR ਰਹਿਮਾਨ ਇਕੱਲਾ ਹੀ ਉੱਥੇ ਪਹੁੰਚ ਗਿਆ ਸੀ, ਲੈਂਡ ਸੁਖਵਿੰਦਰ ਸਿੰਘ ਨੂੰ ਉਹਨੇ ਨਹੀਂ ਸੀ ਸੱਦਿਆ। ਚਲੋ ਵੱਖਰੀ ਕਹਾਣੀ ਹੈ, ਲੇਕਿਨ ਜਿਉਂ ਹੀ ਇਹ ਹੋਇਆ ਹਿੰਦੂ ਤਵੀ ਤਾਂ ਝਪਟੇ ਹੀ ਝਪਟੇ। ਈਵਨ ਤੁਸੀਂ ਦੇਖੋ ਗੁਲਾਮੀ ਕੀ ਹੁੰਦੀ ਹੈ। ਜਦੋਂ ਤੁਸੀਂ ਇਹ ਕਿਹਾ ਕਿ ਵੀ ਰਿਪੋਰਟਾਂ ਦੁਨੀਆ ਤਾਂ ਦੱਸ ਰਹੀਆਂ ਕਿ ਵੀ ਭਾਰਤ ਉਸ ਸੁੱਕੇ ਬਾਰੂਦ ਦੇ ਉੱਤੇ ਬੈਠਾ ਹੈ ਜਿੱਥੇ ਕਿਸੇ ਵੇਲੇ ਵੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਦਾ ਵੱਡਾ ਦੌਰ ਸ਼ੁਰੂ ਹੋਣ ਵਾਲਾ ਹੈ, ਯਾਨੀ ਉਹਨੂੰ ਜਿਹੜਾ ਉਹ ਪਲੀਤਾ ਲੱਗਣ ਹੀ ਵਾਲਾ ਹੈ। ਔਰ ਮੈਂ ਅੱਜ 2 ਰਿਪੋਰਟਾਂ ਇਸ ਦੇ ਉੱਤੇ ਇੰਟਰਨੈਸ਼ਨਲ ਡਿਸਕਸ ਕਰਾਂਗਾ। ਲੇਕਿਨ ਜਿਉਂ ਹੀ AR ਰਹਿਮਾਨ ਦਾ ਇੰਟਰਵਿਊ ਆਇਆ ਔਰ ਜਿਹੜੇ ਗੁਲਾਮੀ ਜ਼ਹਿਨੀਅਤ ਜਾਵੇਦ ਅਖਤਰ, ਹਾਲਾਂ ਉਹ ਡਿਕਲੇਅਰਡਲੀ ਜਿਹੜਾ ਉਹ ਕਮਿਊਨਿਸਟ ਹੈ, ਉਹਨੇ ਕਿਹਾ ਕਿ ਵੀ ਮੈਂ ਜਦੋਂ ਜੰਮਿਆ ਸੀ ਤੇ ਮੇਰੇ ਪਿਓ ਨੇ ਜਿਹੜਾ ਜ਼ਾਹਰ ਹੈ ਵੱਡਾ ਕਮਿਊਨਿਸਟ ਸੀ ਉਸ ਜ਼ਮਾਨੇ ਦਾ। ਮੇਰੇ ਹੁਣ ਮੁਸਲਮਾਨ ਬੱਚਿਆਂ 'ਚ ਇਹ ਹੁੰਦਾ ਵੀ ਜਦੋਂ ਬੱਚਾ ਜੰਮਦਾ ਉਹਦੇ ਕੰਨ 'ਚ ਅਜ਼ਾਨ ਦਿੱਤੀ ਜਾਂਦੀ ਹੈ, ਔਰ ਉਹਨੇ ਕਿਹਾ ਕਿ ਜਿਵੇਂ ਮੇਰੇ ਮਨ 'ਚ ਜਿਹੜਾ ਉਹ ਕਾਰਲ ਮਾਰਕਸ ਦੀ ਜਿਹੜੀ ਹੈ ਉਹ ਉਹਦੇ ਰਾਈਟਿੰਗ ਸੁਣਾਈ ਗਈ ਸੀ ਕਿ ਵੀ ਔਰ ਉਹ ਬਿਲਕੁਲ ਆਪਣੇ ਜਿਹੜਾ ਉਹ ਉਸ ਕਿਸਮ ਦੀ ਸੋਚ ਹੀ ਹੈ ਉਹਦੀ। ਹੁਣ ਜਾਵੇਦ ਅਖਤਰ ਨੇ ਇੱਕਦਮ AR ਰਹਿਮਾਨ ਨੂੰ ਕਾਊਂਟਰ ਕੀਤਾ ਕਿ ਨਹੀਂ, ਇਹ ਗਲਤ ਕਹਿ ਰਹੇ ਨੇ, ਜਿੰਨਾ ਪਿਆਰ ਸਾਨੂੰ ਮਿਲਦਾ ਹੈ, ਜਿੰਨਾ ਹੁੰਦਾ ਹੈ, ਕੋਈ ਜਿਹੜਾ ਉਹ ਬਾਲੀਵੁੱਡ ਦੇ ਵਿੱਚ ਫਿਰਕੂ ਨਫ਼ਰਤ ਨਹੀਂ। ਹਾਲਾਂ ਅਸੀਂ ਦੇਖ ਰਹੇ ਹਾਂ ਕੰਗਣਾ ਰਣੌਤ ਤੋਂ ਲੈ ਕੇ ਕਿਸ ਲੈਵਲ ਤੇ ਕੰਗਣਾ ਰਣੌਤ ਵੀ ਨਿਕਲੀ ਕਿ ਜੀ ਮੈਂ ਆਪਣੀ ਐਮਰਜੈਂਸੀ ਫਿਲਮ ਦੇ ਲਈ ਜਿਹੜਾ ਉਹ ਮੁਲਾਕਾਤ ਕਰਨਾ ਚਾਹੁੰਦੀ ਸੀ AR ਰਹਿਮਾਨ ਦਾ ਮਿਊਜ਼ਿਕ ਦੇ ਲਈ, ਮੈਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਸੋ ਇਹ ਵੀ ਇੱਕ ਜਦੋਂ ਕੁਝ ਚੱਲ ਰਿਹਾ ਹੁੰਦਾ ਹੈ, ਔਰ ਇਹ ਗੱਲ ਨਵੀਂ ਨਹੀਂ ਹੈ, 1930 'ਚ ਜਦੋਂ ਨਾਜ਼ੀਆਂ ਵੱਲੋਂ ਜਿਹੜਾ ਉਹ ਆਲਰੇਡੀ ਇੱਕ ਲੁਕਵੇਂ ਢੰਗ ਨਾਲ ਹੋਲੋਕਾਸਟ ਯਹੂਦੀਆਂ ਦੀ ਚੱਲ ਰਹੀ ਸੀ, ਲੰਬੀ ਪਲੈਨਿੰਗ। ਉਦੋਂ ਸ਼ੁੱਕਰਵਾਰ ਜਿਹਨੂੰ ਕ੍ਰਿਸਟਨੌਟ ਸੀ, ਉਹਨਾਂ ਦੀਆਂ ਦੁਕਾਨਾਂ 'ਤੇ ਸ਼ੀਸ਼ੇ ਭੰਨ ਦੇਣੇ, ਦੂਜਾ ਭੰਨ ਦੇਣੇ। ਪਰ ਉਦੋਂ ਵੀ ਜਿਹੜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਬੈਠੇ ਅਮੀਰ ਲੋਕ ਸਨ ਜਿਨ੍ਹਾਂ ਦੇ ਵਿੱਚ ਕੋਈ ਯਹੂਦੀ ਵੀ ਸੀ, ਉਹ ਮੰਨਣ ਲਈ ਤਿਆਰ ਨਹੀਂ ਸੀ ਕਿ ਵੀ ਇਵੇਂ। ਈਵਨ ਉਸ ਜ਼ਮਾਨੇ 'ਚ ਪ੍ਰੈਜ਼ੀਡੈਂਟ ਰੂਜ਼ਵੈਲਟ ਉਹਨੇ ਵੀ ਕਿਹਾ ਕਿ ਜੀ ਉੱਥੇ ਕੁਝ ਨਹੀਂ ਚੱਲ ਰਿਹਾ, ਉਹਦਾ ਦੇਖੋ ਗੱਡੀਆਂ ਟਾਈਮ 'ਤੇ ਚੱਲ ਰਹੀਆਂ ਨੇ, ਬਾਜ਼ਾਰ ਭਰੇ ਹੋਏ ਨੇ, ਜਰਮਨ ਇਕਨੋਮਿਕਲੀ ਪ੍ਰੋਗਰੈਸ ਕਰ ਰਿਹਾ, ਇਹ ਉਹ। ਸੋ ਇਹੀ ਹਾਲ ਅੱਜ ਵੀ ਇੱਕ ਵੱਡਾ ਤਬਕਾ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਉਹ ਇਹ ਸਮਝਦਾ ਹੈ ਕਿ ਵੀ ਨਹੀਂ 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 ਇਹ ਤਾਂ ਵਕਤੀ ਜਿਹਾ ਹੈ ਔਰ ਆਏਗਾ, ਫਿਰ ਇਹਦੀ ਕਾਂਗਰਸ ਦੀ ਹਕੂਮਤ ਆ ਜਾਏਗੀ, ਫਿਰ ਫਲਾਣਿਆਂ ਦੀ ਆ ਜਾਏਗੀ। ਹੁਣ ਮੇਰੇ ਸਾਹਮਣੇ 2 ਰਿਪੋਰਟਾਂ ਨੇ, ਕਿਉਂਕਿ ਮੈਂ 1930 ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਇਵੈਂਚੁਅਲੀ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ, ਇਹ ਸਾਹਮਣੇ ਆਇਆ ਕਿ 6 ਮਿਲੀਅਨ ਯਹੂਦੀ, ਜਿਪਸੀ, ਫਿਜ਼ੀਕਲੀ ਹੈਂਡੀਕੈਪਡ, ਕੈਥੋਲਿਕ, ਸਿਵਲ ਲਿਬਰਟੇਰੀਅਨਸ, ਕਮਿਊਨਿਸਟ, ਉਹ ਸ਼ਿਕਾਰ ਹੋਏ ਉਸ ਨਸਲਕੁਸ਼ੀ ਦਾ। ਨੰਬਰ ਕਿੰਨਾ ਹੈ ਕਿੰਨਾ ਨਹੀਂ, ਲੇਕਿਨ 6 ਮਿਲੀਅਨ ਤਾਂ ਯਹੂਦੀਆਂ ਨੇ ਆਪਣੇ ਨਾਂ ਦੇ ਨਾਲ ਹੀ ਜਿਹੜਾ ਉਹਨੂੰ ਜੋੜਿਆ ਹੋਇਆ। ਅੱਛਾ। ਔਰ ਇਹੀ ਕਾਰਨ ਸੀ ਕਿ ਬੇਸ਼ੱਕ ਅੱਜ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਉਹ ਵਰਸਟ ਦੈਨ ਉਹ ਕੁਝ ਮਾਮਲਿਆਂ 'ਚ ਹੈ, ਉਹ ਹਿਟਲਰ ਜਾਂ ਨਾਜ਼ੀ ਜਾਂ ਯੂਰਪ ਦੀ ਕੰਕਰਿੰਗ ਤੋਂ ਬਾਅਦ ਤਾਂ ਚੋਰੀ ਛਿਪੇ ਕਰ ਰਹੇ ਸੀ। ਹੁਣ ਤਾਂ ਕੈਮਰਿਆਂ ਦੇ ਇਨ ਦਾ ਗਲੇਅਰ ਆਫ ਕੈਮਰਾਜ਼ ਪਿਛਲੇ 3 ਸਾਲ ਤੋਂ ਅਸੀਂ ਦੇਖਿਆ ਗਜ਼ਾ ਦੇ ਵਿੱਚ ਕੀ ਹੈ, ਵੈਸਟ ਬੈਂਕ 'ਚ ਕੀ ਹੈ, ਸੈਟਲਮੈਂਟਸ ਦੇ ਨਾਂ ਥੱਲੇ ਕੀ ਕੀਤਾ ਜਾ ਰਿਹਾ। ਲੇਕਿਨ ਇੱਕ ਪਾਰਟ ਸੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸਾਰੀ ਨਸਲਕੁਸ਼ੀ ਦੇ ਲਈ ਇੱਕ ਫੀਲਿੰਗ ਆਫ ਗਿਲਟ ਸੀ ਔਰ ਇੱਕ ਨਾਰਾ ਗੂੰਜਿਆ ਨੈਵਰ ਅਗੇਨ, ਇਹ ਦੁਬਾਰਾ ਨਹੀਂ ਹੋਏਗਾ। ਪਰ ਅਸੀਂ ਇਸ ਸਾਰੇ ਪੀਰੀਅਡ 'ਚ ਦੇਖਿਆ ਰਵਾਂਡਾ ਦੇ ਵਿੱਚ ਕੀ ਹੋਇਆ, ਨਸਲਕੁਸ਼ੀ ਚੱਲ ਰਹੀ ਸੀ ਔਰ ਬਿਲਕੁਲ ਸੰਸਾਰ ਚੁੱਪ ਕਰਕੇ ਬੈਠਾ ਸੀ। ਅੱਛਾ। ਮਿਆਂਮਾਰ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਕਰ ਰਿਹਾ, ਬੇਸ਼ੱਕ ਉਹਨੂੰ UN ਨੇ ਜੈਨੋਸਾਈਡ ਮੰਨਿਆ, ਪਰ ਉਹਨੂੰ ਰੋਕਣ ਦੇ ਲਈ ਉਹੀ ਕੋਈ ਇੱਧਰ ਬਾਰਗੇਨਿੰਗ ਕਰਦਾ ਹੈ, ਕੋਈ ਉੱਧਰ ਕਰਦਾ। ਇੰਡੀਆ ਜਿਹੜਾ ਉਹਦਾ ਪੂਰਾ ਸਪੋਰਟਰ ਬਣਿਆ ਹੋਇਆ। ਔਰ ਇਹ ਜਿਹੜਾ ਹੋਲੋਕਾਸਟ ਜਿਹੜਾ ਹੋਇਆ, ਫਿਰ ਅਮਰੀਕਨ ਕਾਂਗਰਸ ਨੇ $multi-billion $1 ਬਿਲੀਅਨ ਜਾਂ $2 ਬਿਲੀਅਨ ਦਿੱਤਾ ਔਰ ਉਹਦੇ 'ਚੋਂ ਹੋਇਆ ਕਿ ਜੀ
ਇਹਨਾਂ ਦੀ ਯਾਦ ਦੇ ਵਿੱਚ ਹੋਲੋਕਾਸਟ ਮਿਊਜ਼ੀਅਮ ਬਣਾਇਆ ਜਾਏ। ਵਾਸ਼ਿੰਗਟਨ 'ਚ ਜਿਹੜੀਆਂ ਮੋਸਟ ਵਿਜ਼ਿਟਡ ਪਲੇਸਿਸ ਨੇ ਜਿਹਦੇ 'ਚ ਕਿ ਲੋਕ ਜਾਂਦੇ ਨੇ, ਜਿਹੜੇ ਖਾਸ ਬਾਹਰੋਂ ਆਉਂਦੇ ਨੇ, ਬੜੇ ਮਾਡਰਨ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਜਿਹੜਾ ਹੋਲੋਕਾਸਟ ਮਿਊਜ਼ੀਅਮ ਬਣਾਇਆ ਗਿਆ। ਹੁਣ ਇਹ ਜਿਹੜਾ US ਹੋਲੋਕਾਸਟ ਮਿਊਜ਼ੀਅਮ ਹੈ, ਉਹਨਾਂ ਨੇ 168 ਮੁਲਕ ਦੁਨੀਆ ਦੇ ਉਹਨਾਂ ਦਾ ਜਿਹੜਾ ਸਰਵੇ ਕੀਤਾ ਹੈ। ਉਹਨਾਂ ਦਾ ਇੱਕ ਆਪਣਾ ਕ੍ਰਾਈਟੇਰੀਆ ਹੁੰਦਾ ਹੈ ਔਰ ਉਸ ਦੇ ਵਿੱਚ ਉਹਨਾਂ ਦਾ ਇਹ ਹੁੰਦਾ ਹੈ ਕਿ ਭਾਈ ਇਹ ਜਿਹੜਾ ਕੀ ਇਹ ਸਾਰੇ ਦੇ ਵਿੱਚ ਜਿਹੜੇ ਉਹਨਾਂ ਦੇ 30 ਜਿਨ੍ਹਾਂ ਨੂੰ ਉਹਨਾਂ ਨੇ ਵੇਰੀਏਬਲਸ ਆਪਣੀ ਇਸ ਰਿਪੋਰਟ ਦੇ ਲਈ ਉਹਨਾਂ ਨੇ ਲਏ, ਜਿਸ ਦੇ ਵਿੱਚ ਪੋਪੂਲੇਸ਼ਨ ਪ੍ਰੈਸ਼ਰ, ਇਕਨੋਮਿਕ ਸਟ੍ਰੈਸ, levels of political freedom, prevalence of hate speech, activity by armed groups, broader social polarization ਔਰ ਸੈਂਟਰਲ ਕੁਐਸਚਨ ਰਿਸਰਚਰਸ ਦਾ ਇਹ ਹੁੰਦਾ ਹੈ ਕਿ ਵੀ ਇਹ ਕੀ ਜਿੱਥੇ ਪਹਿਲਾਂ ਜੈਨੋਸਾਈਡ ਹੋਏ ਨੇ ਉਹਨਾਂ ਦੇ ਨਾਲ ਉਹਦਾ ਕੰਪੈਰੀਜ਼ਨ। ਹੁਣ ਇਹ 30 ਵੇਰੀਏਬਲਸ 'ਚੋਂ ਉਹਨਾਂ ਨੇ 168 ਮੁਲਕਾਂ ਦੇ ਬੇਸਡ ਜਿਹੜੀ ਰਿਪੋਰਟ ਦਿੱਤੀ ਹੈ, ਉਹਦੇ 'ਚ ਭਾਰਤ ਨੂੰ ਜਿੱਥੇ ਕਿ ਆਉਣ ਵਾਲੇ ਪੀਰੀਅਡ 'ਚ ਮਾਈਨੋਰਿਟੀਜ਼ ਦੀ ਵੱਡੇ ਪੈਮਾਨੇ 'ਤੇ ਨਸਲਕੁਸ਼ੀ ਹੋ ਸਕਦੀ ਹੈ, ਜਿਹਦੀ ਲਾਈਕਲੀਹੁੱਡ ਹੈ ਬਹੁਤ, ਭਾਰਤ ਚੌਥੇ ਨੰਬਰ 'ਤੇ ਹੈ। ਪਹਿਲੇ ਨੰਬਰ ਦੇ ਉੱਤੇ ਜਿਹੜਾ ਉਹਨਾਂ ਨੇ ਮਿਆਂਮਾਰ, ਜਿਹਦਾ ਮੈਂ ਜ਼ਿਕਰ ਕੀਤਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਦੂਸਰਾ ਛੋਟਾ ਜਿਹਾ ਚੈਡ ਮੁਲਕ ਹੈ। ਤੀਸਰਾ ਸੁਡਾਨ, ਕਿਉਂਕਿ ਜਦੋਂ ਅਸੀਂ ਸੁਡਾਨ ਦਾ ਜ਼ਿਕਰ ਕਰਦੇ ਹਾਂ ਫਿਰ ਡਾਰਫਰ ਕੀ ਹੋਇਆ, ਤੇ ਭਾਰਤ ਚੌਥੇ ਨੰਬਰ 'ਤੇ। ਔਰ ਇਹ ਰਿਪੋਰਟ ਇੰਟਰਨੈਸ਼ਨਲ ਮੀਡੀਆ ਦੀ US ਹੋਲੋਕਾਸਟ ਮਿਊਜ਼ੀਅਮ ਵਾਰਨਸ India faces high risk of mass violence. Early warning assessment ranks India among top global risk countries, citing rising indicators of mass civilian violence and minority targeting. ਕਿ ਇਸ ਦੇ ਵਿੱਚ ਭਾਰਤ ਜਿਹੜਾ ਹੈ, ਔਰ ਇਹ ਇਸ ਤੋਂ ਪਹਿਲਾਂ ਜਿਹੜੇ 10 ਸਟੈਪਸ ਜੈਨੋਸਾਈਡ ਦੇ ਦੇਣ ਵਾਲਾ ਸ਼ਖਸ ਹੈ ਡਾਕਟਰ ਸਟੈਨਲੇ, ਜਿਹਨੂੰ UN ਨੇ ਮੰਨਿਆ ਹੋਇਆ, ਉਹ ਆਲਰੇਡੀ ਉਹਨਾਂ ਨੇ ਤਾਂ ਨੰਬਰ 1 ਦੇ ਉੱਤੇ ਰੱਖਿਆ ਹੋਇਆ ਕਿ ਵੀ ਸਭ ਤੋਂ ਜ਼ਿਆਦਾ, ਕਿਉਂਕਿ ਆਲਰੇਡੀ ਮਿਆਂਮਾਰ ਵਾਲਾ ਤਾਂ ਕਈ ਸਾਲਾਂ ਤੋਂ ਹੀ ਚੱਲ ਰਿਹਾ ਕਿ ਵੀ ਜਿੱਥੇ ਵੱਡੇ ਪੈਮਾਨੇ ਦੇ ਉੱਤੇ ਨਸਲਕੁਸ਼ੀ ਹੋਣ ਜਾ ਰਹੀ ਹੈ ਉਹ ਭਾਰਤ ਹੈ। ਔਰ ਜ਼ਾਹਰ ਹੈ ਉਹਦੇ ਵਿੱਚ ਜਿਹੜੀ ਵੱਡੀ ਵਿਜ਼ੀਬਲ ਮਾਈਨੋਰਿਟੀ ਹੈ ਉਹ ਤਾਂ ਮੁਸਲਮਾਨ ਨੇ 20 ਕਰੋੜ ਜਾਂ 22 ਕਰੋੜ। ਔਰ ਜੋ ਉੱਥੇ ਚੱਲ ਰਿਹਾ ਹੈ ਲਿੰਚਿੰਗ ਔਰ ਜਿਸ ਕਿਸਮ ਦਾ ਉਹਨਾਂ ਦੇ ਮਜ਼ਹਬੀ ਥਾਵਾਂ ਦਾ ਢਾਇਆ ਜਾਣਾ, ਕੋਈ ਹੋਰ ਆਨੇ ਬਹਾਨੇ, ਪੂਰਾ ਉਹਨਾਂ ਦੀਆਂ ਗੁੰਡਾ ਬ੍ਰਿਗੇਡਾਂ, ਪਿਛਲੇ ਦਿਨਾਂ 'ਚ ਤਲਵਾਰਾਂ ਵੰਡੀਆਂ ਗਈਆਂ, ਪੂਰੇ ਉਹਨਾਂ ਦੇ ਭੜਕਾਊ ਭਾਸ਼ਣ। ਔਰ ਇਸ ਦੇ ਵਿੱਚ ਹੈ A new assessment by United States Holocaust Memorial Museum has warned that India faces a high risk of large-scale violence against civilians in the near future, with Muslims likely to be among the most vulnerable communities. और इस दे थल्ले फिर उन्होंने अर्ली वार्निंग प्रोजेक्ट है इन्हों का US होलोकास्ट म्यूजियम का, उन्होंने ये कहा कि भी ये इस वे 168 कंट्रीज चो भारत चौथे नंबर पर है। और उहदे च उन्होंने कहा भी 75% लाइकलीहुड है that India could experience deliberate large-scale violence against civilians before the end of 2026। ये कोई 10 साल के बाद होने वाली गल नहीं। उन्होंने कहा भी जदों तक 2026 मुकना है, जनवरी अद्ध च असीं आ गए, लार्ज स्केल जिहड़ी वायलेंस है वो माइनॉरिटीज़ के खिलाफ हो सकती है। और जिहड़ी है उसदी 75% लाइकलीहुड है। 75% का मतलब है कि 2/3 जिहड़ा है वो उन्होंने ये कहा भी ये होनी है। और रिसर्चर्स डिफाइन मास किलिंग्स एज द इंटेंशनल किलिंग ऑफ एट लीस्ट इन्ने आर्मड सिविलियन एक साल दे विच। फिर उन्होंने कहा भी जिहड़ियां किलिंग्स ने बेसिस द रिलीजन, एथनीसिटी और पोलिटिकल एफिलीएशन, सो ये तिन्नां दे विच ही जिहड़ा वो फिट हुंदा है। और फिर उन्होंने कहा भी जिहड़ियां ऑलरेडी म्यांमार और सूडान तो ऑलरेडी एक्सपीरियंस कर रहे हैं ओपन आर्मड कन्फ्लिक्ट। और इंडिया इज़ एमर्जिंग डेंजर जोन, ए कंट्री नॉट येट एट द स्टेज ऑफ मास किलिंग बट वेयर मल्टीपल वार्निंग इंडिकेटर्स आर प्रेजेंट। कि जिहड़े इंडिकेटर ने वार्न कर रहे हैं कि जिहड़ियां ने मास किलिंग्स इत्थे होणगियां। और इस दे उत्ते उन्होंने होर लंबी चौड़ी रिपोर्ट है और उन्होंने कहा कि भी ये जिहड़ी सीरीयस वार्निंग है दुनिया इसका नोटिस ले
Although the report doesn't single out specific communities by name, but analysts note that Indian Muslims face heightened risk due to repeated targeting in public discourse and violence, from lynchings linked to food practices to coordinated hate campaigns and communal attacks. Muslims have been increasingly been portrayed as internal enemies, contributing to fear, social isolation and insecurity. और ਇਹਦੇ 'ਚ ਉਹਨਾਂ ਨੇ ਪਿਛਲਾ ਡਾਟਾ ਵੀ ਜਿਹੜਾ ਹੈ ਉਹ ਉਸ ਦਾ ਇਸਤੇਮਾਲ ਕੀਤਾ। ਦੂਸਰੀ ਰਿਪੋਰਟ ਜਿਹੜਾ ਵਾਸ਼ਿੰਗਟਨ DC ਬੇਸਡ ਹੇਟ ਸਪੀਚ ਇਵੈਂਟਸ ਇਨ ਇੰਡੀਆ, ਇਹ ਰਿਪੋਰਟ ਜਾਰੀ ਕਰਨ ਵਾਲਾ ਇੱਕ ਪ੍ਰਮੁੱਖ NGO ਹੈ, ਇੱਕ ਵੱਡਾ ਥਿੰਕ ਟੈਂਕ ਹੈ, ਜਿਸ ਨੇ ਇਹ ਕਿਹਾ ਹੈ, ਇਸ ਸੈਂਟਰ ਫॉर ਸਟੱਡੀ ਆਫ ਆਰਗੇਨਾਈਜ਼ਡ ਹੇਟ ਇਸ NGO ਦਾ ਨਾਮ ਹੈ। ਔਰ ਉਹਨਾਂ ਦੀ ਰਿਪੋਰਟ ਡਿਟੇਲ ਦੇ ਵਿੱਚ ਹੈ ਕਿ ਭਾਰਤ ਦੇ ਵਿੱਚ ਪਿਛਲੇ 2 ਸਾਲਾਂ 'ਚ ਨਫ਼ਰਤੀ ਭਾਸ਼ਣ ਜਿਹੜੇ ਨੇ ਉਹਨਾਂ 'ਚ 97% ਦਾ ਵਾਧਾ ਹੋਇਆ। ਔਰ ਇਸ ਦੇ ਵਿੱਚ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਕਿਹਾ ਵੀ ਸਭ ਤੋਂ ਜ਼ਿਆਦਾ ਨਫ਼ਰਤੀ ਭਾਸ਼ਣ ਜਿਹੜੇ ਨੇ ਉਹ ਉੱਤਰਾਖੰਡ ਦੇ ਚੀਫ ਮਿਨਿਸਟਰ ਨੇ ਦਿੱਤੇ ਨੇ। ਫਿਰ ਉਹਦੀ ਪੂਰੀ ਡਿਟੇਲ ਹੈ। ਇਹ ਵਾਸ਼ਿੰਗਟਨ ਬੇਸਡ ਥਿੰਕ ਟੈਂਕ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ 1925 'ਚ ਭਾਰਤ 'ਚ ਕੁੱਲ 1318 ਸਿੱਧੇ ਨਫ਼ਰਤੀ ਭਾਸ਼ਣ ਦਰਜ ਕੀਤੇ ਗਏ। ਉਹ 2024 ਦੀ ਤੁਲਨਾ 'ਚ 13% ਜ਼ਿਆਦਾ ਸੀ। 2023 ਦੀ ਤੁਲਨਾ 'ਚ ਹੁਣ 97% ਵਾਧਾ ਹੋਇਆ, ਯਾਨੀ 100% ਹੀ ਤੁਸੀਂ ਉਹਨੂੰ ਕਾਊਂਟ ਕਰ ਸਕਦੇ ਹੋ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਫ਼ਰਤੀ ਭਾਸ਼ਣ ਦੇਣ ਦੇ ਮਾਮਲੇ 'ਚ ਸਿਖਰ 'ਤੇ ਹਨ ਔਰ ਸਭ ਤੋਂ ਵੱਧ ਨਫ਼ਰਤੀ ਭਾਸ਼ਣ ਜਿਸ ਰਾਜ ਵਿੱਚ ਦਿੱਤੇ ਗਏ ਉਹ ਉੱਤਰ ਪ੍ਰਦੇਸ਼ ਹੈ। ਹੁਣ ਜਿਹੜਾ ਅੱਜ ਕੱਲ੍ਹ ਅਰਧ ਕੁੰਭ ਚੱਲ ਰਿਹਾ ਹੈ, ਆਲਰੇਡੀ ਉੱਥੇ ਮੁਸਲਮਾਨਾਂ ਦੇ ਦਾਖਲੇ 'ਤੇ ਪਾਬੰਦੀ ਹੈ ਔਰ ਪੂਰੀ ਨਫ਼ਰਤ ਪਹਿਲਾਂ ਫੈਲਾਈ ਗਈ ਕਿ ਹਰਿਦੁਆਰ ਕਮੇਟੀ ਨੇ ਕਿਹਾ ਮੁਸਲਮਾਨ ਨਹੀਂ ਵੜਨਾ ਚਾਹੀਦਾ, ਕੋਈ ਹੋਰ ਨਹੀਂ ਹੋਣਾ ਚਾਹੀਦਾ। ਔਰ ਇਹ ਉਹਨਾਂ ਨੇ ਸੈਂਟਰ ਫॉर ਸਟੱਡੀ ਆਫ ਆਰਗੇਨਾਈਜ਼ਡ ਹੇਟ ਦੀ ਰਿਪੋਰਟ ਦਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਇਹ ਉਹਨਾਂ ਦਾ ਵੈਬਸਾਈਟ ਕਹਿੰਦਾ ਕਿ ਵੀ ਇਹ ਇੱਕ ਨਾਨ ਪ੍ਰੋਫਿਟ ਥਿੰਕ ਟੈਂਕ ਹੈ ਔਰ ਇਸ ਦੀ ਖੋਜ ਔਰ ਇਸ ਦੀਆਂ ਰਿਪੋਰਟਸ ਨੂੰ ਇੰਟਰਨੈਸ਼ਨਲੀ ਬੜਾ ਸੀਰੀਅਸਲੀ ਲਿਆ ਜਾਂਦਾ ਹੈ। ਈਵਨ ਭਾਰਤ ਦੇ ਇੱਕ ਸਮਾਜਿਕ ਕਾਰਕੁਨ ਨੇ, ਇਹ ਸ਼ਾਇਦ IAS ਆਫਿਸਰ ਸੀ, ਹਰਸ਼ ਮੈਂਡਰ, ਉਹ ਵੀ ਇਹਦੇ ਕੰਮ ਕਰਦੇ ਨੇ। ਉਹਨਾਂ ਦਾ ਕਹਿਣਾ ਕਿ ਨਫ਼ਰਤੀ ਭਾਸ਼ਣ ਤਾਂ 2014 ਤੋਂ ਹੀ ਲਗਾਤਾਰ ਵੱਧਦੇ ਗਏ, ਪਰ 2024 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸੀਮਾ ਨੂੰ ਇੱਕ ਪਾਸੇ ਰੱਖ ਕੇ ਜਿਸ ਤਰ੍ਹਾਂ ਨਫ਼ਰਤੀ ਭਾਸ਼ਣ ਦਿੱਤੇ, ਇੱਕ ਤਰ੍ਹਾਂ ਉਹਨਾਂ ਤੋਂ ਹੀ ਰਸਤਾ ਖੁੱਲ੍ਹਿਆ। ਉਸ ਤੋਂ ਬਾਅਦ ਤਾਂ ਨਫ਼ਰਤੀ ਭਾਸ਼ਣ ਇਸ ਤਰ੍ਹਾਂ ਵਧੇ ਹਨ ਜਿਵੇਂ ਬੰਨ੍ਹ ਦਾ ਦਰਵਾਜ਼ਾ ਹੀ ਖੋਲ੍ਹ ਦਿੱਤਾ ਗਿਆ ਹੋਵੇ, ਜਿਵੇਂ ਤੁਸੀਂ ਡੈਮ ਨੂੰ ਪਾਣੀ ਨੂੰ ਰੋਕਿਆ ਹੁੰਦਾ ਤੇ ਜੇ ਪ੍ਰਾਈਮ ਮਿਨਿਸਟਰ ਖਲੋ ਕੇ ਆਪਣੀਆਂ ਸਪੀਚਾਂ 'ਚ ਇੱਕ ਖਾਸ ਕਿਸਮ ਦੇ ਲੋਕਾਂ ਦਾ ਪਹਿਰਾਵਾ, ਦਾੜੀ ਉਸ ਨੂੰ ਲੈ ਕੇ ਔਰ ਉਸ ਕਿਸਮ ਦਾ ਕਰੇਗਾ, ਇਹ ਤਾਂ ਫਿਰ ਫਲੱਡ ਗੇਟਸ ਖੋਲ੍ਹਣ ਵਾਲੀ ਗੱਲ ਹੈ। ਔਰ ਇਹਦੇ ਤੋਂ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਵੀ ਹੁਣ ਤੱਕ ਮੁਸਲਮਾਨ ਪਹਿਲੇ ਨੰਬਰ 'ਤੇ ਸੀ ਇਹਨਾਂ ਦੇ ਸਿੱਧੇ ਨਿਸ਼ਾਨੇ 'ਤੇ, ਈਸਾਈ ਬਹੁਤ ਘੱਟ ਸੀ, ਪਰ ਹੁਣ ਜਿਹੜਾ ਈਸਾਈ ਭਾਈਚਾਰਾ ਉਹ ਵੀ ਨਿਸ਼ਾਨੇ 'ਤੇ ਹੈ। ਉਹਨਾਂ ਨੂੰ ਵੀ ਲੈ ਕੇ ਜਿਹੜੇ ਨਫ਼ਰਤੀ ਭਾਸ਼ਣ ਦਿੱਤੇ ਜਾ ਰਹੇ ਨੇ। ਫਿਰ ਤੀਜੀ ਗੱਲ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਹੈ ਉਹ ਇਹਨਾਂ ਨਫ਼ਰਤੀ ਭਾਸ਼ਣਾਂ ਨੂੰ ਫੈਲਾਉਣ ਦੇ ਵਿੱਚ ਹੋ ਰਹੀ ਹੈ ਔਰ ਉਹਨਾਂ ਦੇ ਸਿੱਧੇ ਜਿਹੜੇ ਨਫ਼ਰਤੀ ਭਾਸ਼ਣ ਨੇ ਉਹ ਸੋਸ਼ਲ ਮੀਡੀਆ 'ਤੇ ਪਾਏ ਜਾਂਦੇ ਨੇ ਔਰ ਸੋਸ਼ਲ ਮੀਡੀਆ ਕੰਪਨੀਆਂ ਕਹਿੰਦੀਆਂ ਨੇ ਕਿ ਜੀ ਅਸੀਂ ਭਾਵੇਂ ਇਹਦੇ ਵਿਰੁੱਧ ਹੈ ਪਰ ਅਸੀਂ ਜਿਹੜੇ ਹੈ ਉਹ ਜਦੋਂ ਪਾਉਂਦੇ ਆ ਤੇ ਉਹਦੇ ਨਾਲ ਹਿੱਟਸ ਵੱਧਦੇ ਨੇ, ਸਾਡਾ ਵਪਾਰ ਵੱਧਦਾ ਹੈ। ਇਸ ਲਈ ਉਹਨਾਂ ਨੂੰ ਕੋਈ ਰੋਕਣਾ ਕੀ ਹੈ, ਉਹ ਤਾਂ ਖੁਦ ਹੀ ਇੰਡੀਅਨ ਗਵਰਨਮੈਂਟ ਜਦੋਂ ਇਸ ਨੂੰ ਐਨਕਰੇਜ ਕਰਦੀ ਹੈ ਔਰ ਜੇ ਕੋਈ ਉਹਨੂੰ ਕੱਢਦਾ ਉਹਨਾਂ ਦੇ ਰਿਮੂਵ ਕਰਦਾ ਤੇ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਨੋਟਿਸ ਉਹਨਾਂ ਨੂੰ ਥਮਾ ਦਿੰਦੀ ਹੈ। ਫਿਰ ਉਹਨਾਂ ਨੇ ਖਾਸ ਤੌਰ 'ਤੇ ਜਿਹੜੇ ਦਿੱਲੀ ਦੇ ਵਿੱਚ ਕਪਿਲ ਮਿਸ਼ਰਾ ਵਰਗੇ ਹਿੰਦੂਤਵੀ ਆਗੂ ਜਿਨ੍ਹਾਂ ਨੇ ਮੁਸਲਮਾਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਔਰ ਉਹ ਕੋਈ ਜਿਹੜੀ ਅਦਾਲਤ ਨੇ ਪੁਲਿਸ ਨੂੰ ਕਿਹਾ ਵੀ FIR ਦਰਜ ਕਰੋ, ਲੇਕਿਨ 5 ਸਾਲ ਹੋ ਗਏ ਨੇ ਹੁਣ ਤੱਕ ਕੋਈ FIR ਦਰਜ ਨਹੀਂ ਕੀਤੀ ਗਈ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਬਾਕੀਆਂ ਦਾ ਵੀ ਉਹਨਾਂ ਨੇ ਇਹ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਜਨਤਾ ਵੀ ਜਿਹੜੀ ਆ ਉਹ ਖਾਸ ਤੌਰ 'ਤੇ ਹੁਣ ਜਿਵੇਂ ਇੱਕ ਹਾਰ ਚੁੱਕੇ ਵਾਂਗ ਹੀ ਉਸ ਨੂੰ ਰਿਪੋਰਟ ਨੂੰ ਉਸ ਨੂੰ ਐਡਰੈਸ ਕਰਦੀ ਹੈ ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਲੋਕਤੰਤਰੀ ਮਾਹੌਲ ਨੂੰ
ਖਰਾਬ ਕਰਨ ਲਈ ਜਿਹੜੀਆਂ ਕੁਝ ਏਜੰਸੀਆਂ ਇਹ ਕੰਮ ਕਰਦੀਆਂ ਰਹੀਆਂ ਨੇ, ਇਸ ਨੂੰ ਜਿਹੜਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕਿ ਜੇ ਭਾਰਤ ਕੋਈ ਰਿਪੋਰਟ ਅਮਰੀਕਾ ਦੇ ਵਿੱਚ ਛਪਦੀ ਹੈ ਤੇ ਉਸ ਨੂੰ ਵੀ ਇਹ ਕਿਹਾ ਜਾਂਦਾ ਕਿ ਜੀ ਬਾਹਰਲੇ ਲੋਕਾਂ ਨੂੰ ਕੋਈ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰਨ ਦਾ ਕੋਈ ਹੱਕ ਨਹੀਂ ਹੈ। ਔਰ ਇਹ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਨੇ ਇੰਡੀਆ ਹੀਟ ਲੈਬ ਪ੍ਰੋਜੈਕਟ ਲੰਬੀ ਚੌੜੀ ਜਿਹੜੇ ਵੀ ਆਪਣਾ ਇਹਦੇ 'ਚ ਦਿਲਚਸਪੀ ਰੱਖਦੇ ਹੋਣ, ਔਰ ਉਹਦੇ 'ਚ ਉਹਨਾਂ ਨੇ ਅਗੇਨ ਫਿਰ ਬ੍ਰੇਕ ਡਾਊਨ ਕੀਤਾ ਕਿ 98% ਜਿਹੜੇ ਭਾਸ਼ਣ ਨੇ ਉਹ ਮੁਸਲਮਾਨਾਂ ਦੇ ਖਿਲਾਫ ਨੇ ਔਰ 1156 ਮਾਮਲੇ, ਕਿਉਂਕਿ ਉਹਨਾਂ ਨੇ ਪੂਰੇ ਕੇਸਿਸ ਨੇ ਉਹਨਾਂ ਦਾ ਜ਼ਿਕਰ ਕੀਤਾ। ਫਿਰ ਸੂਬਿਆਂ ਦੇ ਅੰਕੜੇ ਦੇਖੇ ਜਾਣ ਤਾਂ ਸਭ ਤੋਂ ਜ਼ਿਆਦਾ ਇਹ ਹੇਟ ਸਪੀਚਸ ਬੀਜੇਪੀ ਰੂਲਡ ਸਟੇਟਾਂ ਦੇ ਵਿੱਚ ਨੇ। ਉੱਤਰ ਪ੍ਰਦੇਸ਼ ਦੇ ਵਿੱਚ 266, ਮਹਾਰਾਸ਼ਟਰ 'ਚ 193, ਮੱਧ ਪ੍ਰਦੇਸ਼ 172, ਉੱਤਰਾਖੰਡ 'ਚ 155, ਦਿੱਲੀ ਦੇ ਵਿੱਚ 76 ਰਿਪੋਰਟਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ। 88% ਕੇਸ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੀਆਂ ਸਟੇਟਾਂ ਦੇ ਵਿੱਚ ਹੀ ਨੇ। ਔਰ ਫਿਰ ਘਟਨਾਵਾਂ ਦਾ ਜ਼ਿਕਰ ਹੈ। ਫਿਰ ਇਹ ਜਿਹੜੇ 656 ਭਾਸ਼ਣ ਨੇ ਉਹਦੇ 'ਚ ਮੁਸਲਮਾਨਾਂ ਨੂੰ ਬਲੇਮ ਕਰਦੇ ਆ, ਲਵ ਜਿਹਾਦ, ਲੈਂਡ ਜਿਹਾਦ, ਥੁੱਕ ਜਿਹਾਦ, ਸਿੱਖਿਆ ਜਿਹਾਦ, ਵੈਟ ਜਿਹਾਦ ਵਰਗੇ ਲਫ਼ਜ਼ ਵੀ ਜਿਹੜੇ ਨੇ ਸ਼ਾਮਲ ਨੇ। ਔਰ ਇਹ ਜਿਹੜਾ ਉਹਨਾਂ ਨੇ ਫਿਰ ਉਹਨਾਂ ਸਾਰਿਆਂ ਨੂੰ ਬ੍ਰੇਕ ਡਾਊਨ ਕੀਤਾ। ਸੋ ਇਸ ਕਿਸਮ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਇਹਦੇ 'ਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਨੇ, ਬਹੁਤ ਸਾਰਾ ਡਾਟਾ, ਉਸ ਦੀ ਅਥੈਂਟਿਸਿਟੀ ਔਰ ਉਹ ਸਾਰੇ ਨੂੰ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਹਾਲਾਂਕਿ ਇਹਦੇ 'ਚ ਸਿੱਖਾਂ ਦਾ ਬਹੁਤ ਘੱਟ ਜ਼ਿਕਰ ਹੈ, ਖਾਸ ਤੌਰ 'ਤੇ ਹੇਟ ਸਪੀਚ ਦੇ ਮਾਮਲੇ 'ਚ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ, ਕਿਉਂਕਿ ਦੂਸਰੀਆਂ ਘਟਨਾਵਾਂ ਇੰਨੀਆਂ ਕਿ ਡੋਮੀਨੇਟ ਕਰਦੀਆਂ। ਅਤੇ ਜਿਹੜੇ ਬਹੁਤ ਸਾਰੇ ਸਿੱਖ ਐਕਟਿਵਿਸਟ ਨੇ ਉਹ ਤਾਂ ਆਪੋ ਆਪਣੇ ਜਿਹੜਾ ਲਿਮਿਟਿਡ ਦਾਇਰੇ 'ਚ ਹੀ ਕੰਮ ਕਰਕੇ ਖੁਸ਼ ਨੇ। ਉਹਨਾਂ ਦੇ ਲਈ ਇਸ ਕਿਸਮ ਦੀਆਂ ਰਿਪੋਰਟਸ ਤਿਆਰ ਕਰਕੇ ਬਾਹਰ ਭੇਜਣੀਆਂ, US ਸਰਫ ਨੂੰ ਜਾਂ ਦੂਜਾ, ਉਹ ਕਿਤੇ ਵੀ ਮੈਨੂੰ ਕੋਈ ਹਿਊਮਨ ਰਾਈਟਸ ਗਰੁੱਪ ਪੰਜਾਬ ਦੇ ਵਿੱਚ ਐਕਟਿਵ ਨਜ਼ਰ ਨਹੀਂ ਆਇਆ ਜਿਹੜਾ ਕਿ ਗਰਾਊਂਡ ਲੈਵਲ ਦੇ ਉੱਤੇ ਕੰਮ ਕਰੇ। ਪਰ ਜੋ ਮਾਹੌਲ ਬਣਿਆ ਹੋਇਆ ਹੈ, ਜੋ ਹੋਲੋਕਾਸਟ ਮਿਊਜ਼ੀਅਮ ਰਿਪੋਰਟ ਔਰ ਇਹ ਸਾਰਾ ਹੇਟ ਕੈਂਪੇਨ ਹੈ, ਇਹ ਆਲਰੇਡੀ ਜਿਹੜਾ ਹੇਟ ਕੈਂਪੇਨ ਇਸ ਲਈ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਕਿ ਤੁਸੀਂ ਨਸਲਕੁਸ਼ੀ ਕਰਨੀ ਹੈ ਆਲਰੇਡੀ ਲੋਕਾਂ ਦੇ। ਔਰ ਅਸੀਂ ਤਾਂ ਜੂਨ 84 ਤੋਂ ਬਾਅਦ ਨਵੰਬਰ 84 ਦੇਖਿਆ ਹੋਇਆ ਕਿ ਕਿਸ ਕਿਸਮ ਦੀ ਹੇਟ ਸਪੀਚ, ਹੇਟ ਕੈਂਪੇਨ ਔਰ ਉਹ ਸਾਰੇ ਨੂੰ ਕਿ ਲੋਕਾਂ ਨੂੰ ਲੱਗਦਾ ਸੀ ਕਿ ਸਿੱਖ ਨੂੰ ਮਾਰਨਾ, ਉਹਨੂੰ ਜਿਉਂਦੇ ਸਾੜਨਾ ਇਹ ਦੇਸ਼ ਦੀ ਬਹੁਤ ਵੱਡੀ ਸੇਵਾ ਹੈ ਜੀ। ਔਰ ਉਸ ਪੀਰੀਅਡ 'ਚ ਜੇ ਦੇਖੀਏ ਤਾਂ ਇੱਦਾਂ ਦੀਆਂ ਕਹਾਣੀਆਂ ਕਿ ਜੀ ਮੈਂ ਮੀਟਿੰਗ 'ਚ ਲੇਟ ਹੋ ਗਿਆ, ਕਿਉਂ ਲੇਟ ਹੋਇਆ ਜੀ, ਇੱਕ ਸਿੱਖ ਸੀ, ਇੱਕ ਸੱਪ ਸੀ, ਫਿਰ ਤੂੰ ਕਿਹਨੂੰ ਮਾਰਿਆ ਜੀ, ਮੈਂ ਸਿੱਖ ਨੂੰ ਮਾਰਿਆ। ਸੋ ਇਹ ਜਦੋਂ ਤੁਸੀਂ ਕਿਸੇ ਨੂੰ ਇਸ ਕਦਰ ਡਿਮੋਨਾਈਜ਼ ਕਰਦੇ ਹੋ, ਇਹ ਜਿਹੜੀ ਹੇਟ ਸਪੀਚ ਹੈ, ਇਹ ਮੈਜ਼ ਇਹ ਨਹੀਂ ਹੈ ਜੀ ਉਹਨਾਂ ਦਾ ਅੰਦਰੂਨੀ ਜ਼ਹਿਰ ਉਹ ਦੱਸ ਰਹੇ ਨੇ, ਇਹ ਤਿਆਰ ਕਰ ਰਹੇ ਨੇ ਉਸ ਕਰਾਊਡ ਨੂੰ ਕਿ ਜਦੋਂ ਉਹਨਾਂ ਨੇ ਫਿਰ ਮੁਸਲਮਾਨਾਂ, ਈਸਾਈਆਂ, ਸਿੱਖਾਂ ਨੂੰ ਐਲੀਮੀਨੇਟ ਕਰਨਾ ਤੇ ਉਹਨਾਂ ਦੇ ਵਿੱਚ ਕੋਈ ਰਿਗਰੈਟ, ਕੋਈ ਰਿਮੋਰਸ ਨਾ ਹੋਏ। ਪਰ ਕੀ ਵੱਡੀ ਗਿਣਤੀ ਸਿੱਖਾਂ ਦੀ, ਮੁਸਲਮਾਨਾਂ ਦੀ ਇਸ ਖਤਰੇ ਨੂੰ ਸਮਝ ਰਹੀ ਹੈ? ਮੈਨੂੰ ਲੱਗਦਾ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਭਾਰਤ ਰਿਸ਼ਤਿਆਂ ਵਿੱਚ ਕੜੱਤਣ ਲਗਾਤਾਰ ਵੱਧਦੀ ਜਾ ਰਹੀ ਹੈ। ਪ੍ਰੈਜ਼ੀਡੈਂਟ ਟਰੰਪ ਦੇ ਮੁੱਖ ਸਲਾਹਕਾਰ ਪੀਟਰ ਨਵਾਰੋ ਨੇ ਇੱਕ ਇੰਟਰਵਿਊ ਵਿੱਚ ਭਾਰਤ ਤੇ ਮੁੜ ਹੱਲਾ ਬੋਲਦਿਆਂ ਕਿਹਾ ਕਿ ਅਮਰੀਕਾ ਭਾਰਤ ਨੂੰ ਮੁਫਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਵਰਤੋਂ ਕਰਨ ਦਾ ਹੱਕ ਕਿਉਂ ਦੇ ਰਿਹਾ ਹੈ। ਵਿਊਅਰਸ, ਯਾਦ ਰਹੇ ਕਿ ਇਸ ਨਵਾਰੋ ਨੇ ਭਾਰਤ ਵਿੱਚ ਬ੍ਰਾਹਮਣ ਬਾਨੀਏ ਦੀ ਡੋਮੀਨੈਂਸ ਦੀ ਗੱਲ ਕੀਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੇ ਅਮਰੀਕਾ ਔਰ ਭਾਰਤ ਦੇ ਵਿੱਚ ਇਹ ਸਾਰਾ ਸਾਲ ਟਰੰਪ ਪੀਰੀਅਡ ਜਨਵਰੀ ਤੋਂ ਸ਼ੁਰੂ ਹੋ ਕੇ ਅਰਸ਼ ਤੋਂ ਫਰਸ਼ ਤੇ ਡਿੱਗਣ ਵਾਲਾ ਰਿਸ਼ਤਾ ਉਹ ਸਾਹਮਣੇ ਹੈ। ਔਰ ਭਾਰਤ ਦਾ ਮੀਡੀਆ, ਉਹਨਾਂ ਦੇ ਜਿਹੜਾ ਦਰਬਾਰੀ ਮੀਡੀਆ ਨਹੀਂ ਹੈ, ਉਹਨਾਂ ਦੇ ਯੂਟਿਊਬਰ ਚੀਖ ਕੇ ਥੱਕ ਗਏ। ਉਹਨਾਂ ਦੀ ਆਵਾਜ਼ ਵੀ ਜਿਹੜੀ ਆ, ਗਲੇ ਵੀ ਬਹਿ ਗਏ ਨੇ ਕਿ ਵੀ ਮੋਦੀ ਜਾਂ ਸਰਕਾਰ ਸਿੱਧੇ ਤੌਰ ਦੇ ਉੱਤੇ ਕਿਉਂ ਨਹੀਂ ਚੈਲੰਜ ਕਰਦੀ ਉਹ ਵਰਜ਼ਨ ਜਿਹੜਾ ਉਹ ਇੰਡੀਆ ਪਾਕਿਸਤਾਨ ਵਾਰ ਦਾ ਹੋਏ, ਟੈਰਿਫਸ ਨੂੰ ਲੈ ਕੇ ਹੋਏ, ਭਾਰਤ ਦੇ ਉੱਤੇ ਸਿੱਧੇ ਜਿਹੜੇ ਅਟੈਕ। ਹਾਲਾਂ ਇੱਕ ਪਾਸੇ ਅਮਰੀਕਾ ਨੇ ਆਪਣਾ ਐਂਬੈਸਡਰ ਸਰਜੀਓ ਭੇਜਿਆ, ਉਹਨੇ ਜਾ ਕੇ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ ਕਿ ਸਾਡੀ ਰਿਲੇਸ਼ਨਸ਼ਿਪ ਬਹੁਤ ਜਿਹੜੀ ਹੈ ਉਹ ਗਰਮ ਹੋਏਗੀ, ਆਪਸ ਦੇ ਵਿੱਚ ਬਹੁਤ ਚੰਗੀ ਅੰਡਰਸਟੈਂਡਿੰਗ ਹੋਏਗੀ, ਵੈਲਿਊ ਸਿਸਟਮ ਇਹ ਤੇ ਇੱਧਰ ਤੇ ਉੱਧਰ। ਪਰ ਇਹਦੇ ਬਾਵਜੂਦ ਨਾ ਤਾਂ, ਔਰ ਭਾਰਤ ਸਭ ਤੋਂ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨਾਲ ਜਨਵਰੀ ਦੇ ਮਹੀਨੇ ਤੋਂ ਬਾਅਦ ਹੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਓਥ ਲਈ ਟ੍ਰੇਡ ਨੈਗੋਸ਼ੀਏਸ਼ਨ ਸ਼ੁਰੂ ਹੋ ਗਏ, ਲੇਕਿਨ ਗੱਲ ਕਿਸੇ ਕੰਢੇ ਨਹੀਂ ਪਹੁੰਚੀ। ਹਾਲਾਂ ਇਹ ਵੀ ਸਾਇਲੈਂਟਲੀ ਆਇਆ ਔਰ ਇਹ ਦੋ ਸੈਨੇਟਰਸ ਨੇ ਅਮਰੀਕਾ ਦਿਆਂ ਨੇ ਪ੍ਰੋਟੈਸਟ ਕੀਤਾ ਕਿ ਭਾਰਤ ਨੇ ਚੁੱਪ-ਚੁਪੀਤੇ ਅਕਤੂਬਰ 2025 ਦੇ ਵਿੱਚ ਜਿਹੜੀਆਂ ਅਮਰੀਕਾ ਤੋਂ ਦਾਲਾਂ ਜਾਂਦੀਆਂ ਨੇ ਭਾਰਤ 'ਚ, ਉਹਨਾਂ ਦੇ ਉੱਤੇ 30% ਵਾਧੂ ਟੈਰਿਫ ਲਾਇਆ। ਹੁਣ ਇਹ ਆਪਣੇ ਅੰਦਰੂਨੀ ਤਾਂ ਕਹਿ ਸਕਦੇ ਨੇ, ਦੇਖੋ ਜੀ ਅਸੀਂ ਵੀ ਕਾਊਂਟਰ ਟੈਰਿਫ ਲਾਇਆ, ਲੇਕਿਨ ਹੁਣ ਤਰਲੇ ਵੀ ਕਰ ਰਹੇ ਨੇ। ਔਰ ਇਹ ਜਿਹੜਾ ਐਸ ਜੈ ਸ਼ੰਕਰ ਨੂੰ ਮਿਲਿਆ ਵੀ ਹੈ ਸੈਨੇਟਰ ਨੂੰ, ਇਹ ਜਸਟੀਫਾਈ ਕਰਨ ਲਈ ਨਹੀਂ ਅਸੀਂ ਜਿਹੜਾ ਸਾਡੇ ਆਪਣੇ ਕਿਸਾਨਾਂ ਨੂੰ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ, ਅਮਰੀਕਾ ਤੇ ਹੀ ਨਹੀਂ ਲਾਇਆ, ਅਸੀਂ ਕੈਨੇਡਾ ਤੋਂ ਆਉਣ ਵਾਲੇ ਵੀ ਦੂਜੇ ਤੋਂ ਵੀ ਆਉਣ ਵਾਲੇ। ਲੇਕਿਨ ਇਹਨਾਂ ਦੀ ਇਹ ਹਿੰਮਤ ਹੀ ਨਹੀਂ ਪੈਂਦੀ ਕਿ ਕਿਸੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਖੁੱਲ੍ਹ ਕੇ ਸਟੈਂਡ ਲੈਣ। ਅੱਛਾ, ਈਰਾਨ ਦਾ ਮੁੱਦਾ ਅਸੀਂ ਦੇਖਿਆ ਕਿ ਵੀ ਕਿਵੇਂ ਮਿਲੀਅਨਸ ਆਫ ਡਾਲਰਸ ਜਿਹੜੇ ਚਾਬਹਾਰ ਪੋਰਟ ਦੇ ਉੱਤੇ ਇਹਨਾਂ ਨੇ ਲਾਏ ਸੀ, ਔਰ ਮੋਦੀ ਨੇ ਆਪਣੇ ਪਿਛਲੇ ਇਲੈਕਸ਼ਨ ਕੈਂਪੇਨ ਵੇਲੇ ਉਹਨੂੰ ਕਲੇਮ ਕੀਤਾ ਸੀ ਵੀ ਜੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਆ, ਅਸੀਂ ਚਾਬਹਾਰ ਪੋਰਟ ਹੁਣ ਸਿੱਧਾ ਅਫਗਾਨਿਸਤਾਨ ਰਾਹੀਂ ਅਸੀਂ ਸੈਂਟਰਲ ਏਸ਼ੀਆ, ਯੂਰਪ ਤੱਕ ਨਾਲ ਵਪਾਰ ਕਰਾਂਗੇ। ਉਹ ਉਹਨਾਂ ਨੇ, ਅਮਰੀਕਾ ਨੇ ਕਿਹਾ ਕਿ ਵੀ ਐਕਸਟਰਾ 25% ਟੈਰਿਫ ਜਿਹੜਾ ਈਰਾਨ ਨਾਲ ਡੀਲ ਕਰੇਗਾ। ਔਰ ਇੰਡੀਆ ਦੇ ਉੱਥੋਂ ਸਾਰੇ ਅਫੀਸ਼ੀਅਲ ਚਾਬਹਾਰ ਤੋਂ ਆਪਣੇ ਹੱਥ ਸਾਫ਼ ਕਰਕੇ ਵਾਪਸ ਆ ਗਏ ਨੇ। ਔਰ ਜਿਹੜਾ ਰਿਪੀਟਡਲੀ ਹੁਣ ਪੋਲੈਂਡ ਦੇ ਦੌਰੇ ਦੇ ਉੱਤੇ ਸੀ ਐਸ ਜੈ ਸ਼ੰਕਰ, ਉਹਨਾਂ ਦਾ ਡਿਪਟੀ ਪ੍ਰਾਈਮ ਮਿਨਿਸਟਰ ਐਸ ਜੈ ਸ਼ੰਕਰ ਦੀ ਪ੍ਰੈਜ਼ੈਂਸ ਕਹਿ ਰਿਹਾ ਕਿ ਭਾਈ ਸਾਨੂੰ ਖੁਸ਼ੀ ਹੈ ਕਿ ਇੰਡੀਆ ਨੇ ਜਿਹੜਾ ਹੈ ਉਹ ਰੂਸ ਤੋਂ ਤੇਲ ਲੈਣਾ ਘਟਾ ਦਿੱਤਾ ਤੇ ਅਦਰਵਾਈਜ਼ ਇਹ ਕਹਿਣ ਵਾਲਾ ਜੀ ਸਾਨੂੰ ਕੌਣ ਦੱਸਣ ਵਾਲਾ ਕਿ ਜੀ ਅਸੀਂ ਕੀ ਕਰਨਾ, ਉਹ ਚੁੱਪ ਕਰਕੇ ਬੈਠਾ ਰਿਹਾ। ਈਰਾਨ ਦੇ ਮੁੱਦੇ ਦੇ ਉੱਤੇ ਵੀ ਹੁਣ ਬਿਲਕੁਲ ਜਿਹੜਾ ਭਗੌੜਾਪਨ ਹੈ। ਔਰ ਗੱਲ ਇੱਥੋਂ ਤੱਕ ਹੈ ਵੀ ਇੱਕ ਪਾਸੇ ਤਾਂ ਬ੍ਰਿਕਸ ਦੀ ਪ੍ਰੈਜ਼ੀਡੈਂਸੀ ਦੇ ਥੱਲੇ ਜਿਹੜਾ ਬ੍ਰਿਕਸ ਸੰਮੇਲਨ ਹੋਣਾ ਹੈ ਇਸ ਸਾਲ ਦੇ ਵਿੱਚ ਦਿੱਲੀ ਦੇ ਵਿੱਚ, ਦੂਸਰੇ ਪਾਸੇ ਸਾਊਥ ਅਫਰੀਕਾ ਨੇ ਨੇਵਲ ਐਕਸਰਸਾਈਜ਼ਸ ਕੀਤੀਆਂ ਜਿਹਦੇ 'ਚ ਕਿ ਵੀ ਬ੍ਰਿਕਸ ਦੇ ਮੁਲਕਾਂ ਨੂੰ ਦੀ ਬਾਕੀ ਪ੍ਰੈਜ਼ੈਂਸ ਸੀ, ਇੰਡੀਆ ਉਹਦੇ ਤੋਂ ਐਬਸਟੇਨ ਕੀਤਾ। ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਔਰ ਈਵਨ ਇੰਡੀਅਨ ਫੋਰਨ ਪਾਲਿਸੀ ਬਾਰੇ ਨਾ ਮੋਦੀ ਬਿਆਨ ਦਿੰਦਾ ਨਾ ਐਸ ਜੈ ਸ਼ੰਕਰ ਦਿੰਦਾ, ਉੱਥੇ ਇੱਕ ਉਹ ਜਿਹੜਾ ਫੋਰਨ ਅਫੇਅਰਸ ਦੇ ਉਹਨੂੰ ਬੁਲਾਰੇ ਨੂੰ ਛੱਡਿਆ ਹੋਇਆ, ਉਹ ਜਿਹੜਾ ਉਹੀ ਅੱਜ ਕੱਲ੍ਹ ਡੀਲ ਕਰ ਰਿਹਾ ਇਹਨਾਂ ਦਾ ਜਿਹੜਾ ਜੋ ਮਰਜ਼ੀ ਕਹਿ ਦੇ ਬਸ ਉਹੀ ਇਹਨਾਂ ਦੀ ਫੋਰਨ ਪਾਲਿਸੀ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਜੀ ਇੰਡੀਆ ਸਕਿਪਸ ਸਾਊਥ ਅਫਰੀਕਨ ਲੈਡ ਨੇਵਲ ਐਕਸਰਸਾਈਜ਼ ਐਜ਼ ਇਟ ਇਜ਼ ਨਾਟ ਇੰਸਟੀਟਿਊਸ਼ਨਲਾਈਜ਼ਡ ਬ੍ਰਿਕਸ ਐਕਟੀਵਿਟੀ। ਇਹ ਜਿਹੜੀ ਐਕਸਰਸਾਈਜ਼ ਹੈ ਸਾਊਥ ਅਫਰੀਕਨ ਵਾਟਰਸ ਦੇ ਵਿੱਚ ਹੋਈ, ਜਿਹਦੇ ਵਿੱਚ ਚਾਈਨਾ ਦੀ ਨੇਵੀ ਸੀ, ਰਸ਼ੀਆ ਦੀ ਸੀ, ਈਰਾਨ ਦੀ ਸੀ, ਇਜਿਪਟ ਦੀ ਸੀ, ਇੰਡੋਨੇਸ਼ੀਆ ਦੀ ਸੀ, ਸਾਊਦੀ ਅਰੇਬੀਆ, UAE। ਪਰ ਇੰਡੀਆ ਜਿਹੜਾ ਹੈ
ਉਹਨੇ ਸਕਿਪ ਕੀਤਾ ਇਸ ਮਲਟੀਲੈਟਰਲ ਨੇਵਲ ਜਿਹੜੀ ਹੈ ਵਾਰ ਗੇਮ ਨੂੰ। ਹਾਲਾਂਕਿ ਉਸ ਤੋਂ ਪਹਿਲਾਂ ਜਿਹੜਾ ਇੰਡੀਆ ਉਹ ਜੁਆਇਨ ਕਰਦਾ ਰਿਹਾ, ਕੋਈ ਚਾਈਨਾ ਰਸ਼ੀਆ ਦੂਜਾ ਹੈ, ਪਰ ਇੰਡੀਆ ਇੰਨਾ ਕੁ ਘਬਰਾਇਆ ਹੋਇਆ ਵੀ ਇਹ ਜੇ ਅਸੀਂ ਜੁਆਇਨ ਕੀਤਾ ਤੇ ਟਰੰਪ ਨੇ ਪਤਾ ਨਹੀਂ ਆਪਣੇ ਸੋਸ਼ਲ ਜਿਹੜਾ ਮੀਡੀਆ ਟਰੂਥ ਦੇ ਉੱਤੇ ਕੀ ਲਿਖ ਦੇਣਾ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਕੋਈ ਵੱਡੀ ਗੱਲ ਨਹੀਂ ਹੈ, ਨੇਵਲ ਐਕਸਰਸਾਈਜ਼ ਜ਼ਰੂਰ ਹੋਈ। ਵੀ ਕਲੈਰੀਫਾਈ ਦੈਟ ਐਕਸਰਸਾਈਜ਼ ਇਨ ਕੁਐਸਚਨ was entirely a South African initiative in which some BRICS members took part। ਪਰ ਇਹ ਕੋਈ ਇਹ ਜਿਹੜਾ ਰਣਧੀਰ ਜੈਸਵਾਲ ਹੈ ਸਪੋਕਸਪਰਸਨ, ਉਹਦੀ ਸਟੇਟਮੈਂਟ ਹੈ, it was not a regular or institutionalized BRICS activity nor did all BRICS member take part in it। ਕਿ ਬਈ ਅਸੀਂ ਜਿਹੜਾ ਹੈ ਹੁਣ, ਕਿਉਂਕਿ ਸਾਊਥ ਅਫਰੀਕਾ ਨੂੰ ਤਾਂ ਟਰੰਪ ਨੇ ਬਿਲਕੁਲ ਹੀ ਬੈਨ ਕੀਤਾ ਹੋਇਆ। ਉਹਨਾਂ ਨੇ ਕਿਹਾ ਕਿ ਬਈ ਫਿਊਚਰ 'ਚ ਜਿਹੜਾ ਐਕਟੀਵਿਟੀ ਹੈ ਉਹਨੂੰ ਬਿਲਕੁਲ ਬਾਹਰ ਉਹਨਾਂ ਨੂੰ ਤਾਂ ਇਹ ਦੋਸ਼ ਦਿੱਤਾ ਵੀ ਤੁਸੀਂ ਵਾਈਟਸ ਦੀ ਨਸਲਕੁਸ਼ੀ ਕਰ ਰਹੇ ਹੋ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹਦੇ 'ਚ ਕੋਈ ਜੇ ਨਹੀਂ ਕੀਤਾ ਤੇ ਇਹ ਕੋਈ ਗੁਨਾਹ ਨਹੀਂ ਹੈ, ਕਿਉਂਕਿ ਇੰਡੀਆ ਜਿਹੜਾ ਉਹ ਕੋਈ ਰੈਗੂਲਰਲੀ ਇਹ ਇੰਸਟੀਟਿਊਸ਼ਨਲਾਈਜ਼ ਨਹੀਂ ਸੀ। ਪਰ ਜਦੋਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖ ਰਹੇ ਹਾਂ, ਹਾਲਾਂਕਿ ਅਮਰੀਕਾ ਨੇ ਇੱਕ ਪਾਸਾ ਸੁੱਟਿਆ, ਜਿਵੇਂ ਉਹਦੀ ਚੈਸ ਦੀ ਗੇਮ ਦੇ ਵਿੱਚ ਜਾਂ ਗੈਂਬਲਿੰਗ ਦੇ ਵਿੱਚ ਵੀ ਕਿਹਾ ਜਾਏ, ਉਹ ਦੇਖਦੇ ਕਿ ਜਿਹੜਾ ਬੋਰਡ ਆਫ ਪੀਸ ਐਲਾਨਿਆ ਹੈ ਇਕੱਲਾ ਗਜ਼ਾ ਲਈ ਨਹੀਂ, ਜਿਹੜਾ ਗਲੋਬਲੀ ਜਿਹਨੂੰ ਅਸੀਂ ਕਿਹਾ ਵੀ ਇਹ ਉਹਨੂੰ ਐਜ਼ ਏ UN ਸਿਕਿਉਰਿਟੀ ਕਾਉਂਸਲ ਦਾ ਸਬਸਟੀਚਿਊਟ ਦੇ ਤੌਰ ਤੇ ਦੇਖ, ਉਹਦੇ 'ਚ ਮੋਦੀ ਨੂੰ ਵੀ ਨੋਮੀਨੇਟ ਕੀਤਾ। ਹੁਣ ਵੈਦਰ ਉਹ ਐਕਸੈਪਟ ਕਰਦੇ ਨੇ, ਕਿੱਧਰ ਨੂੰ ਜਾਂਦੇ ਨੇ, ਇਹ ਵੀ ਪਰਖ ਹੋਏਗੀ। ਟਰੰਪ ਨੋ ਸੁਣਨ ਦਾ ਤਾਂ ਆਦੀ ਨਹੀਂ ਹੈ। ਪਾਕਿਸਤਾਨ ਨੂੰ ਕੀਤਾ, ਸ਼ਾਹਬਾਜ਼ ਸ਼ਰੀਫ ਨੂੰ, ਉਹ ਤਾਂ ਖੁਸ਼ੀ ਹੋਣਗੇ। ਔਰ ਫਿਰ ਮੋਦੀ ਤੇ ਸ਼ਾਹਬਾਜ਼ ਸ਼ਰੀਫ ਆਮੋ ਸਾਹਮਣੇ ਬੈਠੇ ਹੋਣਗੇ। ਇਹਨਾਂ ਨੂੰ ਲੱਗਦਾ ਸੀ ਅੱਗੇ ਕਿ ਅਸੀਂ ਬ੍ਰਾਹਮਣ ਹੈ ਨਿਊਕਲੀਅਰ ਤੇ ਅਸੀਂ ਤਾਂ ਪੱਕੇ ਮੈਂਬਰ ਬਣਨ ਦੇ ਜਿਹੜੇ ਹੱਕਦਾਰ ਹੈ, ਤੇ ਉੱਥੇ ਹੁਣ ਸ਼ੂਦਰ ਦੇ ਨਾਲ ਕਿਵੇਂ ਬਹਿਣਾ, ਇਹ ਵੀ ਦੇਖਣ ਵਾਲੀ ਗੱਲ ਹੈ। ਪਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਟਰੰਪ ਦਾ ਟ੍ਰੇਡ ਐਡਵਾਈਜ਼ਰ ਹੈ ਪੀਟਰ ਨਵਾਰੋ, ਔਰ ਜਿਹੜਾ ਬੜਾ ਵੋਕਲ ਹੈ ਆਪਣੀ ਗੱਲ ਕਰਦੇ ਆ, ਔਰ ਇਹਨਾਂ ਹੀ ਪੀਟਰ ਨਵਾਰੋ ਨੇ ਇਹ ਕਿਹਾ ਸੀ ਕਿ ਭਾਈ ਆ ਜਿਹੜਾ ਰਸ਼ੀਆ ਦਾ ਤੋਂ ਆਇਲ ਵੀ ਇੰਡੀਆ ਖਰੀਦ ਰਿਹਾ ਹੈ, ਇਹ ਆਮ ਲੋਕਾਂ ਨੂੰ ਉੱਥੇ ਕੋਈ ਫਾਇਦਾ ਨਹੀਂ। ਇਹ ਬ੍ਰਾਹਮਣ ਨੇ, ਕਿਉਂਕਿ ਜ਼ਾਹਰ ਹੈ ਕਿ ਵੀ ਅੰਬਾਨੀ ਅਡਾਨੀ ਉਹਨਾਂ ਦੀਆਂ ਰਿਫਾਈਨਰੀਆਂ 'ਚ ਪੈਸਾ ਤਾਂ ਉਹਨਾਂ ਨੂੰ ਜਾ ਰਿਹਾ ਸੀ, ਕੋਈ ਗੈਸ ਦੀ ਕੀਮਤਾਂ ਤਾਂ ਨਹੀਂ ਸੀ ਘਟੀਆਂ। ਔਰ ਉਹਨਾਂ ਨੇ ਜਦੋਂ ਬ੍ਰਾਹਮਣ ਲਫ਼ਜ਼ ਇਸਤੇਮਾਲ ਕੀਤਾ ਸੀ ਤੇ ਬੜੀਆਂ ਚੀਕਾਂ ਮਾਰੀਆਂ ਕਿ ਜੀ ਇਹ ਰੇਸਿਜ਼ਮ ਤੇ ਕਾਸਟ ਸਿਸਟਮ ਤੇ ਫਲਾਣਾ ਢਿਮਕਾ। ਹੁਣ ਜਿਹੜੀ ਅੱਜ ਇੰਡੀਅਨ ਨਿਊਜ਼ ਏਜੰਸੀ PTI ਨੇ ਹੈਡਲਾਈਨ ਲਾਈ ਹੈ, ਟਰੰਪ ਏਡ ਪੀਟਰ ਨਵਾਰੋ ਰੀਨਿਊਜ਼ ਅਟੈਕ ਔਨ ਦਿੱਲੀ, ਆਸਕਸ ਵਾਈ ਅਮਰੀਕਨਸ ਪੇਇੰਗ ਫॉर ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਇੰਡੀਆ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਪਹਿਲਾਂ ਹੀ ਨਵੀਂ ਦਿੱਲੀ ਔਰ ਵਾਸ਼ਿੰਗਟਨ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਹੈ, ਘੜਿੱਤਣ ਹੈ। ਔਰ ਇਹ ਜਿਹੜੇ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋ ਨੇ ਅਗੇਨ ਭਾਰਤ ਨੂੰ ਸਿੱਧਾ ਨਿਸ਼ਾਨੇ ਤੇ ਲਿਆ। ਔਰ ਇਹ ਉਹਨਾਂ ਨੇ ਸੈਚਰਡੇ ਜਨਵਰੀ 17 ਉਹਨਾਂ ਨੇ ਇੰਡੀਆ US ਟਾਈਜ਼ ਦੇ ਹਵਾਲੇ ਨਾਲ ਗੱਲ ਕਰਦੇ ਆ ਇਹ ਕਿਹਾ ਕਿ ਵੀ ਪਹਿਲਾਂ ਹੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ 50% ਟੈਰਿਫ ਨਿਊ ਦਿੱਲੀ ਦੇ ਉੱਤੇ ਲਾਏ ਨੇ, 25% ਐਡੀਸ਼ਨਲ ਡਿਊਟੀ ਫॉर ਰਸ਼ੀਅਨ ਕਰੂਡ ਆਇਲ। ਔਰ ਇਹ ਇੰਟਰਵਿਊ ਜਿਹੜਾ ਮਿਸਟਰ ਨਵਾਰੋ ਨੇ ਦਿੱਤਾ ਹੈ ਰੀਅਲ ਅਮਰੀਕਾਜ਼ ਵੌਇਸ, ਉਹਦੇ 'ਚ ਜਿਹੜੇ ਐਗਜ਼ੈਕਟ ਨਵਾਰੋ ਦੇ ਸ਼ਬਦ ਨੇ, ਇਟਸ ਲਾਈਕ ਵਾਈ ਆਰ ਅਮਰੀਕਨਸ ਪੇਇੰਗ ਫॉर artificial intelligence in India. Chat GPT is operating on US soil using American electricity, servicing large user of Chat GPT, for example, in India and China and elsewhere around the world. So that is another issue that is got to be dealt with. ਹੁਣ ਇੰਡੀਆ ਜਾਂ ਚਾਈਨਾ ਇਹ ਜਿਹੜੇ ਚੈਟ GPT ਨੂੰ ਮੁਫਤ ਯੂਜ਼ ਕਰਦੇ ਨੇ, ਉਹ ਕਹਿੰਦਾ ਵੀ ਅਮਰੀਕਾ 'ਚ ਲੱਗੀ ਹੋਈ ਹੈ ਇਹ ਸਾਰੀ ਸਾਡੇ ਖਰਚ, ਕਿਉਂਕਿ ਡਾਟਾਬੇਸ ਦੂਜੇ ਤੀਜੇ ਅਮਰੀਕਨ ਇਲੈਕਟ੍ਰਿਸਿਟੀ ਸਾਡੀਆਂ ਸਰਵਿਸਿਜ਼ ਇਹ ਜਿਹੜੀਆਂ ਨੇ ਮੁਫਤ ਦਾ ਮਾਲ ਜਿਹੜਾ ਇਹ ਸਮਝ ਕੇ ਇਹਨੂੰ ਇੰਜੋਏ ਕਰ ਰਹੇ ਨੇ, ਔਰ ਇਹ ਠੀਕ ਨਹੀਂ ਹੈ। ਉਹਨੇ ਕਿਹਾ ਹੁਣ ਇਹਨਾਂ ਦੀ PTI ਸਟੋਰੀ ਇਹ ਕਹਿੰਦਾ ਕਿ ਵੀ ਪਿਛਲੇ ਸਾਲ ਵੀ ਨਵਾਰੋ ਨੇ ਇੰਡੀਆ ਨੂੰ ਦੇ ਉੱਤੇ ਰਸ਼ੀਅਨ ਆਇਲ ਖਰੀਦਣ ਦਾ ਜਿਹੜਾ ਕਹਿ ਕੇ ਉਹਨੂੰ ਕਿਹਾ ਸੀ ਵੀ ਇੰਡੀਆ ਮਹਾਰਾਜਾ ਆਫ ਟੈਰਿਫਸ ਹੈ। ਔਰ ਉਹਨੇ ਇਹੀ ਇੰਡੀਆ ਨੂੰ ਰਸ਼ੀਅਨ ਆਇਲ ਖਰੀਦਣ ਕਰਕੇ ਇਹ ਵੀ ਕਿਹਾ ਸੀ ਕਿ ਜੋ ਪੈਸਾ ਦੇ ਰਿਹਾ ਇੰਡੀਆ ਰਸ਼ੀਆ ਨੂੰ ਤੇਲ, ਉਹ ਬਲੱਡ ਮਨੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਨਵੀਂ ਦਿੱਲੀ ਦੇ ਉੱਤੇ ਨਵਾਂ ਹਮਲਾ, ਜਦੋਂ ਕਿ ਉਹਨੇ ਕਿਹਾ ਕਿ ਵੀ
in a diatribe targeting the BRICS nation, Mr. Navarro had said ਉਹਦੀ ਪਿਛਲੀ statement quote ਕਰਨ ਕਿ bottom line is that none of the countries in the grouping can survive if they don't sell to the United States. And when they sell to the United States, their exports, they are like vampires sucking our blood dry with their unfair trade practices. ਹੁਣ ਇਹ ਵੈਂਪਾਇਰ ਵੀ, ਬਲੱਡ ਸਕਰ ਵੀ, ਬ੍ਰਾਹਮਣ ਵੀ, ਤਾਂ ਹੁਣ ਨਾਲ ਦੀ ਨਾਲ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਮੁਫਤੇ ਦੇ ਵਿੱਚ GPT ਔਰ ਦੂਜਾ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਤ ਰਹੇ ਹੋ, ਇਹ ਠੀਕ ਨਹੀਂ ਹੈ, ਇਹਦੇ ਵੀ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਨੇ। ਹੁਣ ਇਸ ਨੂੰ ਤੁਸੀਂ ਜਦੋਂ ਸਾਰਿਆਂ ਨੂੰ ਦੇਖਦੇ ਹੋ ਤਾਂ ਫਿਰ ਭਾਰਤ ਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਸ ਦੇ ਉੱਤੇ ਸਾੜ ਸਤੀ ਆਈ ਹੋਈ ਹੈ ਔਰ ਸ਼ਨੀ, ਰਾਹੂ, ਕੇਤੂ ਸਾਰੇ ਗ੍ਰਹਿਆਂ ਨੇ ਜਿਹੜਾ ਉਹਨੂੰ ਘੇਰਿਆ ਹੋਇਆ, ਤੇ ਇਹ ਆਪ ਹੀ ਜੋਤਸ਼ੀ, ਅਸੀਂ ਤਾਂ ਇਹਨਾਂ ਦੇ ਹੀ ਜੋਤਸ਼ੀਆਂ ਨੂੰ ਕੋਟ ਕਰ ਰਹੇ ਹਾਂ। ਹੁਣ ਤਾਂ ਇਹਨਾਂ ਦੇ ਬਹੁਤ ਸਾਰੇ ਸ਼ੋਆਂ ਤੇ ਜੋਤਸ਼ੀ ਬੈਠ ਕੇ ਦੱਸ ਰਹੇ ਨੇ ਕਿ ਵੀ ਮੋਦੀ ਦੇ ਲਈ ਕਿਵੇਂ ਮਾੜੇ ਦਿਨ ਆ ਰਹੇ ਨੇ, ਰਾਹੂ ਕਿੱਥੋਂ ਤੁਰਿਆ, ਕਿੱਥੇ ਪਹੁੰਚ ਗਿਆ, ਕੇਤੂ ਕਿੱਥੇ ਪਹੁੰਚ ਗਿਆ, ਸ਼ਨੀ ਕਿੱਥੇ ਪਹੁੰਚ ਗਿਆ। ਤੇ ਮੈਂ ਕਿਹਾ ਵੀ ਹੁਣ ਟਰੰਪ ਦੀ ਯਾਦ 'ਚ ਇੱਕ ਹੋਰ ਹਵਨ ਕਰਾ ਦਿਓ ਤਾਂ ਕਿ ਉਹ ਟਰੰਪ ਨਹੀਂ ਰਾਹੂ ਕੇਤੂ ਛੱਡੇ ਹੋਏ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ 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 ਸ਼ੁਕਰੀਆ। ਸੋ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦਾ ਰੁਤਬਾ ਅਮਰੀਕਾ ਦੀਆਂ ਨਜ਼ਰਾਂ ਵਿੱਚ ਵੱਧਦਾ ਜਾ ਰਿਹਾ। ਅਮਰੀਕਾ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦੀ ਜਿਹੜੀ ਹੈ ਦਾਅਵਤ ਦਿੱਤੀ ਹੈ ਔਰ ਪਿਛਲੇ ਦਿਨ ਅਮਰੀਕਾ ਤੇ ਪਾਕਿਸਤਾਨ ਦੀ ਫੌਜ ਨੇ ਸਾਂਝੀ ਫੌਜੀ ਐਕਸਰਸਾਈਜ਼ ਵੀ ਜਿਹੜੀ ਕੀਤੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀਕਐਂਡ ਤੇ ਫਲੋਰੀਡਾ ਵਿੱਚ ਇੱਕ ਸਮਾਗਮ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਤੁਸੀਂ ਪਾਕਿਸਤਾਨ ਜੰਗ ਰੁਕਵਾ ਕੇ 10 ਮਿਲੀਅਨ ਲੋਕਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅੱਗੇ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹਦੇ ਤੇ ਲਗਭਗ 25 ਸਾਲ ਅਮਰੀਕਾ ਨੇ ਬਹੁਤ ਇਨਵੈਸਟ ਕੀਤਾ, ਉਹਨਾਂ ਨੂੰ ਪੂਰਾ ਝੰਬੜਾਇਆ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਇਸਤੇਮਾਲ ਕਰਨ ਦੀ ਨੀਤੀ ਜਿਹੜੀ ਹੈ ਉਹ ਇਹਨਾਂ ਦੀ ਜਿਹੜੇ ਪਾਲਿਸੀ ਮੇਕਰ ਸੀ ਉਹਨਾਂ ਦੀ ਸੀ। ਪਰ ਅਚਾਨਕ ਇਹ ਜਿਹੜਾ ਵਰ੍ਹਾ ਹੈ, ਜਿੱਦਣ ਜਨਵਰੀ 20 ਤੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਹੈ, ਭਾਰਤ ਅਰਸ਼ ਤੋਂ ਫਰਸ਼ ਤੇ ਡਿੱਗਿਆ ਹੈ ਵੀਜ਼ਾ ਵੀ ਅਮਰੀਕਾ ਨਾਲ ਰਿਲੇਸ਼ਨਸ਼ਿਪ, ਜਿਹਦਾ ਜ਼ਿਕਰ ਅਸੀਂ ਹੁਣ ਵੀ ਕਰਕੇ ਹਟੇ ਹਾਂ ਕਿ ਵੀ ਈਵਨ
ट्रेड एडवाइज़र मिस्टर नवारो ने हुण तां ये भी कहा कि भी ये जिहड़ी GPT और दूसरा फ्री अमरीका की आर्टिफिशियल इंटैलीजेंस वरत रहा भारत, इस दे उत्ते भी रोक लाओ और उन्होंने पे करवाओ। हुण इस सारे च प्रेजिडेंट ट्रंप की पहली टर्म वेले जो रिलेशनशिप इंडिया दे नाल उन्होंने क्वाड का मैंबर भी बनाया और दूसरा, लेकिन पाकिस्तान दे नाल ठीक है इमरान खान आए उहदी सिफत दे विच गल्लां कीतियां, लेकिन कोई उस पीरीयड च ही जदों 5 अगस्त 2019 नूं प्रेजिडेंट ट्रंप सन वाइट हाउस च, उदों ही जम्मू कश्मीर का आर्टिकल 370 ख़त्म किया गया, सूबे का वजूद भी ख़त्म किया गया और कोई ये हो नहीं सकता भी अमरीका की मर्जी तो बिना किया। लेकिन दूसरी टर्म वेले जे एक पासे भारत अर्श तो फर्श ते डिग्या जां डिग्या गया तो पाकिस्तान फर्श तो अर्श के उत्ते पहुँचाया गया अमरीका वालों ही। और कला यही नहीं कि भी उन्होंने फील्ड मार्शल आसम मुनीर उन्होंने सिफत दे विच ट्रंप ने कितनी बार गल की, वाइट हाउस लंच ऑन किया, पाकिस्तान दे नाल ट्रेड डील भी साइन हुई और क्रिप्टो करंसी नूं पाकिस्तान ने रैकगनाइज किया। जां दूसरा जे असी इन्हां पिछले 4 दिनों दियां ईवेंट्स दे विच ही देखिए कि 3 खबरां मेरियां नज़रां दे सामने जिहड़ियां अमरीका और पाकिस्तान दे रिलेशनशिप्स दे विच एक वड्डी जिहड़ी है वो हाइट जां उहनूं पजीराई जिहदे लई लफज उर्दू वाले इस्तेमाल करदे ने वो आई है। ज़ाहिर है कि वीकेंड के उत्ते प्रेजिडेंट ट्रंप ने बोर्ड ऑफ पीस जिहदा मैंडेट सिर्फ गज़ा तक महदूद नहीं होना, ये UN सिक्योरिटी काउंसिल के सबसटीट्यूट के तौर के उत्ते एक्सप्लोर किया जा रहा है इस एक्सपैरीमेंट नूं। और उहदे च पाकिस्तान के प्राइम मिनिस्टर शहबाज शरीफ नूं सद्दा दिता गया है कि वो भी बोर्ड ऑफ पीस जिहदे च असी ऑलरेडी जिक्र किया है कि भाई किन्नी इंपॉर्टेंट परसनैलिटीज़ नूं जिहड़ा वो इनवाइट किया गया। सो ये अपने आप दे विच एक ऑनर है कि पाकिस्तान जिहड़ा है वो उस दे विच होएगा और वो खुशी खुशी एक्सैप्ट भी करेगा। हालांकि इनविटेशन पुतिन नूं भी दिता है, इंडिया के मोदी नूं भी दिता है, लेकिन पाकिस्तान उस लैवल के उत्ते एशियन मुल्कों दे विच उस लैवल के रुतबे ते पहुँचना ਜਾਂ ਉਹਨੂੰ ਰੈਕਗਨਾਈਜ਼ ਕਰਨਾ ਹੈ, ਇਹ ਵੱਡੀ ਗੱਲ ਹੈ। ਫਿਰ ਅਸੀਂ ਭਾਰਤੀ ਨਿਊਜ਼ ਏਜੰਸੀ PTI ਦੀ ਖਬਰ ਦੇਖਦੇ ਹਾਂ, ਪ੍ਰੈਸ ਟਰਸਟ ਆਫ ਇੰਡੀਆ ਦੀ। US ਪਾਕਿਸਤਾਨੀ ਟਰੂਪਸ conclude joint training exercise inspired Gambit 2026 in Pabi ਜਾਂ ਪਾਬੀ ਉਹਦਾ ਨਾਂ ਹੋਏਗਾ ਜਿਹੜੀ ਵੀ ਥਾਂ ਹੈ, ਕਿ ਜਨਵਰੀ 8 ਤੋਂ 16 ਤੱਕ 2 ਵੀਕ ਦੀ 2 ਹਫ਼ਤੇ ਸਾਂਝੀ ਐਕਸਾਈਜ਼ ਜਿਹੜੀ ਹੈ ਉਹ ਅਮਰੀਕਾ ਔਰ ਪਾਕਿਸਤਾਨ ਦੀ ਫੌਜਾਂ ਨੇ ਕੀਤੀਆਂ ਨੇ। ਇਹ ਜੁਆਇੰਟ ਟ੍ਰੇਨਿੰਗ ਇੰਸਪਾਇਰਡ ਗੈਂਬਿਟ 2026 ਹੈ ਇਹਦਾ ਨਾਂ ਹੈ ਔਰ ਇਹ ਪਾਕਿਸਤਾਨੀ ਜਿਹੜੇ ਲੌਂਗ ਸਟੈਂਡਿੰਗ ਡਿਫੈਂਸ ਟਾਈਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਔਰ ਇਹਦਾ ਜਿਹੜਾ ਫੋਕਸ ਸੀ ਕੰਬਾਈਨਡ ਇਨਫੈਂਟਰੀ ਸਕਿੱਲਸ ਐਂਡ ਟੈਕਟਿਕਸ ਐਂਡ ਕਾਊਂਟਰ ਟੈਰਰਿਜ਼ਮ ਆਪਰੇਸ਼ਨਸ। ਹੁਣ ਕਿੱਥੇ ਇੰਡੀਆ ਟੈਰਰਿਜ਼ਮ ਦੇ ਲਈ ਪਾਕਿਸਤਾਨ ਨੂੰ ਐਪੀਸੈਂਟਰ ਆਫ ਟੈਰਰਿਜ਼ਮ ਤੇ ਇਹ ਉਹ ਕਰਦਾ ਤੇ ਅਮਰੀਕਨ ਫੌਜ ਪਾਕਿਸਤਾਨੀ ਫੌਜ ਦੇ ਨਾਲ ਜੁਆਇੰਟ ਐਕਸਰਸਾਈਜ਼ ਕਰ ਰਹੀ ਹੈ ਇੰਸਪਾਇਰਡ ਗੈਂਬਿਟ 2026 ਦੇ ਥੱਲੇ, ਜਿਹਦੇ 'ਚ ਕਿ ਕਾਊਂਟਰ ਟੈਰਰਿਜ਼ਮ ਦੇ ਨਾਲ ਕਿਵੇਂ ਜਿਹੜਾ ਇਹ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਕਿਵੇਂ ਕਰਨੇ ਨੇ। ਇਹ 2 ਹਫ਼ਤੇ ਚੱਲੀ ਐਕਸਰਸਾਈਜ਼ ਹੈ। ਇਹ ਦੱਸਦੀ ਹੈ ਕਿ ਭਾਈ ਇਹਨਾਂ 2 ਐਸਟੈਬਲਿਸ਼ਮੈਂਟਸ ਦੇ ਵਿੱਚ ਅਮਰੀਕਾ ਔਰ ਪਾਕਿਸਤਾਨ ਦੀ ਫੌਜ 'ਚ ਮਿਲਟਰੀ ਟੂ ਮਿਲਟਰੀ ਟਾਈਜ਼ ਕਿੰਨੀਆਂ ਮਜ਼ਬੂਤ ਨੇ, ਹੋਰ ਮਜ਼ਬੂਤ ਹੋ ਰਹੀਆਂ ਨੇ। ਜੁਆਇੰਟ ਟ੍ਰੇਨਿੰਗ, ਮੇਜਰ ਡਿਫੈਂਸ ਸੇਲਸ ਐਂਡ ਅਨਯੂਜੂਅਲੀ ਵਾਰਮ ਰੈਟਰਿਕ ਫਰੋਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਾਕਿਸਤਾਨ ਦੀ ਮਿਲਟਰੀ ਲੀਡਰਸ਼ਿਪ ਲਈ। ਹੁਣ ਇਸ ਦੇ ਨਾਲ ਪਿਛਲੇ ਫਰਾਈਡੇ ਪ੍ਰੈਜ਼ੀਡੈਂਟ ਟਰੰਪ ਫਲੋਰੀਡਾ ਦੇ ਵਿੱਚ ਸਨ ਔਰ ਉੱਥੇ ਉਹਨਾਂ ਨੇ ਇੱਕ ਜਿਹੜਾ ਉਹਨੂੰ ਐਡਰੈਸ ਕੀਤਾ ਰੈਲੀ ਨੂੰ ਔਰ ਇਸ ਦੇ ਵਿੱਚ ਖੁੱਲ੍ਹ ਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜੋ ਕਿਹਾ ਉਸ ਨੂੰ ਇੰਡੀਆ ਦੀ ਅਗੇਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਹੈਡਲਾਈਨ ਬਣਾਇਆ। ਡੋਨਲਡ ਟਰੰਪ ਕਲੇਮਸ ਪਾਕਿਸਤਾਨ ਪ੍ਰਾਈਮ ਮਿਨਿਸਟਰ ਸੈਡ he saved lives of 10 million people by stopping India-Pakistan conflict। ਹੁਣ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਕਿ ਮੈਂ 1 ਸਾਲ ਦੇ ਵਿੱਚ
8 ਪੀਸ ਡੀਲਸ ਕਰਵਾਈਆਂ ਨੇ। ਗਜ਼ਾ ਦੇ ਵਿੱਚ ਵਾਰ ਐਂਡ ਕੀਤੀ, ਮਿਡਲ ਈਸਟ ਦੇ ਵਿੱਚ ਪੀਸ ਲਿਆਂਦੀ। ਇਹ ਕੋਈ ਵੀ ਨਹੀਂ ਸੀ ਸੋਚ ਸਕਦਾ ਕਿ ਵੀ ਇਹ ਪੋਸੀਬਲ ਹੈ, ਪਰ ਮੈਂ ਇਹ ਕਰਕੇ ਦਿਖਾਇਆ। ਔਰ ਇਹ ਫਲੋਰੀਡਾ 'ਚ ਜਿਹੜਾ ਫਰਾਈਡੇ ਉਹਨਾਂ ਨੇ ਐਡਰੈਸ ਕਰਦਿਆਂ ਕਿਹਾ ਕਿ ਇਹ ਜਿਹੜਾ ਹੀ ਕਲੇਮਡ the US had brokered multiple peace deals in less than a year, and Pakistan Prime Minister Shahbaz Sharif has credited him with saying at least 10 million lives by stopping the Indo-Pak conflict. ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਜੀ ਮੈਂ 8 ਪੀਸ ਡੀਲਸ ਕਰਾਈਆਂ ਨੇ, ਗਜ਼ਾ ਦੀ ਜੰਗ ਐਂਡ ਕੀਤੀ ਹੈ। ਔਰ ਇਸ ਦੌਰਾਨ ਜਿਹੜੀ ਭਾਰਤ ਔਰ ਪਾਕਿਸਤਾਨ ਦੋਨੋਂ ਨਿਊਕਲੀਅਰ ਨੇਸ਼ਨਸ ਨੇ, ਉਹਨਾਂ ਦੇ ਵਿੱਚ ਜਿਹੜੀ ਜੰਗ ਹੈ ਉਹ ਨਿਊਕਲੀਅਰ ਹੋਣ ਜਾ ਰਹੀ ਸੀ। 10 ਮਿਲੀਅਨ ਲੋਕਾਂ ਨੇ, 1 ਕਰੋੜ ਲੋਕਾਂ ਨੇ ਮਰਨਾ ਸੀ। ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਮੈਨੂੰ ਕਹੀ ਸੀ। ਔਰ ਉਹਨਾਂ ਨੇ ਜਿੱਥੇ ਮੁਲਕ ਇਕੱਠੇ ਹੋਏ 20 ਮੁਲਕ 20 ਪੁਆਇੰਟ ਪ੍ਰੋਗਰਾਮ ਗਜ਼ਾ, ਤੇ ਉੱਥੇ ਸ਼ਾਹਬਾਜ਼ ਸ਼ਰੀਫ ਨੇ ਕਿਹਾ ਸੀ ਕਿ ਵੀ ਡੋਨਲਡ ਟਰੰਪ ਨੇ ਜਿਹੜਾ ਉਹ ਲੱਖਾਂ ਜ਼ਿੰਦਗੀਆਂ ਬਚਾਈਆਂ ਨੇ। ਉਹਨਾਂ ਨੇ ਫਿਗਰ 10 ਮਿਲੀਅਨ ਦਿੱਤੀ ਹੈ। ਔਰ ਇਹ ਹੁਣ ਇਹਨਾਂ ਦੀ PTI ਕਹਿ ਰਹੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਹੈਜ਼ ਮੇਡ ਦਿਸ ਕਲੇਮ ਅਰਾਊਂਡ 80 ਟਾਈਮਸ since May 10 last year, when he announced on social media that 2 countries had agreed to full and immediate ceasefire after a long night of talks allegedly mediated by Washington. So मैं समझदा भी ये अपने आप च जे ट्रंप ਅਗੇਨ ਸ਼ਾਹਬਾਜ਼ ਸ਼ਰੀਫ ਨੂੰ ਕੋਟ ਕਰ ਰਹੇ ਨੇ ਕਿ ਭਾਈ ਉਹਨਾਂ ਨੇ ਕਿਹਾ 10 ਮਿਲੀਅਨ ਜਿਹੜੇ ਨੇ 1 ਕਰੋੜ ਲੋਕਾਂ ਦੀ ਜਾਨ ਬਚਾਈ। ਸੋ ਅਸੀਂ ਦੇਖ ਸਕਦੇ ਹਾਂ ਕਿ ਇਹ ਰਿਲੇਸ਼ਨਸ਼ਿਪ ਕਿਵੇਂ ਫਰਸ਼ ਤੋਂ ਅਰਸ਼ ਤੇ ਪਹੁੰਚੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਅਗੇਨ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਵਾਲੇ ਸੈਕਸ਼ਨ ਦੇ ਵਿੱਚ ਕਿ ਪਿਛਲੇ ਦਿਨੀ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਸੋਵਰਨਟੀ ਅਤੇ ਹਿਊਮਨ ਰਾਈਟਸ ਤੇ ਇੱਕ ਕਾਨਫਰੰਸ ਕਰਵਾਈ ਗਈ, ਜਿਸ ਵਿੱਚ UK ਅਤੇ ਕੈਨੇਡਾ ਤੋਂ 5 ਸਿੱਖ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ ਹੈ। ਔਰ ਇਸ ਕਾਨਫਰੰਸ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੀ ਜਿਹੜੀ ਹਮਾਇਤ ਕੀਤੀ ਹੈ। ਸੋ ਅਜ਼ਰਬਾਈਜਾਨ ਦੇ ਮੀਡੀਆ ਵੱਲੋਂ ਇਸ ਕਾਨਫਰੰਸ ਦੀ ਜਿਹੜੀ ਭਰਪੂਰ ਕਵਰੇਜ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਬੜੀ ਅਹਿਮੀਅਤ ਵਾਲੀ ਖਬਰ ਹੈ ਔਰ ਜ਼ਾਹਰ ਹੈ ਕਿ ਇਸ ਨੂੰ ਇੰਡੀਅਨ ਮੀਡੀਆ ਨੇ ਬਿਲਕੁਲ ਗੋਲ ਕਰ ਦਿੱਤਾ ਹੈ। ਔਰ ਮੈਂ ਇਹ ਸਮਝਦਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ। ਹਾਲਾਂ ਮੇਰੀ ਕਿਸੇ ਵੀ ਐਕਟਿਵਿਸਟ ਨਾਲ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ
1-to-1 ਗੁਫ਼ਤਗੂ ਨਹੀਂ ਹੋਈ, ਪਰ ਮੈਂ ਉਹਨਾਂ ਦੀ ਪ੍ਰੈਸ ਰਿਲੀਜ਼ ਔਰ ਪੰਜਾਬੀ ਮੀਡੀਆ ਦੀ ਕਿਸੇ ਅਖਬਾਰ ਦੇ ਵਿੱਚ ਸ਼ਾਇਦ ਪਹਿਰੇਦਾਰ 'ਚ ਹੈ, ਉਸ ਦੀ ਕਵਰੇਜ ਦੇਖੀ ਹੈ, ਪਿਕਚਰਸ ਦੇਖੀ ਹੈ। ਔਰ ਆਪਣੇ ਆਪ 'ਚ ਕਿਉਂਕਿ ਜਦੋਂ ਅਸੀਂ ਅਜ਼ਰਬਾਈਜਾਨ ਦਾ ਮੈਂਸ਼ਨ ਕਰਦੇ ਹਾਂ ਤਾਂ ਉਹਨਾਂ ਦੀ ਰਾਜਧਾਨੀ ਬਾਕੂ ਦੇ ਵਿੱਚ ਜਿਹੜਾ ਇੱਕ ਅਗਨੀ ਮੰਦਰ ਜਿਹਨੂੰ ਕਿਹਾ ਜਾਂਦਾ, ਕਿਉਂਕਿ ਇਹ ਸਾਰਾ ਹਿੱਸਾ ਇੱਕ ਜ਼ਮਾਨੇ ਦੇ ਵਿੱਚ ਜਿਹੜੇ ਜ਼ੋਰੈਸਟਰੀਅਨ ਬੈਲਟ ਸੀ ਉਸ ਦੇ ਨਾਲ ਸੰਬੰਧਿਤ ਸੀ, ਅੱਗ ਦੀ ਪੂਜਾ ਕਰਨ ਵਾਲੇ ਲੋਕ। ਔਰ ਜਦੋਂ ਅਸੀਂ ਟ੍ਰੇਡ ਰਾਊਟ ਦੀ ਵੀ ਗੱਲ ਕਰਦੇ ਹਾਂ ਪੰਜਾਬ ਤੋਂ ਕਿਸ ਹੱਦ ਤੱਕ ਜਿਹੜਾ ਉਹ ਯੂਰਪ ਦੇ ਲਈ, ਕਿਉਂਕਿ ਉਦੋਂ ਬੇਸ਼ੱਕ ਅਜੇ ਜਿਹੜਾ ਸਮੁੰਦਰੀ ਰਾਊਟ ਤਾਂ ਨਹੀਂ ਸੀ ਲੱਭਿਆ 5 ਸਦੀਆਂ ਪਹਿਲਾਂ, ਲੇਕਿਨ ਯੂਰਪ ਤੱਕ ਵਪਾਰ ਤਾਂ ਹੁੰਦਾ ਸੀ ਮਸਾਲਿਆਂ ਦਾ। ਔਰ ਇਹ ਜਿਹੜਾ ਬਾਕੂ ਹੈ ਇਹ ਮੇਨ ਰਾਊਟ ਦੇ ਉੱਤੇ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਿੱਖੀ ਦੇ ਪ੍ਰਚਾਰ ਦੇ ਲਈ ਖਾਸ ਤੌਰ 'ਤੇ ਉਸ ਪੀਰੀਅਡ ਦੇ ਵਿੱਚ ਜਿਹੜੇ ਉਦਾਸੀ ਸਾਧੂ ਸੀ, ਜਿਹੜਾ ਉਹ ਦੂਰ ਦੂਰ ਤੱਕ ਉਹਨਾਂ ਦੀ ਪਹੁੰਚ ਸੀ। ਔਰ ਹੁਣ ਵੀ ਜਦੋਂ ਅਜ਼ਰਬਾਈਜਾਨ ਦੇ ਵਿੱਚ ਜਿਹੜੇ ਟੂਰਿਸਟ ਜਾਂ ਦੂਸਰੇ ਜਾਂਦੇ ਨੇ ਉਹ ਬਾਕੂ ਦੇ ਇਸ ਟੈਂਪਲ ਨੂੰ ਟੈਂਪਲ ਆਫ ਫਾਇਰ ਕਹਿੰਦੇ ਨੇ, ਉਹਨੂੰ ਵਿਜ਼ਿਟ ਕਰਦੇ ਨੇ। ਪਰ ਉਹਦੇ 'ਚ ਸਿੱਖਾਂ ਦੀ ਵੀ ਦਿਲਚਸਪੀ ਹੁੰਦੀ ਹੈ, ਕਿਉਂਕਿ ਜਿਹੜੇ ਮੰਦਰ ਦਾ ਫਾਇਰ ਟੈਂਪਲ ਦਾ ਆਊਟਸਾਈਡ ਹੈ ਉੱਥੇ ਮੂਲ ਮੰਤਰ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਗੁਰਮੁਖੀ 'ਚ, ਜਿਹੜਾ ਉਹ ਉਸ ਦੇ ਉੱਤੇ ਐਨਗ੍ਰੇਵਡ ਹੈ ਸਟੋਨ ਦੇ ਉੱਤੇ। ਔਰ ਉਹਦੇ 'ਚ ਫਿਰ ਲੋਕ ਨਾਂ ਵੀ ਨੇ ਜਿਨ੍ਹਾਂ ਨੇ ਉਸ ਸਾਰੇ ਨੂੰ ਕਰਵਾਇਆ। ਹਾਲਾਂ ਉਹਨੂੰ ਲੈ ਕੇ ਹੈ ਕਿ ਭਾਈ ਇਹ ਜਿਹੜੇ ਉਸ ਪੀਰੀਅਡ ਦੇ ਵਿੱਚ ਜਿਹੜੇ ਇਸ ਕਿਸਮ ਦੇ ਟਰੈਵਲਰ ਫਕੀਰ ਸਨ, ਉਹਨਾਂ ਨੇ ਉੱਥੇ ਆਪਣੀ ਹੋਂਦ ਰੱਖੀ, ਜਾਂ ਵਪਾਰੀ ਜਿਹੜੇ ਨੇ ਕੋਈ ਉਹਨਾਂ ਦੇ ਰਾਹੀਂ ਹੋਂਦ 'ਚ ਆਇਆ ਜਾਂ ਕਿਵੇਂ ਹੋਇਆ। ਪਰ ਇਹ ਸਿੱਖਾਂ ਦੇ ਲਈ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਭਾਈ ਮੂਲ ਮੰਤਰ ਠੇਠ ਗੁਰਮੁਖੀ 'ਚ ਐਨਗ੍ਰੇਵਡ ਹੈ ਸਟੋਨ ਦੇ ਉੱਤੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਜ਼ਰਬਾਈਜਾਨ ਜਿਹੜਾ ਉਹ ਕੋਈ ਭਾਰਤ ਦਾ ਪਿਛਲਾ ਨਹੀਂ ਹੈ। ਜਿਵੇਂ ਅੱਜ ਕੱਲ੍ਹ ਹੁਣ UAE ਵਰਗੇ ਮੁਲਕ ਬਣੇ ਹੋਏ ਨੇ, UAE ਦਾ ਜਿਹੜਾ ਸ਼ੇਖ ਹੈ ਉਹ 1.5-2 ਘੰਟੇ ਲਈ ਜਾਂ 2.5 ਘੰਟੇ ਲਈ ਇੰਡੀਆ ਗਿਆ ਜੀ, ਆਹ ਡੀਲ ਕਰ ਲਈ, ਉਹ ਕਰ ਲਈ। ਇਹ ਅਜ਼ਰਬਾਈਜਾਨ ਔਰ ਈਵਨ ਅਰਮੀਨੀਆ ਜਿਹੜੀ ਹੈ ਉਹਨਾਂ ਦੀ ਆਪਸੀ ਟਕਰਾਅ ਦੇ ਵਿੱਚ ਵੀ ਜਿਹੜਾ ਹੈ ਅਜ਼ਰਬਾਈਜਾਨ ਨੇ ਜਿੱਤ ਹਾਸਲ ਕੀਤੀ। ਪਾਕਿਸਤਾਨ ਦੇ ਨਾਲ ਅਜ਼ਰਬਾਈਜਾਨ ਦੇ ਕਾਫੀ ਕਲੋਜ਼ ਰਿਲੇਸ਼ਨਸ਼ਿਪ ਹੈ। ਮੇਰੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਅਜ਼ਰਬਾਈਜਾਨ ਦੇ ਇੱਕ ਮੇਨ ਥਿੰਕ ਟੈਂਕ ਜਾਂ ਉਹਨਾਂ ਦੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਇੱਕ ਕਾਨਫਰੰਸ ਆਰਗੇਨਾਈਜ਼ ਕੀਤੀ, ਜਿਹਦੇ 'ਚ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਸੱਦਿਆ ਕਿ ਭਾਈ ਤੁਹਾਡੇ ਨਾਲ ਕੀ ਧੱਕਾ ਹੋ ਰਿਹਾ ਹੈ ਔਰ ਕਿਵੇਂ ਹੈ ਇਸ ਖਾਲਿਸਤਾਨ ਦੀ ਸਟਰਗਲ ਕੀ ਹੈ। ਔਰ ਇਹ ਆਪਣੇ ਆਪ ਦੇ ਵਿੱਚ ਇਸ ਲੈਵਲ ਦੇ ਉੱਤੇ ਬਾਕੂ ਦੇ ਵਿੱਚ ਇਹ ਇੱਕ ਰੋਜ਼ਾ ਫੁੱਲ ਫਲੈਜਡ ਕਾਨਫਰੰਸ ਦਾ ਹੋਣਾ, ਸਿੱਖ ਨੁਮਾਇੰਦਿਆਂ ਨੂੰ ਸੈਂਟਰਲ ਸਟੇਜ ਦੇਣਾ, 5 ਸਿੱਖ ਨੁਮਾਇੰਦੇ ਜਿਨ੍ਹਾਂ 'ਚੋਂ 3 ਸਿੱਖ ਫੈਡਰੇਸ਼ਨ ਨਾਲ ਸੰਬੰਧਿਤ UK ਤੋਂ ਔਰ 2 ਜਿਹੜੇ ਨੇ ਮੁੱਖ ਤੌਰ ਦੇ ਉੱਤੇ ਕੈਨੇਡਾ ਤੋਂ ਗਏ। ਔਰ ਜਦੋਂ ਤੁਸੀਂ ਉਹ ਪਿਕਚਰਸ ਵੀ ਜਿਹੜੀਆਂ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਵਾਈਡ ਮੀਡੀਆ ਕਵਰੇਜ ਉਹਨਾਂ ਦਾ ਅਜ਼ਰਬਾਈਜਾਨ ਦੇ, ਜਿਵੇਂ ਸਾਰਾ ਮੀਡੀਆ ਟੁੱਟ ਪੈਂਦਾ ਹੁੰਦਾ ਉਹਨੂੰ ਕਿ ਵੀ ਕੀ ਹੋਇਆ। ਉਹਨਾਂ ਨੇ ਸਿੱਖਾਂ ਦੀ ਐਗਜ਼ੀਬਿਸ਼ਨ ਵੀ ਸੀ ਕਿ ਸਾਡੇ ਨਾਲ ਕਿਵੇਂ ਜੈਨੋਸਾਈਡ ਹੋਇਆ, ਕੀ ਹੋਇਆ। ਸੋ ਉਹਦੇ 'ਚ ਜਿਹੜੀ ਪੰਜਾਬੀ ਮੀਡੀਆ ਕਵਰੇਜ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ 'ਚ ਭਾਰਤ ਵਿੱਚ ਸਿੱਖ ਘੱਟ ਗਿਣਤੀ ਵਿਰੁੱਧ ਹਿੰਸਾ ਤੇ ਕੇਂਦਰਿਤ ਇੱਕ ਰੋਜ਼ਾ ਕਾਨਫਰੰਸ, ਇਹ ਜਿਵੇਂ ਐਟਰੀਬਿਊਟ ਹੀ ਜਿਹੜੀ ਹੈ ਸਿੱਖ ਸਟਰਗਲ ਨੂੰ ਸੀ ਖਾਲਿਸਤਾਨ ਦੀ ਨੂੰ। ਔਰ ਇੰਟਰਨੈਸ਼ਨਲ ਕਾਨਫਰੰਸ ਨੇ ਆਜ਼ਾਦ ਸਿੱਖ ਰਾਜ ਤੇ ਖਾਲਿਸਤਾਨ ਲਈ ਸੰਘਰਸ਼ ਦਾ ਕੀਤਾ ਸਮਰਥਨ। ਔਰ ਇੱਕ ਰੋਜ਼ਾ ਕਾਨਫਰੰਸ ਦੇ ਵਿੱਚ ਇਹ NGO ਜਿਹੜੀ ਉਹਨਾਂ ਦੀ ਬਾਕੂ ਇਨੀਸ਼ੀਏਟਿਵ ਗਰੁੱਪ, ਉਹਨਾਂ ਨੇ ਇਸ ਦਾ ਪ੍ਰਬੰਧ ਕੀਤਾ ਔਰ ਇਸ 'ਚ ਐਲਾਨ ਕੀਤਾ ਕਿ 20 ਤੋਂ ਵੱਧ ਦੇਸ਼ਾਂ ਤੇ ਵਿਦੇਸ਼ੀ ਪ੍ਰਦੇਸ਼ਾਂ ਤੇ 25 ਤੋਂ ਵੱਧ ਇੰਟਰਨੈਸ਼ਨਲ ਸੰਗਠਨਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਕਾਨਫਰੰਸ ਹੋਈ। ਔਰ ਇਹਦਾ ਇੱਕ ਹੋਰ ਜਿਹੜਾ ਪੋਜ਼ਿਟਿਵ ਪੱਖ ਸੀ ਕਿ ਪਾਕਿਸਤਾਨ ਤੋਂ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਮਰੀਮ ਨਵਾਜ਼ ਦੀ ਕੈਬਨਿਟ ਦੇ ਵਿੱਚ ਫੁੱਲ ਫਲੈਜਡ ਮਿਨਿਸਟਰ ਨੇ ਮਾਈਨੋਰਟੀਜ਼ ਦੇ ਰਮੇਸ਼ ਸਿੰਘ ਅਰੋੜਾ, ਉਹਨਾਂ ਨੇ ਵੀ ਇਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਇਸ ਦੇ ਵਿੱਚ ਜਿਹੜੇ ਨੇ ਅੱਡ-ਅੱਡ ਆਰਗੇਨਾਈਜੇਸ਼ਨਸ ਔਰ ਉਹਨਾਂ ਦੇ ਨੁਮਾਇੰਦੇ, ਉਹਨਾਂ ਦੀ ਦਿਲਚਸਪੀ ਸੀ। ਔਰ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ
ਜਿਹੜਾ ਭਾਗੀਦਾਰਾਂ ਤੇ ਮੀਡੀਆ ਨੂੰ ਜੂਨ 84 'ਚ ਸਿੱਖ ਨਸਲਕੁਸ਼ੀ ਬਾਰੇ ਇੱਕ ਐਗਜ਼ੀਬਿਸ਼ਨ ਰਾਹੀਂ ਜਿਹੜਾ ਉਹਨਾਂ ਨੂੰ ਜਾਣੂ ਕਰਵਾਇਆ ਗਿਆ, ਸਿੱਖ ਧਰਮ ਕੀ ਹੈ, ਉਸ ਦੀਆਂ ਕੀ ਚੈਲੰਜਸ ਨੇ। ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਬਾਕੂ ਇਨੀਸ਼ੀਏਟਿਵ ਗਰੁੱਪ ਦੇ ਜਿਹੜੇ ਆਫੀਸ਼ੀਏਟਿੰਗ ਡਾਇਰੈਕਟਰ ਨੇ ਅਬਾਸ ਅੰਬਾਸੇਵ ਨੇ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਕਿਵੇਂ ਜਿਹੜੀ ਵਾਇਲੈਂਸ ਔਰ ਐਕਸਟ੍ਰੀਮਿਜ਼ਮ ਜਿਹੜੀ ਖੁਦ ਕਰਦੀ ਹੈ ਸਟੇਟ, ਪਰ ਇਸ ਦੇ ਲਈ ਸਿੱਖਾਂ ਨੂੰ ਟਾਰਗੇਟ ਬਣਾਇਆ ਗਿਆ ਔਰ ਪਹਿਲਾਂ 1 ਮਿੰਟ ਦੀ ਸਾਇਲੈਂਸ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। ਔਰ ਇਹਦੇ 'ਚ ਖਾਸ ਤੌਰ ਤੇ ਜਿਹੜੀ 1 ਮਿੰਟ ਦੀ ਸਾਇਲੈਂਸ ਸੀ, ਇਹ ਕੈਨੇਡਾ 'ਚ 2023 ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਅਸੈਸੀਨੇਸ਼ਨ ਹੋਈ, ਕਤਲ ਹੋਈ, ਉਹਦਾ ਵੀ ਖਾਸ ਜ਼ਿਕਰ ਕੀਤਾ ਗਿਆ। ਔਰ ਇਹ ਜਿਹੜੀ ਕਾਨਫਰੰਸ ਹੈ ਇਹ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ UK ਤੇ ਕੈਨੇਡਾ ਦੇ ਸਹਿਯੋਗ ਦੇ ਨਾਲ ਕੀਤੀ ਗਈ। ਅੰਬਾਸ ਅੰਬਾਸੇਵ ਨੇ ਇਹ ਸਾਰੇ ਨੂੰ ਮੋਡਰੇਟ ਕੀਤਾ। ਔਰ ਜਿਵੇਂ ਅਸੀਂ ਕਿਹਾ ਵੀ ਧਾਰਮਿਕ ਮਾਮਲਿਆਂ ਦੇ ਮੰਤਰੀ ਪਾਕਿਸਤਾਨ ਦੇ ਰਮੇਸ਼ ਸਿੰਘ ਅਰੋੜਾ ਨੂੰ ਵੀ ਉਹ ਇੱਕ ਮਹਿਮਾਨ ਬੁਲਾਰੇ ਵਜੋਂ ਜਿਹੜੇ ਨੇ ਆਏ। ਔਰ ਜਿਹੜੇ 5 ਸਿੱਖ ਬੁਲਾਰੇ ਜਿਨ੍ਹਾਂ ਨੇ ਇਹਦੇ 'ਚ ਸ਼ਮੂਲੀਅਤ ਕੀਤੀ, ਉਹਨਾਂ 'ਚ ਭਾਈ ਦਵਿੰਦਰਜੀਤ ਸਿੰਘ, ਭਾਈ ਜਸਵਿੰਦਰ ਸਿੰਘ ਤੇ ਭਾਈ ਰਣਵੀਰ ਸਿੰਘ, ਇਹ UK ਤੋਂ। ਔਰ ਕੈਨੇਡਾ ਤੋਂ ਭਾਈ ਪ੍ਰਭਜੋਤ ਸਿੰਘ ਔਰ ਭਾਈ ਮਨਿੰਦਰ ਸਿੰਘ, ਇਹ ਦੋਵੇਂ ਹੀ ਕੈਨੇਡਾ ਤੋਂ। ਔਰ ਇੱਕ ਸਾਂਝਾ ਬਿਆਨ ਇਸ ਦੇ ਐਂਡ ਦੇ ਵਿੱਚ ਵੀ ਜਾਰੀ ਕੀਤਾ ਗਿਆ, ਜਿਹੜਾ ਬਾਕੂ ਇਨੀਸ਼ੀਏਟਿਵ ਗਰੁੱਪ ਤੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦਾ ਸਾਂਝਾ ਬਿਆਨ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਭਾਰਤ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਤੇ ਵਿਤਕਰੇ ਵਿਰੁੱਧ ਫੈਸਲਾਕੁਨ ਕਾਰਵਾਈ ਕਰਨ ਦੀ ਲੋੜ ਹੈ। ਔਰ ਇਸ ਬਿਆਨ 'ਚ ਉਹਨਾਂ ਨੇ ਸਰਕਾਰਾਂ, ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ ਇਹ ਕਿਹਾ ਕਿ ਇਨਸਾਫ ਤੇ ਆਜ਼ਾਦੀ ਦੀ ਪ੍ਰਾਪਤੀ 'ਚ ਸਿੱਖਾਂ ਲਈ ਜਿਹੜਾ ਹੈ ਉਹ ਇਨਸਾਫ ਲੈਣ ਲਈ ਉਹ ਸਹਿਯੋਗ ਕਰਨ। ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇਸ ਨੂੰ ਇੱਕ ਪ੍ਰਾਪਤੀ ਵਜੋਂ ਹੀ ਦੇਖਿਆ ਜਾ ਰਿਹਾ ਕਿ ਭਾਈ ਕਿਵੇਂ ਜਿਹੜਾ ਸਿੱਖਾਂ ਦੇ ਨਾਲ ਹੋ ਰਿਹਾ। ਔਰ ਇਸ ਸੰਬੰਧੀ ਜਿਹੜੀ ਸਿੱਖ ਫੈਡਰੇਸ਼ਨ ਦੀ ਪ੍ਰੈਸ ਰਿਲੀਜ਼ ਹੈ ਉਹਦੇ 'ਚ ਵੀ ਇਸੇ ਲਾਈਨ ਦੇ ਉੱਤੇ ਜੀ ਉਹਨਾਂ ਨੇ ਕਿਹਾ ਗਿਆ ਕਿ ਭਾਈ ਇਹ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਸੀ ਔਰ ਸਿੱਖਾਂ ਨੂੰ ਇੱਕ ਮਾਣ ਦਿੱਤਾ ਗਿਆ। ਔਰ ਸਿੱਖ ਫੈਡਰੇਸ਼ਨ ਨੇ ਇਸ ਸਾਰੇ ਦੇ ਜਿਹੜਾ ਜ਼ਾਹਰ ਹੈ ਉਹਨਾਂ ਦੇ ਨੁਮਾਇੰਦੇ, ਉਹਨਾਂ ਨੇ ਪ੍ਰਮੁੱਖ ਰੋਲ ਅਦਾ ਕੀਤਾ। ਔਰ ਅੰਗਰੇਜ਼ੀ 'ਚ ਵੀ ਉਹਨਾਂ ਨੇ ਇਹੀ ਕਿਹਾ ਕਿ ਵੀ one day conference was recently held in Baku, Azerbaijan, focused on self-determination and violence against the Sikh people in India, organized by Baku Initiative Group. The conference saw strong participation from Sikh representatives alongside local academics, legal experts and civil society. और दर्शक repeatedly उन्हें pictures ਨੂੰ देख रहे होंगे। और बाद ਦੇ ਵਿੱਚ ਜਿਹੜੀ ਇਸ ਦੇ ਉੱਤੇ ਜੁਆਇੰਟ ਜਿਹੜੀ ਸਟੇਟਮੈਂਟ ਹੈ ਉਹਦਾ ਵੀ ਅਸੀਂ ਜ਼ਿਕਰ ਕੀਤਾ। ਸੋ ਅਸੀਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਿਸ ਦੇ ਵਿੱਚ ਜ਼ਾਹਰ ਹੈ UK, ਕੈਨੇਡਾ, ਆਸਟ੍ਰੇਲੀਆ ਸ਼ਾਮਲ ਹੈ, ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਘੱਟੋ ਘੱਟ ਇੱਕ ਉਸ ਦਾਇਰਾਕਾਰ 'ਚ ਹੁਣ ਆਪਰੇਟ ਕਰਨਾ ਸ਼ੁਰੂ ਕੀਤਾ ਹੈ। ਔਰ ਅਸੀਂ ਅਜ਼ਰਬਾਈਜਾਨ ਦੇ ਇਸ NGO ਦਾ ਵੀ ਔਰ ਅਜ਼ਰਬਾਈਜਾਨ ਦੀ ਹਕੂਮਤ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਉਹ ਇਸ ਨੂੰ ਆਰਗੇਨਾਈਜ਼ ਕੀਤਾ, ਅਲਾਉ ਕੀਤਾ। ਔਰ ਜ਼ਾਹਰ ਹੈ ਕਿ ਬਿਗਨਿੰਗ ਦੇ ਵਿੱਚ ਈਵਨ ਸਿੱਖ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਇਸ ਟ੍ਰੇਡ ਰਾਊਟ ਨਾਲ ਔਰ ਇਸ ਨਾਲ ਸਿੱਖ ਰਾਜ ਦਾ ਕੀ ਸੰਬੰਧ ਫਿਊਚਰ ਦੇ ਵਿੱਚ ਹੋਏਗਾ, ਖਾਲਿਸਤਾਨ ਮੁਲਕ ਦੇ ਬਣਦਿਆਂ ਵਪਾਰਕ ਔਰ ਸੈਂਟਰਲ ਏਸ਼ੀਆ ਤੱਕ ਪਹੁੰਚਣ ਦਾ ਸਾਧਨ, ਕਿਉਂਕਿ ਇਹ ਸਾਰੇ ਹੀ ਜਿਹੜੇ ਨੇ ਇਹ ਕਿਉਂਕਿ ਅਜ਼ਰਬਾਈਜਾਨ ਨੇ ਖੁਦ ਵੀ 15 ਜਦੋਂ ਅਸੀਂ 1991 'ਚ ਸੋਵੀਅਤ ਯੂਨੀਅਨ 'ਚੋਂ 15 ਮੁਲਕ ਨਿਕਲਣ ਦੀ ਗੱਲ ਕਰਦੇ ਹਾਂ ਤੇ ਇਹ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਅਜ਼ਰਬਾਈਜਾਨ, ਤਾਜ਼ਿਕਸਤਾਨ ਔਰ ਤੁਰਕਮਾਨਿਸਤਾਨ ਔਰ ਕਿਰਗਿਸਤਾਨ, ਇਹ ਸਾਰੇ ਜਿਨ੍ਹਾਂ ਨੇ ਕਮਿਊਨਿਜ਼ਮ ਦੇ ਥੱਲੇ ਉਹ ਕਮਿਊਨਿਜ਼ਮ ਸੋਵੀਅਤ ਯੂਨੀਅਨ ਜਿਹਨੂੰ ਇੰਡੀਆ ਸਪੋਰਟ ਕਰਦਾ ਰਿਹਾ ਔਰ ਬਹੁਤ ਲੋਕ ਭੁੱਲ ਜਾਂਦੇ ਨੇ ਇਹੀ ਨਹੀਂ ਵੀ ਹੁਣ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਔਰ ਇਹ ਸਪੋਰਟ ਕਰ ਰਹੇ ਨੇ। 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ
ਤੇ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਨੂੰ ਵਧਾਈ ਦਿੱਤੀ ਸੀ। ਹੁਣ ਅੱਜ ਅਸੀਂ ਕਹਿ ਰਹੇ ਹਾਂ ਜੀ ਸੋਵਰਨਿਟੀ ਵਾਇਲੇਟ ਹੋਈ, ਵੈਨਜ਼ੂਏਲਾ 'ਚ ਅਮਰੀਕਾ ਚੁੱਕ ਕੇ ਲੈ ਆਇਆ ਉਹਨੂੰ, ਫਲਾਣੇ ਨੂੰ ਇਵੇਂ ਕਰਤਾ ਉਵੇਂ ਕਰਤਾ। 1979 'ਚ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਹੰਗਰੀ ਆਕੂਪਾਈ ਕੀਤੇ, ਇੰਡੀਆ ਨੇ ਵੈਲਕਮ ਕੀਤਾ। ਗਵਾਂਢ 'ਚ ਅਫਗਾਨਿਸਤਾਨ ਨੇ ਉਹਨੂੰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਅਜ਼ਰਬਾਈਜਾਨ ਦੇ ਸੈਂਟਰਲ ਏਸ਼ੀਅਨ ਇਸ ਰਿਪਬਲਿਕ ਨੇ 19th ਸੈਂਚੁਰੀ ਤੋਂ ਲੈ ਕੇ ਆਲਮੋਸਟ 100 ਸਾਲ ਸੋਵੀਅਤ ਯੂਨੀਅਨ ਦਾ ਜ਼ੁਲਮ ਦੇਖਿਆ ਹੋਇਆ ਔਰ ਰਸ਼ੀਅਨ ਐਮਪਾਇਰ ਦਾ, ਔਰ ਉਹ ਬਹੁਤ ਬਿਹਤਰ ਸਮਝ ਸਕਦੇ ਨੇ ਕਿ ਜਿਹੜਾ ਹਿੰਦੂ ਐਮਪਾਇਰ ਦੇ ਨਾਂ ਥੱਲੇ ਜੋ ਸਿੱਖਾਂ ਨਾਲ ਵਾਪਰ ਰਿਹਾ, ਮੁਸਲਮਾਨਾਂ ਨਾਲ ਵਾਪਰ ਰਿਹਾ, ਔਰ ਜਿਵੇਂ ਅਸੀਂ ਕਦੇ ਵੀ ਨਹੀਂ ਭੁੱਲਦੇ ਹਾਂ ਨਵਾਬ ਮਲੇਰਕੋਟਲਾ ਨੂੰ ਕਦੇ ਨਹੀਂ ਭੁੱਲੇ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਮੈਂ ਸਮਝਦਾ ਵੀ ਅਜ਼ਰਬਾਈਜਾਨ ਦਾ ਇਹ ਜੈਸਚਰ ਵੀ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਇੱਕ ਜਿਹੜਾ ਹੈ ਨਾ ਭੁੱਲਣ ਵਾਲਾ ਉਹਨਾਂ ਦਾ ਯੋਗਦਾਨ ਮੰਨਿਆ ਜਾਏਗਾ। ਔਰ ਇਹਨੂੰ ਅਸੀਂ ਇਹਦੇ ਲਈ ਹਮੇਸ਼ਾ ਹੀ ਅਸੀਂ ਅਜ਼ਰਬਾਈਜਾਨ ਦੇ ਲੋਕਾਂ ਦਾ ਔਰ ख़ास ਤੌਰ 'ਤੇ ਇਸ NGO ਦਾ ਔਰ ਉਹਨਾਂ ਦੀ ਹਕੂਮਤ ਦਾ ਹਮੇਸ਼ਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਰਹਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਬਸਰਾ ਜੀ ਵੀ, ਔਰ ਇਸੇ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਵੀਰ ਸਿੰਘ ਜੀ ਵੀ, ਔਰ ਜਸਬੀਰ ਸਿੰਘ ਜੀ ਵੀ, ਔਰ ਗੁਸਕੇ ਜੀ ਵੀ, ਔਰ ਚਰਨਜੀਤ ਬਾਜਵਾ ਜੀ ਵੀ, ਔਰ ਗੁਰਤੇਜ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਔਰ ਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਾਡੇ ਕੋਲ ਸੁਖਵਿੰਦਰ ਸਿੰਘ ਜੀ ਵੀ, ਬਲੈਕ ਗੇਮੀਆਂ ਜੀ ਵੀ, ਔਰ ਕਹਿੰਦੇ ਗੁਰਵਿੰਦਰ ਮਾਨ ਜੀ ਵੀ, ਔਰ TJR ਵਾਈਬਸ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਹਰਪ੍ਰੀਤ ਸਿੰਘ ਜੀ ਵੀ। TJ ਵਾਈਬਸ ਕਹਿੰਦੇ ਨੇ ਕਿ ਡਾਕਟਰ ਸਾਹਿਬ ਵੀ ਸਿੱਖਸ ਆਰ ਜਿਪਸੀਜ਼, ਵੀ ਹੈਵ ਨੋ ਟਰਸਟ ਔਨ ਐਨੀਵਨ, they give justice Gypsies. but gypsies We ਹਾਂਜੀ Sikhs are gypsies. we have no trust on anyone, they give justice but just they give us something as a poor civilization due to homeless, so stand up for own respect deserves you in Khalistan। ਨਾ ਇਹਨਾਂ ਨੇ ਬਿਲਕੁਲ ਠੀਕ ਕਿਹਾ। ਸਾਡੀ ਹਾਲਤ ਤਾਂ ਵਾਕਈ, ਕਿਉਂਕਿ ਜਿਪਸੀ ਆਏ ਤਾਂ ਉਸੇ ਖਿੱਤੇ ਤੋਂ ਨੇ, ਉਹਨਾਂ ਦਾ ਆਪਣਾ ਮੁਲਕ। ਔਰ ਅੱਜ ਹੀ ਮੈਂ ਕਿਤੇ ਡਾਇਲੌਗ ਦੇਖ ਰਿਹਾ ਸੀ ਕਿ ਵੀ ਮਾਈਗ੍ਰੇਟਰੀ ਬਰਡਸ, ਠੰਡ ਪੈ ਰਹੀ ਹੈ, ਉੱਥੇ ਆਏ ਨੇ ਤਾਂ ਇੱਕ ਬੱਚਾ ਪੁੱਛ ਰਿਹਾ ਆਪਣੇ ਦਾਦੇ ਨੂੰ ਵੀ ਇਹ ਕੌਣ ਨੇ। ਉਹਨੇ ਕਿਹਾ ਇਹ ਪ੍ਰਵਾਸੀ ਪੰਛੀ ਨੇ। ਕਹਿੰਦੇ ਅੱਛਾ ਇਹ ਇੱਥੇ ਰਹਿਣਗੇ? ਕਹਿੰਦੇ ਵੀ ਨਹੀਂ, ਇਹ ਇੱਥੇ ਨਹੀਂ ਰਹਿਣਗੇ, ਇਹ ਮੁਲਕਾਂ ਨੂੰ ਪਰਤ ਜਾਣਗੇ। ਉਹ ਕਹਿੰਦੇ ਵੀ ਇੱਥੇ ਕਿਉਂ ਨਹੀਂ ਰਹਿਣ? ਕਹਿੰਦੇ ਨਹੀਂ ਇਹਨਾਂ ਦਾ ਵਤਨ ਨਹੀਂ ਹੈ। ਉਹਨਾਂ ਨੇ ਕਿਹਾ ਵੀ ਬੇਵਤਨਿਆਂ ਦਾ ਕਦੇ ਟਿਕਾਣਾ ਜਿਹੜਾ ਉਹਨਾਂ ਨੂੰ ਜਿਹੜਾ ਸਕੂਨ ਨਹੀਂ ਹੁੰਦਾ, ਅਲਟੀਮੇਟਲੀ ਆਪਣੇ ਵਤਨ ਹੀ ਪਰਤਣਾ ਹੁੰਦਾ। ਤਾਂ ਮੈਂ ਸੋਚ ਰਿਹਾ ਸੀ ਵੀ ਸਾਡਾ ਕਿਹੜਾ ਵਤਨ ਹੈ ਹੁਣ, ਜੋ ਮਾਹੌਲ ਬਣਿਆ ਹੋਇਆ ਬਾਹਰਲੇ ਮੁਲਕਾਂ, ਗੋ ਹੋਮ, ਕਿਸ ਵੇਲੇ ਕਿਹੜੀ ਨਫ਼ਰਤ ਹੈ ਸਾਡਾ। ਔਰ ਬਿਲਕੁਲ ਉਹਨਾਂ ਨੇ ਲਫ਼ਜ਼ ਜਿਪਸੀ ਕਿਹਾ ਕਿ ਵੀ ਇਹ ਕਬੀਲੇ ਉੱਥੋਂ ਨਿਕਲੇ। ਪਰ ਅੱਜ ਵੀ ਮਤਲਬ ਯੂਰਪ ਦੇ ਵਿੱਚ ਉਹਨਾਂ ਦੀ ਜਦੋਂ ਹਿਟਲਰ ਦੀ ਪਰਸੀਕਿਊਸ਼ਨ ਦੀ ਗੱਲ ਹੁੰਦੀ ਹੈ, ਜਿਪਸੀ ਬਹੁਤ ਵੱਡੀ ਗਿਣਤੀ 'ਚ ਮਾਰੇ ਗਏ। ਔਰ ਹੁਣ ਵੀ ਉਹ ਜਿਹੜੇ ਨੇ ਉਹ ਖਾਨਾ ਬਦੋਸ਼ਾਂ ਵਾਂਗ ਉਹਨਾਂ ਨੂੰ ਚੋਰ ਕਿਹਾ ਜਾਂਦਾ ਹੈ। ਉਹਨਾਂ ਨੂੰ ਜਿਹੜਾ ਜਿੰਨੇ ਮਾੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਬਵਾਸਤਾ ਕੀਤੀਆਂ ਜਾਂਦੀਆਂ। ਔਰ ਜੇ ਉਹਨਾਂ ਦਾ ਮੁਲਕ ਹੁੰਦਾ ਤੇ ਮੁਲਕ ਤਾਂ ਸੀ ਦਰਬਦਰ ਹੋਏ। ਸੋ ਸਾਡਾ ਹਾਲ ਵੀ ਇਵੇਂ ਹੀ ਹੈ। ਬੇਸ਼ੱਕ ਅਸੀਂ ਡਾਇਸਪੋਰਾ, ਪ੍ਰੋਸਪੈਰਿਟੀ ਔਰ ਜਿਨ੍ਹਾਂ ਮੁਲਕਾਂ 'ਚ ਅਸੀਂ ਉਹਨਾਂ ਦੇ ਨਾਲ ਵਫਾ ਨਿਭਾ ਰਹੇ, ਪਰ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ। ਬਾਬਾ ਫਰੀਦ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਜਸਪਾਲ ਜੀ ਵੀ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਕੁਲਦੀਪ ਸਿੰਘ ਜੀ ਵੀ, ਔਰ ਨਾਸਰ ਚੌਧਰੀ ਜੀ ਵੀ, ਔਰ TJ ਵਾਈਬਸ ਕਹਿੰਦੇ ਨੇ ਕਿ ਡਾਕਟਰ ਸਾਹਿਬ ਓਰੀਜਨਲ ਸਿੱਖੀ background Sikh person living in Guru's way of Panth and few duplicate new converted Sikh disgrace to Sikhi in public that creates flux for whole its lack of Sikhi ਪ੍ਰਚਾਰ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖੀ ਬਖਸ਼ਿਸ਼ ਹੈ, ਨਿਭ ਸਕਣਾ ਨਿਭਾ ਸਕਣਾ ਵੀ ਗੁਰੂ ਦੀ ਰਹਿਮਤ ਨਾਲ ਹੈ। ਪਰ ਹੁਣ ਦੇ ਪੀਰੀਅਡ 'ਚ ਇੱਕ ਪਲੈਨਡ ਢੰਗ ਦੇ ਨਾਲ, ਜਿਨ੍ਹਾਂ ਨੂੰ ਅਸੀਂ ਜਾਲੀ ਸਿੱਖ ਕਹਿੰਦੇ ਹਾਂ, ਉਹ ਹਿੰਦੂਤਵੀ ਇਨਫਲੂਐਂਸ ਦੇ ਨਾਲ ਜਾਂ ਹਿੰਦੂਤਵੀ ਸੰਸਥਾਵਾਂ ਵੱਲੋਂ
ਉਹ ਨਿਹੰਗ ਬਾਣੇ ਦੇ ਵਿੱਚ ਵੀ ਨੀਲੇ ਬਾਣੇ ਪਵਾ ਕੇ ਵੱਡੇ ਵੱਡੇ ਤਿਲਕ ਲਵਾਏ ਹੋਏ ਨੇ, ਔਰ ਕੁਝ ਜਿਹੜੇ ਆਲਰੇਡੀ ਐਗਜ਼ਿਸਟਿੰਗ ਸਿੱਖ ਨੇ ਉਹਨਾਂ ਨੂੰ ਜਿਵੇਂ ਉਹਨਾਂ ਨੇ ਜਿਹੜਾ ਉਹ ਚੂਰੀ ਪਾਈ ਹੈ ਔਰ ਉਹ ਵਿਕੇ ਹੋਏ ਨੇ, ਉਹ ਵੀ ਹਿੰਦੂਤਵਾ ਦੇ ਨੈਰੇਟਿਵ ਨੂੰ ਪ੍ਰਮੋਟ ਕਰ ਰਹੇ ਨੇ। ਸੋ ਇਹ ਨਾਲ ਹੀ ਰਹਿਣੇ ਨੇ, ਨਕਲੀ ਤੇ ਜਾਲੀ ਵੀ ਨਾਲ ਹੀ। ਜਿਵੇਂ ਜਾਲੀ ਕਰੰਸੀ ਕਦੇ ਨਹੀਂ ਮੁੱਕਦੀ, ਪਰ ਅਲਟੀਮੇਟ ਕਰੰਸੀ ਹੀ ਜਿਹੜੀ ਆ ਉਹ ਰੂਲ ਕਰਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਇੱਕ ਵੱਡੇ ਪੈਮਾਨੇ ਦੇ ਉੱਤੇ ਇਸ ਕਿਸਮ ਦਾ ਵੀ ਨਾਲ ਚੱਲ ਰਿਹਾ ਸਾਡੇ। ਡਾਕਟਰ ਪਰਮਜੀਤ ਸਮਰਾ ਜੀ, ਸਾਨੂੰ ਕੈਲਗਰੀ ਤੋਂ ਨਹੀਂ ਦੇਖ ਰਹੀ, ਸਾਨੂੰ ਬੰਗਲਾਰੂ ਹਵਾਈ ਅੱਡੇ ਤੋਂ ਕਹਿੰਦੇ ਨੇ ਫਤਿਹ ਬੁਲਾ ਰਹੇ ਨੇ। ਵਾਹ 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 ਵਾਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਨੀ ਢੀਂਡਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਕਰਮਜੀਤ ਸਿੰਘ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸੇ ਤਰ੍ਹਾਂ ਟੀਜੇ ਵਾਈਬਸ ਕਹਿੰਦੇ ਨੇ ਕਿ ਖਾਲਿਸਤਾਨ ਇਜ਼ ਟਰੂ ਨੇਸ਼ਨ ਇਨ ਸਾਊਥ ਏਸ਼ੀਅਨ ਕੰਟੀਨੈਂਟ ਇਨ ਫਿਊਚਰ। ਔਰ ਫਿਰ ਇਸ ਤਰ੍ਹਾਂ ਮੁਹੰਮਦ ਸ਼ਾਹਬਾਜ਼ ਜੀ ਵੀ ਜਿਹੜੇ ਕਹਿੰਦੇ ਬਾਬਾ ਜੀ ਓਨੈਸਟ ਵਰਕ ਵਰਲਡ ਨਿਊਜ਼ ਪਾਕਿਸਤਾਨ, ਆਈ ਥਿੰਕ ਨੈਕਸਟ ਨਿਊ ਕੰਟਰੀ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਐਂਡ ਜੰਮੂ ਕਸ਼ਮੀਰ ਫਰੀडम ਫॉर लद्दाख ਪੀਪਲ ਫੈਮਿਲੀ ਨਿਊ ਕੰਟਰੀ। ਔਰ ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ, ਜਗਦੀਪ ਸਿੰਘ ਜੀ ਅੱਛੀ ਕਹਿੰਦੇ ਬਿਆਨਬਾਜ਼ੀ ਐਂਡ ਪ੍ਰੈਜੈਂਟੇਸ਼ਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਗੁਰੂ ਇਸ ਵਿੱਚ ਹੋਰ ਵਾਧਾ ਕਰੇ। ਔਰ ਤੁਹਾਡਾ ਬਹੁਤ ਸ਼ੁਕਰੀਆ ਨਵਾਜ਼ਿਸ਼ ਦੇ ਲਈ। ਰਾਜਵਿੰਦਰ ਕੌਰ ਜੀ ਵੀ ਫਿਰ ਟੀਜੇ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਭਾਰਤ ਕੁਝ ਦਹਾਕਿਆਂ ਬਾਅਦ ਮਲੇਸ਼ੀਆ ਵਰਗਾ ਦਿਖਾਈ ਦਿੰਦਾ ਜਦੋਂ ਖਾਲਸਾ ਰਾਜ ਹੋਂਦ ਵਿੱਚ ਆਇਆ। ਉਮੀਦ ਹੈ ਕਿ ਬ੍ਰਾਹਮਣ ਜਨੇ ਮੋਰਫ ਵਾਂਗ ਜਿਉਂਦੇ ਰਹਿਣ ਲਈ ਖਾਲਸਾ ਰਾਜ ਵਿੱਚ ਲੁਕ ਜਾਵੇਗਾ। ਜੀ 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 ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਨਿੰਜਾ ਜੀ ਵੀ, ਔਰ ਜਸਕੀਰਤ ਸਿੰਘ ਜੀ ਵੀ, ਔਰ ਗੁਰਵਿੰਦਰ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਜੈਦੀਪ ਸਿੰਘ ਜੀ ਵੀ, ਸਤਨਾਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।